ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਲ ਪੁੱਥਲ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੁਸੀਂ ਕਾਲ ਕਰਕੇ ਪੁੱਛ ਸਕੋਗੇ 4082725200 408 272 5200। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500। ਬਾਦਰ ਸਿੰਘ ਗਿੱਲ ਪੌਲਰ, ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਲਾਲੀ ਸਿੱਧੂ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਚੱਲਦੇ ਹਾਂ ਕੁਛ ਕੁ ਖਬਰਾਂ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਪਹਿਲਾਂ ਗੱਲ ਕਰਦੇ ਹਾਂ ਜੀ 5ਵੇਂ ਗੇੜ ਦੀਆਂ ਵੋਟਾਂ ਦੀ, ਉਸ ਦੀ ਅਪਡੇਟ ਦਿਓ। ਤਾਂ ਕਹਿੰਦੇ ਕਿ ਵੋਟ ਪਰਸੈਂਟੇਜ ਘੱਟ ਗਈ ਹੈ। ਦੇਖੋ ਜੀ, ਐਕਚੁਅਲੀ ਜਿੰਨੀ ਉਮੀਦ ਸੀਗੀ ਉਸ ਤਰੀਕੇ ਦੇ ਨਾਲ ਤਾਂ ਨਹੀਂ ਜਿਹੜਾ ਜੀ ਉਹ ਜਾ ਰਹੀ, ਔਰ ਲਗਾਤਾਰ ਜਿਹੜੀ ਆ ਉਹ ਘਟੀ ਆ ਜਿਉਂ ਜਿਉਂ ਗੇੜ ਜਿਹੜੇ ਆ ਜੀ ਉਹ ਵਧੇ ਆ। 5ਵੇਂ ਗੇੜ ਦੇ ਵਿੱਚ 7 ਰਾਜਾਂ ਦੀਆਂ 51 ਜਿਹੜੀਆਂ ਸੀਟਾਂ ਸੀਗੀਆਂ ਉਹਦੇ ਉੱਤੇ ਚੋਣ ਪ੍ਰਕਿਰਿਆ ਜਿਹੜੀ ਸੀਗੀ ਉਹ ਪੂਰੀ ਹੋ ਗਈ। ਚੋਣ ਕਮਿਸ਼ਨ ਦੇ ਜਿਹੜੇ ਅੰਕੜੇ ਨੇ ਉਹਦੇ ਮੁਤਾਬਕ 63.5% ਪੋਲਿੰਗ ਜਿਹੜੀ ਆ ਜੀ ਹੋਈ ਹੈ, ਕੋਈ 63%। ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪੋਲਿੰਗ ਬੂਥ ਦੇ ਉੱਤੇ ਗ੍ਰਨੇਡ ਹਮਲਾ ਹੋਇਆ, ਜਿੱਥੇ ਪੱਛਮੀ ਬੰਗਾਲ ਦੇ ਵਿੱਚ ਬਨਗਾਓ, ਹੁਗਲੀ ਤੇ ਬੈਰਕਪੁਰਾ ਸੀਟਾਂ ਦੇ ਉੱਤੇ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਵਰਕਰਾਂ ਦੇ ਵਿਚਾਲੇ ਝੜਪਾਂ ਦੀਆਂ ਜਿਹੜੀਆਂ ਉਹ ਖਬਰਾਂ ਵੀ ਜਿਹੜੀਆਂ ਸੀਗੀਆਂ ਉਹ ਮਿਲੀਆਂ। ਰਾਜਨਾਥ ਸਿੰਘ, UPA ਦੀ ਚੇਅਰਪਰਸਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਸਮ੍ਰਿਤੀ ਇਰਾਨੀ ਜਿਹੜੇ ਅਹਿਮ ਕੈਂਡੀਡੇਟ ਨੇ ਜਿਨ੍ਹਾਂ ਦੀਆਂ ਜਿਹੜੀ ਕਿਸਮਤ ਆ ਜੀ ਉਹ ਵੋਟਿੰਗ ਮਸ਼ੀਨਾਂ ਦੇ ਵਿੱਚ ਬੰਦ ਜਿਹੜੀ ਉਹ ਹੋ ਗਈ। ਉੱਤਰ ਪ੍ਰਦੇਸ਼ ਦੀਆਂ 14 ਸੀਟਾਂ ਦੇ ਉੱਤੇ 57.33% ਵੋਟਾਂ ਪਈਆਂ। ਔਰ ਜਿਹੜੇ ਜਿਸ ਤੱਕ ਬਾਕੀ ਨੇ ਝਾਰਖੰਡ ਦੀਆਂ 4 ਸੀਟਾਂ ਤੇ ਬਿਹਾਰ ਦੀਆਂ 5 ਸੀਟਾਂ ਦੇ ਵਾਸਤੇ ਝਾਰਖੰਡ ਦੇ ਵਿੱਚ 63.72% ਤੇ 57.88% ਜਿਹੜੀਆਂ ਜੀ ਉਹ ਬਿਹਾਰ ਦੀਆਂ ਸੀਟਾਂ ਦੇ ਵਿੱਚ ਜਿਹੜੀ ਉਹ ਵੋਟ ਪਈ। ਜਿਹੜੇ 8 ਕਰੋੜ ਤੇ 75 ਲੱਖ ਵੋਟਰ ਸੀਗੇ ਉਹਨਾਂ ਨੇ 674 ਉਮੀਦਵਾਰਾਂ ਦਾ ਸਿਆਸੀ ਭਵਿੱਖ ਜਿਹੜਾ ਦੀ ਉਹ ਵੋਟਿੰਗ ਮਸ਼ੀਨਾਂ ਦੇ ਵਿੱਚ ਬੰਦ ਕੀਤਾ। ਇਹਦੀ ਅਹਿਮ ਗੱਲ ਜਿਹੜੀ ਹੈ ਨਾ ਜੀ ਉਹ ਇਹ ਆ ਕਿ 14 ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਤੇ ਕਾਬਜ਼ ਹੈ ਇਹਨੇ 7 ਰਾਜਾਂ ਦੀਆਂ ਇਹਨਾਂ 51 ਸੀਟਾਂ ਦੇ ਵਿੱਚੋਂ 40 ਸੀਟਾਂ ਜਿੱਤੀਆਂ ਸੀ। ਇਹ ਅਹਿਮ ਪੱਖ ਹੈ ਇਹਦਾ। ਔਰ 424 ਸੀਟਾਂ ਦੇ ਉੱਤੇ ਵੋਟਿੰਗ ਦਾ ਅਮਲ ਪੂਰਾ ਹੋ ਗਿਆ। ਬਾਕੀ ਰਹਿੰਦੀਆਂ 117 ਸੀਟਾਂ ਦੇ ਉੱਤੇ 6ਵੇਂ ਤੇ 7ਵੇਂ ਪੜਾਅ ਦੇ ਉੱਤੇ ਵੋਟਾਂ ਪੈਣਗੀਆਂ। 12 ਮਈ ਨੂੰ 6ਵਾਂ ਪੜਾਅ ਹੋਊਗਾ ਤੇ 19 ਮਈ ਨੂੰ ਲਾਸਟ ਜਿਹੜਾ ਉਹ ਪੜਾਅ ਹੋਊਗਾ। ਔਰ ਪੰਜਾਬ ਜਿਹੜਾ ਉਹ ਲਾਸਟ ਪੜਾਅ ਦੇ ਵਿੱਚ ਸ਼ਾਮਲ ਹੈ। ਜੇ ਆਪਾਂ ਥੋੜੀ ਜਿਹੀ ਨਿਗਾਹ ਜਿਹੜੀ ਆ ਜੀ ਉਹ ਓਵਰਆਲ ਨੈਸ਼ਨਲ ਪੱਧਰ ਦੇ ਉੱਤੇ ਮਾਰ ਲਈਏ ਤਾਂ ਇਹਦੇ ਵਿੱਚ ਇੱਕ ਅਹਿਮ ਜਿਹੜਾ ਜੀ ਉਹ ਪੁਆਇੰਟ ਵੇਖਣ ਵਾਲਾ ਇਹ ਆ ਕਿ ਬਿਹਾਰ ਦੇ ਵਿੱਚ ਜਿੱਥੇ ਨਿਤਿਸ਼ ਕੁਮਾਰ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਆ, ਨਿਤਿਸ਼ ਕੁਮਾਰ ਹੁਰੀ ਵਿਟਰੇ ਜਿਹੜਾ ਜੀ ਉਹ ਜਾਪਦੇ ਆ। ਬੇਸ਼ੱਕ ਇਹ ਅਜੇ ਬਹੁਤ ਲੇਟ ਹੋ ਗਿਆ ਕਿ ਜਿਹੜਾ ਜੀ ਉਹਨਾਂ ਦਾ ਹੁਣ ਜਿਹੜਾ ਜੀ ਇਹ ਚੁੱਪ ਰਹਿਣਾ ਕਈ ਸਵਾਲ ਜਿਹੜੇ ਆ ਉਹ ਖੜੇ ਕਰ ਰਿਹਾ। ਪਰ ਅਹਿਮ ਗੱਲ ਇਹ ਆ ਕਿ ਉਹਨਾਂ ਦੀ ਸਟ੍ਰੈਟਜੀ ਜਿਹੜੀ ਆ ਜੀ ਉਹ ਕੀ ਹੋਈ। ਇਹ ਕਿਹਾ ਜਾ ਰਿਹਾ ਕਿ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਹੁਰੀ ਲੂਜ਼ ਕਰ ਰਹੇ ਆ, ਪਰ ਉਹਨਾਂ ਨੂੰ ਸ਼ਾਇਦ ਆਪਣੀ ਗਲਤੀ ਦਾ ਅਹਿਸਾਸ ਜਿਹੜਾ ਜੀ ਉਹ ਬਹੁਤ ਦੇਰ ਦੇ ਨਾਲ ਹੋ ਰਿਹਾ ਜਿਹੜਾ ਉਹ ਪ੍ਰਤੀਤ ਹੁੰਦਾ। ਤੋ ਇਹ ਜਿਹੜੇ 5 ਗੇੜ ਮੁਕੰਮਲ ਹੋ ਗਏ ਜੀ। ਉਸ ਤੋਂ ਬਾਅਦ ਬੇਸ਼ੱਕ ਕਿਆਸ ਅਰਾਈਆਂ ਜਿਹੜੀਆਂ ਉਹ ਕਈ ਤਰ੍ਹਾਂ ਦੀਆਂ ਲੱਗੀ ਜਾਂਦੀਆਂ ਨੇ, ਉਹ ਆਪੋ ਆਪਣੀ ਜਗ੍ਹਾ ਦੇ ਉੱਤੇ ਨੇ, ਪਰ ਜਿਹੜਾ ਵੋਟ ਪਰਸੈਂਟੇਜ ਹੈ ਉਹ ਘਟਣਾ ਇਹ ਕਿਤੇ ਨਾ ਕਿਤੇ ਫਿਕਰਮੰਦੀ ਜਿਹੜੀ ਆ ਜੀ ਉਹ ਕੇਂਦਰ ਵਾਲੀ ਸਰਕਾਰ ਦੀ ਹੋਰ ਵੱਧ ਗਈ ਆ। ਔਰ ਜਿਹੜਾ ਬਿਆਨਾਂ ਦੇ ਵਿੱਚ ਓਛਾਪਣ ਦਿਖਾਇਆ ਜਾ ਰਿਹਾ ਉਹ ਸ਼ਾਇਦ ਇਸੇ ਚੀਜ਼ ਦਾ ਜਿਹੜਾ ਜੀ ਉਹ ਨਤੀਜਾ ਆ ਕਿ ਬੰਦਾ ਜਿਹੜਾ ਉਹ ਬੁਖਲਾਹਟ ਵਾਲੀ ਗੱਲ ਜਿਹੜੀ ਆ ਉਹ ਕਦੋਂ ਕਰਦਾ, ਜਦੋਂ ਉਹਨੂੰ ਲੱਗਦਾ ਆ ਕਿ ਇਹ ਕਹਾਣੀ ਜਿਹੜੀ ਆ ਜੀ ਉਹ ਪਾਸੇ ਜਾ ਰਹੀ ਆ, ਉਲਟ ਜਿਹੜੀ ਜੀ ਉਹ ਜਾ ਰਹੀ ਆ। ਇਸੇ ਕਰਕੇ ਬੋਫਰਜ਼ ਮਾਮਲਾ ਜਿਹੜਾ ਜੀ ਉਹ ਕੱਢ ਰਿਹਾ ਗਿਆ, ਜਿਹਦੇ ਵਿੱਚ ਜਿਹੜੀਆਂ ਅਦਾਲਤਾਂ ਨੇ ਵੱਡੀਆਂ ਉਹਨਾਂ ਨੇ ਉਸ ਮਾਮਲੇ ਦੇ ਵਿੱਚ ਬਹੁਤਿਆਂ ਨੂੰ ਕਲੀਨ ਚਿੱਟ ਜਿਹੜੀ ਆ ਜੀ ਉਹ ਦਿੱਤੀ ਹੋਈ ਹੈ।
ਜੇ ਰਾਫੇਲ ਵਾਲੀ ਗੱਲ ਕਰੋ ਤਾਂ ਕਹਿੰਦੇ ਸੁਰੱਖਿਆ ਦੀ ਗੱਲ ਹੈ, ਜੇ ਰਾਫੇਲ ਵਾਲੀ ਗੱਲ ਜਿਹੜੀ ਆ ਉਹਨੂੰ ਕੱਟਣ ਦੇ ਵਾਸਤੇ ਬੋਫਰਸ ਦੀ ਗੱਲ ਕਰਕੇ ਜਿਹੜੀ ਜੀ ਉਹ ਕਿਹੜੀ ਰਾਸ਼ਟਰਵਾਦ ਜਿਹੜਾ ਜੀ ਉਹ ਸਿੱਧ ਕੀਤਾ ਜਾ ਰਿਹਾ, ਇਹ ਸਮਝਿਆ ਜਾ ਸਕਦਾ। ਜੀ 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 ਬਿਲਕੁਲ। ਤੇ ਅੱਗੇ ਮੋਦੀ ਤੇ ਰਾਹੁਲ ਦੀ ਗੱਲ ਕਰੀਏ ਤਾਂ ਇਹਨਾਂ ਦੀ ਸ਼ਬਦੀ ਜੰਗ ਹੋਰ ਤੇਜ਼ ਹੋਈ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਕਿਉਂਕਿ ਹੁਣ ਆਖਰੀ ਜਿਹੜਾ ਜੀ ਗੇੜ ਆਖਰੀ ਦੌਰ ਵੱਲ ਨੂੰ ਕਹਾਣੀ ਜਿਹੜੀ ਹੈ ਜੀ ਉਹ ਸਟਾਰਟ ਹੋ ਗਈ ਆ। ਤੇ ਜਦੋਂ ਦੋ ਜਿਹੜੇ ਭਰਾ ਰਹਿੰਦੇ ਆ ਤੇ ਬਿਨਾਂ ਕਿਸੇ ਸ਼ੱਕ ਦੇ ਦੋ ਇਹਨਾਂ ਦੇ ਵਿੱਚ ਜਿਹੜਾ ਜੀ ਵਿੱਚ ਦੋਨਾਂ ਸਾਈਡ ਦੇ ਉੱਤੇ ਬਿਆਨ ਜਿਹੜੇ ਆ ਜੀ ਅਹਿਮ ਵੱਡੀਆਂ ਜਿਹੜੀਆਂ ਪਾਰਟੀਆਂ ਉਹਨਾਂ ਦੇ ਬਿਆਨ ਵੱਡੇ ਹੋ ਗਏ ਜਾਂ ਹੋਰ ਵੱਡੇ ਜਿਹੜੇ ਜੀ ਉਹ ਹੋ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ, ਜਦੋਂ ਮੈਂ ਪਹਿਲਾਂ ਵੀ ਇਸ਼ਾਰਾ ਕੀਤਾ ਜੀ, ਉਹਨਾਂ ਨੇ ਜਿਹੜੀ ਆ 2 ਦਿਨ ਪਹਿਲਾਂ ਭ੍ਰਿਸ਼ਟਾਚਾਰੀ ਨੰਬਰ 1 ਜਿਹੜਾ ਉਹ ਗਰਦਾਨਿਆ ਸੀਗਾ ਰਾਜੀਵ ਗਾਂਧੀ ਹੋਰਾਂ ਨੂੰ, ਔਰ ਇਹ ਕਿਹਾ ਸੀਗਾ ਕਿ ਮਿਸਟਰ ਕਲੀਨ ਪ੍ਰਚਾਰਿਆ ਗਿਆ ਸੀਗਾ, ਜਦੋਂ ਕਿ ਉਹ ਮੁਲਕ ਦੇ ਵੱਡੇ ਜਿਹੜਾ ਜੀ ਉਹ ਭ੍ਰਿਸ਼ਟਾਚਾਰੀਆਂ ਦੇ ਵਿੱਚ ਜਿਹੜਾ ਉਹ ਸ਼ਾਮਲ ਸੀਗੇ। ਇਹ ਕਿਹਾ ਸੀਗਾ ਕਿ ਕੁਝ ਦਿਨ ਪਹਿਲਾਂ ਮੈਂ ਨਾਮਦਾਰ ਪਰਿਵਾਰ ਦੇ ਇੱਕ ਮੈਂਬਰ ਨੂੰ ਭ੍ਰਿਸ਼ਟਾਚਾਰੀ ਨੰਬਰ 1 ਆਖਿਆ ਸੀਗਾ, ਤੇ ਇਹਦੇ ਨਾਲ ਜਿਹੜੇ ਵੀ ਕਾਂਗਰਸ ਦੇ ਆਗੂਆਂ ਦੇ ਢਿੱਡ ਦੇ ਵਿੱਚ ਜਿਹੜਾ ਜੀ ਉਹ ਦਰਦ ਹੋਇਆ। ਇਹ ਗੱਲ ਨਰਿੰਦਰ ਮੋਦੀ ਹੋਰੀ ਜਿਹੜੀ ਹੈ ਜੀ ਉਹ ਕਹਿ ਰਹੇ ਨੇ। ਹੁਣ ਉਹਨਾਂ ਨੇ ਇਹ ਗੱਲ ਜਿਹੜੀ ਆਖੀ ਆ ਕਿ ਜਿਹੜੇ ਦੋ ਦੌਰ ਰਹਿੰਦੇ ਆ, ਇਹਦੇ ਵਿੱਚ ਬੋਫਰ ਕਾਂਡ ਦੇ ਉੱਤੇ ਜਾਂ ਰਾਜੀਵ ਗਾਂਧੀ ਦੇ ਨਾਂ ਦੇ ਉੱਤੇ ਚੋਣਾਂ ਜਿਹੜੀਆਂ ਦੀ ਉਹ ਲੜੀਆਂ ਜਾਣ। ਔਰ ਉਹਨਾਂ ਨੇ ਇਹ ਕਿਹਾ ਕਿ ਕਾਂਗਰਸ ਨੇ ਪਿਛਲੇ 70 ਸਾਲਾਂ 'ਚ ਮੁਲਕ ਦੇ ਨਾਲ ਬੇਇਨਸਾਫੀ ਕੀਤੀ ਆ, ਜਦ ਕਿ ਉਹਨਾਂ ਨੇ 5 ਸਾਲਾਂ ਦੇ ਵਿੱਚ ਮੁਲਕ ਨੂੰ ਸਾਫ਼ ਸੁਥਰਾ ਕਰਨ ਦੀ ਕੋਸ਼ਿਸ਼ ਕੀਤੀ ਆ। ਜਦੋਂ 70 ਸਾਲਾਂ ਦੀ ਗੱਲ ਆਉਂਦੀ ਫਿਰ ਇਹ ਹੈਰਾਨਗੀ ਥੋੜ੍ਹੀ ਜਿਹੀ ਹੋ ਜਾਂਦੀ ਆ ਕਿ 70 ਸਾਲ ਤਾਂ ਇਨਕਲੂਡ 6 ਸਾਲ ਅਟਲ ਬਿਹਾਰੀ ਵਾਜਪੇਈ ਹੋਰਾਂ ਦੇ, ਔਰ ਮੌਜੂਦਾ ਜਿਹੜੀ ਸਰਕਾਰ ਚੱਲ ਰਹੀ ਹੈ ਉਹਦੇ ਵੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨੇ। ਦੂਜੇ ਪਾਸੇ ਜਿਹੜੇ ਰਾਹੁਲ ਗਾਂਧੀ ਨੇ, ਉਹਨਾਂ ਨੇ ਵੀ ਆਪਣੀ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਤਿੱਖੀ ਕੀਤੀ ਹੈ, ਔਰ ਇਹ ਗੱਲ ਜਿਹੜੀ ਆਖੀ ਆ ਕਿ ਭਾਰਤੀ ਜਨਤਾ ਪਾਰਟੀ ਔਰ ਖਾਸ ਤੌਰ ਦੇ ਉੱਤੇ ਨਰਿੰਦਰ ਮੋਦੀ ਹੋਰੀ ਬੁਖਲਾ ਗਏ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦੇ ਉੱਤੇ ਜੋ ਕੁਛ ਮਰਜ਼ੀ ਉਹ ਬੋਲੀ ਜਾਣ, ਪਰ ਉਹ ਜਿਹੜਾ ਜੀ ਉਹਨਾਂ ਦੇ ਪੱਧਰ ਦੇ ਉੱਤੇ ਜਾ ਕੇ ਉਹਨਾਂ ਦੇ ਸਵਾਲਾਂ ਦਾ ਜਵਾਬ ਜਿਹੜਾ ਉਹ ਨਹੀਂ ਦੇਣਗੇ। ਸੋ ਅਗਲੇ ਕੁਛ ਦਿਨ ਜਿਹੜੇ ਨੇ, ਉਮੀਦ ਆ ਕਿ ਜਿਵੇਂ ਜਿਵੇਂ ਇਹ ਚੋਣਾਂ ਜਿਹੜੀਆਂ ਦੀ ਆਖਰੀ ਦੌਰ ਵੱਲ ਨੂੰ ਜਾਣਗੀਆਂ, ਤਿਉਂ ਨਵੇਂ ਜਿਹੜੇ ਆ ਜੀ ਕੀਰਤੀਮਾਨ ਸਥਾਪਿਤ ਕਰਨਗੇ ਇਹ ਆਗੂ। ਖਾਸ ਤੌਰ ਦੇ ਉੱਤੇ ਵੱਡੇ ਆਗੂ ਤੋਂ ਜਿਹੜੀ ਦੀ ਉਹ ਜ਼ਿਆਦਾ ਉਮੀਦ ਹੈ, ਕਿਉਂਕਿ ਉਹਨਾਂ ਦਾ ਜਿਹੜਾ ਸਟਾਈਲ ਹੈ ਪ੍ਰਧਾਨ ਮੰਤਰੀ ਹੋਰਾਂ ਦਾ, ਉਹ ਜਿਹੜੀ ਅਸਲ ਗੱਲ ਹੈ ਉਹਨੂੰ ਪਾਸੇ ਕਰਕੇ ਨਵੀਂ ਗੱਲ ਜਿਹੜੀ ਉਹ ਲਿਆ ਕੇ ਸਾਹਮਣੇ ਜਿਹੜਾ ਜੀ ਉਹ ਲਿਆ ਦੇਣਾ ਹੈ। ਭਾਵ ਕਿ ਪਿੱਛੇ ਜੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਜਿਹੜਾ ਇੱਕ ਉਦੋਂ ਦੇ ਪ੍ਰਧਾਨ ਮੰਤਰੀ ਸਨ, ਉਹ ਜਦੋਂ ਗੰਗਾ ਦੇ ਦਰਸ਼ਨ ਕਰਨ ਗਏ ਤੇ ਉੱਥੇ ਭਗਦੜ ਮਚ ਗਈ। ਬਾਅਦ ਦੇ ਵਿੱਚ ਉਹ ਸਾਰੀਆਂ ਰਿਪੋਰਟਾਂ ਜਿਹੜੀਆਂ ਦੀ ਉਹ ਸਾਹਮਣੇ ਆ ਗਈਆਂ ਵੀ ਉਸ ਟਾਈਮ ਤਾਂ ਉਹ ਪਾਰਲੀਮੈਂਟ ਦੇ ਵਿੱਚ ਸੀ, ਉੱਥੇ ਤਾਂ ਰਾਸ਼ਟਰਪਤੀ ਗਏ ਸੀਗੇ। ਭਾਵ ਕਿ ਜਿਹੜਾ ਕੁਛ ਵੀ ਬਣਾ ਕੇ ਜਿਹੜਾ ਜੀ ਉਹ ਪੇਸ਼ ਕਰ ਦੇਣਾ, ਇਹ ਆਪਣੇ ਆਪ ਦੇ ਵਿੱਚ ਹੈਰਾਨਗੀ ਵਾਲੀ ਗੱਲ ਹੀ ਆ। ਤਾਂ ਮੈਂ ਕਿਹਾ ਜੀ ਕਿ ਹੋਰ ਨਿਵਾਣਾ ਨੂੰ ਛੂਹਣਗੇ ਬਿਆਨ ਜਿਹੜੇ ਜੀ ਜਿਉਂ-ਜਿਉਂ ਇਹ ਚੋਣਾਂ ਜਿਹੜੀਆਂ ਉਹ ਮੁਕੰਮਲ ਹੋਣ ਵੱਲ ਨੂੰ ਵਧਣਗੀਆਂ। ਜੀ ਜੀ ਬਿਲਕੁਲ, ਬੜਾ ਕੁਛ ਹੋਊਗਾ ਜੀ ਹਜੇ। ਤੇ ਅੱਗੇ ਇਹਨਾਂ ਪਾਰਟੀਆਂ ਦੀਆਂ ਗੱਲਾਂ ਕਰਦੇ ਆ, ਤੇ ਜਦੋਂ ਇਹ ਵੋਟਾਂ ਮੰਗਣ ਜਾਂਦੇ ਆ ਉਸ ਵੇਲੇ ਹੁਣ ਮੁਸ਼ਕਿਲਾਂ ਪੈਦਾ ਹੋ ਰਹੀਆਂ, ਕਿਉਂਕਿ ਚੰਗੀ ਖਬਰ ਇਹ ਆ ਕਿ ਲੋਕਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਵਾਅਦੇ ਤਾਂ ਬਹੁਤ ਕਰ ਲੈਂਦੇ ਆ, ਜਿਹੜੇ ਵਾਅਦੇ ਪੂਰੇ ਨਹੀਂ ਹੋਏ ਤਾਂ ਹੁਣ ਇਹ ਇਹਨਾਂ ਨੂੰ ਤੰਗ ਕਰ ਰਹੇ ਆ ਕਾਂਗਰਸੀਆਂ ਨੂੰ। ਬਿਲਕੁਲ ਜੀ, ਐਕਚੁਅਲੀ ਲੋਕਾਂ ਦੇ ਮਨਾਂ ਦੇ ਅੰਦਰ ਜਿਹੜੇ ਆ ਜੀ ਉਹ ਸਵਾਲ ਵੱਡੇ ਹੋ ਰਹੇ ਆ। ਇਸੇ ਕਰਕੇ ਖਿਜੇ ਹੋਏ ਹੁਣ ਤਾਂ ਥੱਪੜ ਵੀ ਮਾਰਨ ਲੱਗ ਗਏ। ਕੁੱਟਮਾਰ ਜਿਹੜੀ ਆ ਜੀ ਉਹ ਕਈਆਂ ਦੀ ਹੋਈ ਆ, ਜਿਹੜੇ ਨਾਲ ਦੇ ਫੀਲੇ ਆ ਉਹ ਕੁੱਟਮਾਰ ਵੀ ਜਿਹੜੀ ਦੀ ਉਹ ਕਰ ਰਹੇ ਆ। ਜਿੰਨੀ ਕੁੱਟਮਾਰ ਹੋ ਰਹੀ ਆ, ਜਿੰਨਾ ਜਿਹੜਾ ਜੀ ਇਹ ਰੌਲਾ ਪਾ ਰਹੇ ਆ, ਉਦੋਂ ਬਾਅਦ ਓਨਾ ਹੀ ਇਹ ਕੰਮ ਜਿਹੜਾ ਜੀ ਉਹ ਵੱਧਦਾ ਤੁਰਿਆ ਜਾ ਰਿਹਾ। ਜਿੱਥੇ ਰਜਿੰਦਰ ਕੌਰ ਭੱਠਲ ਹੋਰਾਂ ਨੇ ਥੱਪੜ ਮਾਰਤਾ ਸੀ ਇੱਕ ਨੌਜਵਾਨ ਨੂੰ, ਉਹ ਪਿੰਡ ਵਾਲੇ ਇਕੱਠੇ ਹੋ ਗਏ ਜੀ, ਯੂਨਾਈਟ ਹੋ ਗਏ, ਕਹਿੰਦੇ ਨਾ ਮਾਫੀ ਮੰਗੀ ਤੇ ਅਸੀਂ ਇੱਥੇ ਬੂਥ ਤੱਕ ਨਹੀਂ ਜਿਹੜਾ ਜੀ ਉਹ ਲੱਗਣ ਦੇਣਾ ਕਾਂਗਰਸ ਪਾਰਟੀ ਦਾ। ਔਰ ਉਹ ਇਹ ਵੀ ਕਹਿੰਦੇ ਆ ਕਿ ਸਵਾਲ ਹੀ ਪੁੱਛਿਆ ਸੀਗਾ, ਔਰ ਉਹ ਹਾਈਲੀ ਐਜੂਕੇਟਡ ਮੁੰਡਾ ਜਿਹਨੇ ਇਹ ਸਵਾਲ ਪੁੱਛਿਆ ਸੀਗਾ, ਉਹ ਕਹਿੰਦੇ ਆ ਕਿ ਥੱਪੜ ਕਿਵੇਂ ਉਹਨੂੰ ਜਿਹੜਾ ਜੀ ਉਹ ਮਾਰ ਦਿੱਤਾ। ਦੂਜੇ ਪਾਸੇ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਦੇ ਵਾਸਤੇ ਮੁਸ਼ਕਲ ਜਿਹੜੀ ਆ ਜੀ ਉਹ ਬਣ ਰਹੀ ਆ। ਥਾਂ ਦੇ ਉੱਤੇ ਘੇਰੇ ਜਾ ਰਹੇ ਜਿਹੜੇ ਉਮੀਦਵਾਰ ਨੇ ਉਹਨਾਂ ਤੋਂ ਸਵਾਲ ਕੀਤੇ ਜਾ ਰਹੇ ਆ। ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਕਈ ਵਾਰੀ ਘਿਰ ਚੁੱਕੇ ਆ,
ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਹੁਰੀ ਜਿਹੜਾ ਜੀ ਉਹ ਘਰੇ ਆ, ਸੰਤੋਸ਼ ਚੌਧਰੀ ਹੁਰੀ ਉਹਨਾਂ ਨੂੰ ਜਿਹੜਾ ਜੀ ਉਹ ਘੇਰਿਆ ਗਿਆ। ਪਿਛਲੇ ਦਿਨੀ ਇੱਥੇ ਹਲਕਾ ਸ਼ਤਰਾਣਾ ਦੇ ਵਿੱਚ ਇੱਥੋਂ ਦੇ MLA ਨੇ, ਉਹਨਾਂ ਨੂੰ ਲੋਕਾਂ ਨੇ ਜਿਹੜਾ ਸੀਗਾ ਉਹ ਘੇਰ ਲਿਆ। ਜਿਹੜਾ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਉਹਦੇ ਵਿੱਚ ਜਿਹੜੇ ਵਾਅਦੇ ਕੀਤੇ ਸੀਗੇ ਉਹ ਹੁਣ ਭੁਗਤਣੇ ਪੈ ਰਹੇ ਆ। ਉਦੋਂ ਇੱਕ ਗੱਲ ਵੱਡੀ ਪ੍ਰਚਾਰੀ ਗਈ ਸੀ ਕਿ ਜਿਹੜਾ ਚੋਣ ਮੈਨੀਫੈਸਟੋ ਸੀਗਾ ਉਹਦੇ ਵਿੱਚ ਕੈਪਟਨ ਦੇ 9 ਨੁਕਤੇ ਇਹ ਪ੍ਰਚਾਰਿਆ ਗਿਆ ਸੀਗਾ। ਇਹਨਾਂ 9 ਨੁਕਤਿਆਂ ਦੇ ਵਿੱਚ ਜਿਹੜੀਆਂ ਅਹਿਮ ਗੱਲਾਂ ਸਨ ਜੀ ਉਹਨੂੰ ਲੈ ਕੇ ਲੋਕ ਸਵਾਲ ਕਰ ਰਹੇ ਆ। ਚੋਣ ਮੈਨੀਫੈਸਟੋ ਦੇ ਮੁੱਖ ਪੰਨੇ ਦੇ ਉੱਤੇ ਸੂਬੇ ਦੇ ਅਹਿਮ ਮਸਲਿਆਂ ਨੂੰ ਉਭਾਰ ਕੇ ਪੇਸ਼ ਕੀਤਾ ਗਿਆ ਸੀ। ਇਹ ਕਿਹਾ ਗਿਆ ਸੀਗਾ ਕਿ ਕੈਪਟਨ ਦੇ 9 ਨੁਕਤੇ ਨਵਾਂ ਨਰੋਆ ਪੰਜਾਬ ਸਿਰਜਣਗੇ। ਜਦੋਂ ਕਿ ਇਹ ਸਾਰਾ ਕੁਝ ਕਾਗਜ਼ਾਂ ਤੱਕ ਰਹਿ ਗਿਆ, ਲੋਕ ਜਿਹੜੇ ਆ ਉਹ ਸਵਾਲ ਕਰਦੇ ਆ ਕਿ ਦੱਸੋ ਇਹਨਾਂ ਦੇ ਵਿੱਚੋਂ ਕੀ ਹੋਇਆ। ਲੋਕ ਸਵਾਲ ਕਰਦੇ ਆ ਘਰ ਘਰ ਨੌਕਰੀ ਦਾ ਜਿਹੜਾ ਜੀ ਉਹ ਕੀ ਬਣਿਆ, ਕਿਉਂਕਿ 9 ਨੁਕਤਿਆਂ ਦੇ ਵਿੱਚ ਇਹ ਗੱਲ ਆਖੀ ਗਈ ਸੀਗੀ ਕਿ 17 ਤੋਂ ਲੈ ਕੇ 22 ਤੱਕ ਪਰਿਵਾਰ ਦੇ ਘੱਟੋ ਘੱਟ ਇੱਕ ਮੈਂਬਰ ਨੂੰ ਨੌਕਰੀ ਜਿਹੜੀ ਆ ਉਹ ਦਿੱਤੀ ਜਾਊਗੀ। ਇਹ ਵੀ ਵਾਅਦਾ ਇਹਦੇ ਵਿੱਚ ਕੀਤਾ ਗਿਆ ਸੀਗਾ ਕਿ ਜੇ ਨੌਕਰੀ ਜਿੰਨੀ ਦੇਰ ਤੱਕ ਬੇਰੁਜ਼ਗਾਰਾਂ ਨੂੰ ਨਹੀਂ ਮਿਲਦੀ ਉਦੋਂ ਤੱਕ 2500 ਰੁਪਈਆ ਮਹੀਨੇ ਦਾ ਭੱਤਾ ਦਿੱਤਾ ਜਾਊਗਾ, ਜਿਹਦੇ ਕਰਕੇ ਲੱਖਾਂ ਬੇਰੁਜ਼ਗਾਰ ਨੌਜਵਾਨ ਜਿਹੜੇ ਨੇ ਉਹ ਕਈ ਸਾਲਾਂ ਤੋਂ ਠੇਕੇ ਦੇ ਉੱਤੇ ਭੋਰਾ ਤਨਖਾਹਾਂ ਦੇ ਉੱਤੇ ਕੰਮ ਕਰਦੇ ਜਿਹੜੇ ਜੀ ਉਹ ਨਜ਼ਰ ਆ ਰਹੇ ਆ। ਔਰ ਲੋਕ ਕਹਿੰਦੇ ਆ ਕਿ ਸਾਨੂੰ ਠਿੱਠ ਕੀਤਾ ਗਿਆ। ਦੂਜੇ ਪਾਸੇ ਹਜ਼ਾਰਾਂ ਮੁਲਾਜ਼ਮ ਜਿਹੜੇ ਉਹਨਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਗਿਆ ਸੀਗਾ। 25 ਮਹੀਨਿਆਂ ਦੇ ਦੌਰਾਨ ਲਾਰੇ ਜਿਹੜੇ ਆ ਜੀ ਉਹ ਮਿਲੇ ਆ। ਟੀਚਰ ਜਿਹੜੇ ਆ ਉਹਨਾਂ ਨੂੰ ਜਿਵੇਂ ਤਨਖਾਹਾਂ ਜਿਹੜੀਆਂ ਜੀ ਉਹ ਘਟਾ ਦਿੱਤੀਆਂ ਗਈਆਂ। ਵੱਡੇ ਸਵਾਲ ਜਿਹੜੇ ਜੀ ਉਹ ਲੋਕੀ ਕਰ ਰਹੇ ਆ। ਲੋਕ ਬੇਅਦਬੀ ਵਾਲੇ ਮਾਮਲੇ ਦੇ ਉੱਤੇ ਵੀ ਸਵਾਲ ਜਿਹੜੇ ਆ ਉਹ ਕਰਨ ਲੱਗੇ ਆ। ਨਸ਼ੇ ਵਾਲੇ ਮਾਮਲੇ ਦੇ ਉੱਤੇ ਵੀ ਜਿਹੜੇ ਆ ਉਹ ਸਵਾਲ ਹੋ ਰਹੇ ਆ। ਬੇਅਦਬੀ ਵਾਲੇ ਮਾਮਲੇ ਦੇ ਉੱਤੇ ਕੈਪਟਨ ਸਾਹਿਬ ਜਿਹੜਾ ਜੀ ਉਹਨੂੰ ਵਧਾ ਰਹੇ ਆ ਥਾਂ ਦੇ ਉੱਤੇ। ਇਹ ਕਹਿ ਰਹੇ ਆ ਕਿ ਬਸ ਚੋਣਾਂ ਤੱਕ ਉਡੀਕ ਕਰੋ, ਉਦੋਂ ਬਾਅਦ ਅਸੀਂ ਜਿਹੜੇ IG ਨੇ ਕੁੰਵਰ ਵਿਜੇ ਪ੍ਰਤਾਪ ਹੁਰੀ ਉਹਨਾਂ ਨੂੰ ਲੈ ਆਉਣਾ ਤੇ ਨਾਲ ਦੀ ਨਾਲ ਇਹ ਮੁਕੰਮਲ ਹੋ ਜਾਣੀ ਹੈ ਜਾਂਚ। ਇਹ ਗੱਲ ਪ੍ਰਚਾਰ ਰਹੇ ਆ। ਪਰ ਇੱਥੇ ਇੱਕ ਅਹਿਮ ਪੁਆਇੰਟ ਜਿਹੜਾ ਜੀ ਉਹ ਇਹ ਆ ਕਿ ਕੁੰਵਰ ਵਿਜੇ ਪ੍ਰਤਾਪ ਹੁਰੀ ਸਾਈਡ ਤੇ ਗਏ ਆ। ਕਿਸੇ ਅਦਾਲਤ ਨੇ SIT ਤੇ ਤਾਂ ਰੋਕ ਨਹੀਂ ਲਾਈ। SIT ਦੀ ਜਿਹੜੀ ਚੱਲ ਰਹੀ ਜਾਂਚ ਆ ਉਹਦੇ ਉੱਤੇ ਤਾਂ ਰੋਕ ਨਹੀਂ ਲਾਈ। ਕੀ ਕੁੰਵਰ ਵਿਜੇ ਪ੍ਰਤਾਪ ਹੁਰੀ ਆਲ ਐਂਡ ਆਲ ਸੀਗੇ? ਇਹ ਉਹਨਾਂ ਨੂੰ ਭਨਾਉਣ ਦੇ ਜਿਹੜੇ ਆ ਜੀ ਉਹ ਯਤਨ ਹੈ। ਔਰ SIT ਜਿਹਦੇ ਵਿੱਚ ਬਾਕੀ ਜਿਹੜੇ ਆਫੀਸਰ ਨੇ ਉਹ ਚੁੱਪ ਕਿਉਂ ਕਰ ਗਏ? ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਅਕਾਲੀ ਦਲ ਦੇ ਵੱਲੋਂ ਕਰਵਾਈ ਗਈ ਬਦਲੀ ਤੋਂ ਬਾਅਦ ਇਹ ਅਹਿਮ ਜਿਹੜੇ ਜੀ ਉਹ ਸਵਾਲ ਨੇ। ਨੁਕਤੇ ਉਦੋਂ ਜਿਹੜੇ ਦਿੱਤੇ ਗਏ ਸੀ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਸੀ ਕਿ ਐਡੀ ਵੱਡੀ ਮੁਸੀਬਤ ਬਣ ਕੇ ਜਿਹੜਾ ਜੀ ਉਹ ਮੌਜੂਦਾ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਸਾਹਮਣੇ ਆ ਜਾਣਗੇ। ਤੇ ਚੰਗੀ ਗੱਲ ਇਹੀ ਆ ਜੀ, ਇਹ ਤੰਦਰੁਸਤ ਰੁਝਾਨ ਹੈ ਜਿਹੜਾ ਲੋਕਾਂ ਦੇ ਵਿੱਚ ਸ਼ੁਰੂ ਹੋਇਆ ਕਿ ਲੋਕ ਲਗਾਤਾਰ ਸਵਾਲ ਜਿਹੜਾ ਜੀ ਉਹ ਕਰ ਰਹੇ ਆ। ਔਰ ਇਹ ਸਵਾਲ ਉਭਾਰਨ ਦੇ ਵਾਸਤੇ ਉਹਨਾਂ ਨੂੰ ਕਿਸੇ ਵਿਕਾਊ ਚੈਨਲ ਜਾਂ ਕਿਸੇ ਅਖਬਾਰ ਦਾ ਸਹਾਰਾ ਨਹੀਂ ਲੈਣਾ ਪੈ ਰਿਹਾ, ਬਲਕਿ ਸੋਸ਼ਲ ਮੀਡੀਆ ਇੱਥੇ ਉਹਨਾਂ ਦੇ ਵਾਸਤੇ ਤੁਸੀਂ ਕਹਿ ਰਹੇ ਹੋ ਕਿ ਇੱਕ ਆਕਸੀਜਨ ਦਾ ਕੰਮ ਕਰ ਰਿਹਾ ਹੈ। ਜੀ ਬਿਲਕੁਲ। ਹਾਂ, ਤੇ ਅੱਗੇ ਗੱਲ ਕਰਦੇ ਆ। ਬਾਕੀ ਮੁੱਦੇ ਤਾਂ ਛਾਉਂਦੇ ਆ। ਕਿਸਾਨਾਂ ਦਾ ਮੁੱਦਾ ਹੈ ਜਿਹੜਾ ਉਹ ਕੀ ਕੋਈ ਪਾਰਟੀ ਛੋ ਰਹੀ ਆ? ਦੇਖੋ, ਜਿਹੜੇ ਛੋਟੇ ਕਿਸਾਨ ਨੇ ਉਹ ਤਾਂ ਜਿਹੜਾ ਜੀ ਉਹ ਤੇਜ਼ੀ ਦੇ ਨਾਲ ਖਤਮ ਹੋ ਰਹੇ ਆ ਜੀ। ਕਿਸਾਨਾਂ ਜਿਹੜੇ ਖੁਦਕੁਸ਼ੀ ਕਰ ਗਏ ਪੀੜਤ ਪਰਿਵਾਰ ਨੇ ਉਹਨਾਂ ਦੇ ਕੀ ਹਾਲਾਤ ਆ ਆਪਾਂ ਪਿਛਲੇ ਕਈ ਦਿਨਾਂ ਤੋਂ ਜਿਹੜੇ ਆ ਜੀ ਉਹ ਦੱਸੇ ਆ। ਇੱਕ ਵਿਧਵਾ ਵੀਰਪਾਲ ਕੌਰ ਨੂੰ ਬਠਿੰਡੇ ਦੀਆਂ ਚੋਣਾਂ ਦੇ ਵਿੱਚ ਕਿਉਂ ਕੁੱਦਣਾ ਪਿਆ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਉਹਦੇ ਘਰ ਦੇ 3 ਜੀ ਖੁਦਕੁਸ਼ੀ ਕਰ ਗਏ। ਉਹਨੂੰ ਕੀ ਲੋੜ ਸੀ? ਉਹਨੂੰ ਕੀ ਪਤਾ ਲੋਕ ਸਭਾ ਕੀ ਹੁੰਦਾ, ਲੋਕ ਸਭਾ ਦਾ ਹਲਕਾ ਕਿੱਡਾ ਹੁੰਦਾ, ਉਹਦੇ ਵਿੱਚ ਕਿੰਨੇ ਵਿਧਾਨ ਸਭਾ ਦੇ ਹਲਕੇ ਪੈਂਦੇ ਆ, ਉਹਦੇ ਵਿੱਚ ਕਿਹੜੀ ਕਾਸਟ ਦੇ ਕਿੰਨੇ ਵੋਟ ਨੇ, ਇਹ ਵੋਟਾਂ ਕਿਵੇਂ ਜਿਹੜੀਆਂ ਉਹ ਲਈਆਂ ਜਾਂਦੀਆਂ ਨੇ, ਵੱਡੀਆਂ ਸਿਆਸੀ ਪਾਰਟੀਆਂ ਇਹ ਵੋਟਾਂ ਕਿਵੇਂ ਖਰੀਦਦੀਆਂ ਨੇ। ਵੀਰਪਾਲ ਕੌਰ ਨੂੰ ਨਹੀਂ ਪਤਾ, ਪਰ ਉਹਦਾ ਚੋਣ ਮੈਦਾਨ ਦੇ ਵਿੱਚ ਆਉਣ ਦਾ ਇੱਕੋ ਮਕਸਦ ਹੈ ਕਿ ਅਸੀਂ ਵੀ ਇੱਕ ਇਸ ਸੁਸਾਇਟੀ ਦਾ ਹਿੱਸਾ ਆ। ਜਿਹੜੇ ਵਿਧਵਾ ਜਿਹੜੀਆਂ ਔਰਤਾਂ ਨੇ ਜਿਨ੍ਹਾਂ ਦੇ ਜਿਹੜੇ ਘਰ ਦੇ ਜੀ ਨੇ ਉਹ ਖੁਦਕੁਸ਼ੀਆਂ ਕਰ ਗਏ ਨੇ, ਇਹ ਕੋਈ ਇੱਕ ਪਰਿਵਾਰ ਨਹੀਂ, ਥਾਂ ਦੇ ਉੱਤੇ ਅਜਿਹੀਆਂ ਵਿਧਵਾਵਾਂ ਜਿਹੜੀਆਂ ਦੀ ਹੈਗੀਆਂ। ਸੁਖਵਿੰਦਰ ਕੌਰ ਹੈ, ਉਹਦੇ ਪੰਜਾਬ ਦੇ ਖੇਤਾਂ ਦਾ ਰਿਸਦਾ ਉਹ ਜਿਹੜਾ ਉਹ ਇੱਕ ਜ਼ਖਮ ਹੈ। ਇਹਦੇ ਕਾਮੇ ਪਰਿਵਾਰ ਦੀ ਨੂੰਹ ਦੇ ਕੋਲੇ ਸਿਰਫ ਸਾਹ ਬਚੇ ਨੇ ਜੇ ਪ੍ਰਾਪਰਟੀ ਦੀ ਗੱਲ ਕਰਨੀ ਹੋਵੇ। ਉਹਦਾ ਕਿਸਾਨ ਜਿਹੜਾ ਪਤੀ ਸੀ ਖੁਦਕੁਸ਼ੀ ਕਰ ਗਿਆ। ਨੌਜਵਾਨ ਪੁੱਤ ਜਿਹੜਾ ਜੀ ਉਹ ਆਪਣੀ ਸੁੱਧ ਬੁੱਧ ਗਵਾ ਬੈਠਾ। ਜਿਹੜਾ ਪਰਿਵਾਰ ਖੇਤਾਂ ਦਾ ਹੀਰੋ ਸੀਗਾ ਜ਼ੀਰੋ ਹੋ ਗਿਆ।
ਆਸ਼ਰਮ ਦੇ ਵਿੱਚ ਰਹਿੰਦੀ ਇਹ ਜਿਹੜੀ ਬਿਰਧ ਔਰਤ ਹੈ, ਉਹਦੇ 2 ਪੁੱਤਾਂ ਨੂੰ ਇਸ ਆਸ਼ਰਮ ਨੇ ਢੋਈ ਦਿੱਤੀ ਹੈ। ਸੁਖਵਿੰਦਰ ਕੌਰ ਕੱਲੀ ਨਹੀਂ ਹੈ ਜਿਹਦਾ ਪੁੱਤ ਡਿਪਰੈਸ਼ਨ ਦੇ ਵਿੱਚ ਹੈ। ਮੋਗੇ ਦੇ ਪਿੰਡ ਮਾਲਾ ਖੁਰਦ ਦੇ ਖੇਤਾਂ ਦੇ ਕਮਰੇ ਦੇ ਵਿੱਚ 3 ਜੀ ਕਈ ਮਹੀਨਿਆਂ ਤੋਂ ਬੇਸੁੱਧ ਪਏ ਨੇ, ਜਿਹਦੇ ਤੋਂ ਪਿੰਡ ਵਾਸੀ ਅਣਜਾਣ ਨੇ। ਪਿੰਡ ਦੇ ਨੌਜਵਾਨਾਂ ਨੂੰ ਭਿਣਕ ਪਈ ਤਾਂ ਉਹਨਾਂ ਨੂੰ ਆਸ਼ਰਮ ਉਹ ਛੱਡ ਆਏ। ਪੰਜਾਬ ਦੇ ਕਿਸਾਨਾਂ ਦੀ ਜਨਮ ਕੁੰਡਲੀ ਦੱਸਣ ਲਈ ਅਰਧ ਪਾਗਲ ਅਵਸਥਾ ਦੇ ਵਿੱਚ ਇਹ ਤਿੰਨੇ ਦੇ ਤਿੰਨੇ ਜੀ ਇਸ ਆਸ਼ਰਮ ਦੇ ਵਿੱਚ ਪਏ ਨੇ। ਇਹ ਹਾਲਾਤ ਕਿਸੇ ਇੱਕ ਪਿੰਡ ਦੇ ਨੀਗੇ, ਇੱਕ ਪਰਿਵਾਰ ਦੇ ਨੀਗੇ, ਕਿਉਂਕਿ ਜਿਹੜੇ ਨਾਰਥ ਅਮਰੀਕਾ ਦੇ ਵਿੱਚ ਜਿਹੜੇ ਲਫ਼ਜ਼ ਕੁਝ ਇੰਗਲਿਸ਼ ਦੇ ਜਿਹੜੇ ਪ੍ਰਚਲਿਤ ਨੇ ਕਿ ਜਦੋਂ ਰਿਸੈਸ਼ਨ ਆਉਂਦਾ, ਜੇ ਉਹ ਰਿਸੈਸ਼ਨ ਕੁਝ ਸਾਲਾਂ ਦੇ ਵਾਸਤੇ ਰਹਿ ਜਾਂਦਾ ਤੇ ਫਿਰ ਉਹ ਡਿਪਰੈਸ਼ਨ ਦਾ ਰੂਪ ਧਾਰਨ ਕਰ ਲੈਂਦਾ। ਜਿਹੜੇ ਇਹ ਛੋਟੇ ਕਿਸਾਨ ਨੇ ਉਹਨਾਂ ਨੂੰ ਇਸ ਲਫ਼ਜ਼ ਦਾ ਨਹੀਂ ਪਤਾ ਕਿ ਰਿਸੈਸ਼ਨ ਕੀ ਹੈ ਤੇ ਉਹ ਡਿਪਰੈਸ਼ਨ ਦੇ ਵਿੱਚ ਕਿਵੇਂ ਤਬਦੀਲ ਹੋ ਜਾਂਦਾ। ਇਹ ਇੱਕ ਬਹੁਤ ਵੱਡਾ ਅਹਿਮ ਪੁਆਇੰਟ ਹੈ ਕਿ ਰਿਸੈਸ਼ਨ ਦਾ ਸ਼ਿਕਾਰ ਹੋਏ ਇਹ ਕਿਸਾਨ, ਜਿਨ੍ਹਾਂ ਨੂੰ ਸਮੇਂ-ਸਮੇਂ ਦੇ ਉੱਤੇ ਦਿੱਤਾ ਕੀ ਗਿਆ, ਸਿਰਫ ਲਾਰੇ ਤੇ ਵਾਅਦੇ, ਇਸ ਤੋਂ ਵੱਧ ਉਹਨਾਂ ਨੂੰ ਹੋਰ ਕੁਝ ਵੀ ਨਹੀਂ ਦਿੱਤਾ ਗਿਆ। ਜਦੋਂ ਜਿਹੜੀਆਂ ਨਕਲੀ ਰੇਹਾਂ ਸਪਰੇਆਂ ਸੀ ਉਹ ਆ ਗਈਆਂ, ਕਰੋੜਾਂ ਅਰਬਾਂ ਰੁਪਈਏ ਬਣਾਉਣ ਵਾਲੇ ਜਿਹੜੇ ਸੀਗੇ ਜੀ ਉਹ ਚੁੱਗ ਗਏ ਸਾਰਾ ਕੁਝ। ਜਦੋਂ ਸਰਕਾਰਾਂ ਬਦਲੀਆਂ ਉਦੋਂ ਇਹ ਵਾਅਦੇ ਕੀਤੇ ਗਏ ਕਿ ਇਹ ਸਾਰਾ ਕੁਝ ਸਾਹਮਣੇ ਲਿਆਂਦਾ ਜਾਊਗਾ। ਅੱਜ ਭੁੱਲ ਗਿਆ ਬਹੁਤਿਆਂ ਨੂੰ ਕਿ ਇਹ ਨਕਲੀ ਸਪਰੇਆਂ ਵੇਚਣ ਵਾਲੇ ਕੌਣ ਲੋਕ ਸਨ, ਉਹਨਾਂ ਨੇ ਕਿੰਨਾ ਪੈਸਾ ਬਣਾਇਆ ਤੇ ਉਹਦਾ ਸ਼ਿਕਾਰ ਹੋਏ ਲੋਕ ਕਿੰਨੇ ਸੀਗੇ ਉਹ ਖੁਦਕੁਸ਼ੀਆਂ ਕਰ ਗਏ। ਉਹ ਅੱਜ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ। ਪਿਛਲੇ ਦਿਨੀ ਜਦੋਂ ਬਠਿੰਡਾ ਦੇ ਵਿੱਚ ਮੈਂ ਆਪਣੇ ਅੱਖੀ ਜਿਹੜਾ ਜੀ ਉਹ ਤੱਕਿਆ ਕਿ ਜਿਹੜੀਆਂ ਇਹ ਵਿਧਵਾਵਾਂ ਦਾ ਇਕੱਠ ਹੋਇਆ ਸੀ, ਉਹਨਾਂ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਨਹੀਂ ਪਤਾ ਕਿ ਇਹ ਦਿਓ ਕੱਦ ਬਿਲਡਿੰਗ ਜਿਹੜੀ ਬਠਿੰਡੇ ਦੇ ਵਿੱਚ ਖੜੀ ਆ, ਜਿੱਥੇ 2 ਵਿਧਵਾਵਾਂ ਅੰਦਰ ਕਾਗਜ਼ ਦਾਖਲ ਕਰਨ ਗਈਆਂ ਸੀ, ਇਸ ਬਿਲਡਿੰਗ ਦੇ ਵਿੱਚ ਕਿਹੜੇ-ਕਿਹੜੇ ਦਫ਼ਤਰ ਆ, ਉਹਨਾਂ ਨੂੰ ਤਾਂ ਕੋਈ ਚੁੱਕ ਕੇ ਲੈ ਜਾਵੇ ਤੇ ਉਹ ਉੱਥੇ ਵਿਚਾਰੀਆਂ ਪਹੁੰਚ ਜਾਂਦੀਆਂ ਨੇ। ਜਿਵੇਂ ਪਿੰਡ ਦੇ ਨੌਜਵਾਨ ਇਹ ਔਰਤ ਤੇ ਉਹਦੇ ਜਿਹੜੇ ਸੁੱਧ ਬੁੱਧ ਗਵਾ ਚੁੱਕੇ ਮੁੰਡਿਆਂ ਨੂੰ ਜਿਹੜਾ ਜੀ ਉਹ ਬਿਰਧ ਆਸ਼ਰਮ ਦੇ ਵਿੱਚ ਜਾਂ ਆਸ਼ਰਮ ਦੇ ਵਿੱਚ ਜਿਹੜਾ ਸੀ ਉਹ ਛੱਡ ਆਏ। ਸਵਾਲ ਇਹ ਆ ਕਿ ਕਿੰਨੇ ਕੁ ਆਸ਼ਰਮ ਨੇ ਜਿਹੜੇ ਅਜਿਹੇ ਪਰਿਵਾਰਾਂ ਨੂੰ ਝੱਲਣਗੇ ਤੇ ਕਿੰਨੇ ਕੁ ਨੌਜਵਾਨ ਨੇ ਜਿਹੜੇ ਆਪਣੇ ਆਲੇ ਦੁਆਲੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਇਹਨਾਂ ਛੋਟੇ ਕਿਸਾਨਾਂ ਦੀ ਸੁੱਧ ਬੁੱਧ ਜਿਹੜੀ ਜੀ ਉਹ ਲੈ ਲੈਣਗੇ। ਪੰਜਾਬ ਸਿਓ ਜਿਹੜਾ ਕਿ ਕਿਸੇ ਸਮੇਂ ਇਸ ਗੱਲ ਦੀ ਗਵਾਹੀ ਜਿਹੜੀ ਉਹ ਭਰਦਾ ਰਿਹਾ ਕਿ ਵੱਡੀਆਂ ਐਜੀਟੇਸ਼ਨ ਦੇ ਵਿੱਚ ਇਹਦਾ ਹੱਥ ਰਿਹਾ। ਲੜਾਕੂ ਯੋਧੇ ਜਿਹੜੇ ਜੀ ਉਹ ਲੋਕ ਮੰਨੇ ਜਾਂਦੇ ਹੁੰਦੇ ਸਨ। ਅੱਜ ਜਿਹੜੇ ਹਾਲਾਤ ਇਹ ਨੇ, ਜ਼ਮੀਰਾਂ ਵਿਕ ਗਈਆਂ ਸਿਆਸਤਦਾਨਾਂ ਦੀਆਂ, ਉਹਨਾਂ ਨੂੰ ਜਿਤਾਉਣ ਵਾਲੇ ਲੋਕ, ਉਹਨਾਂ ਦੇ ਵਾਸਤੇ ਲੜਨ ਵਾਲੇ ਲੋਕ, ਉਹਨਾਂ ਦੇ ਵਾਸਤੇ ਪੈਸੇ ਲਾਉਣ ਵਾਲੇ ਲੋਕ ਅੱਜ ਸਿਰਫ ਜਲਸੇ ਮੁਜ਼ਾਹਰੇ ਕਰੀ ਜਾਂਦੇ ਨੇ, ਕਿਉਂਕਿ ਇਹ ਲੋਕ ਜਿੱਤ ਕੇ ਉਹਨਾਂ ਨੂੰ ਧੋਖਾ ਦੇ ਕੇ ਵੱਡੀਆਂ ਪਾਰਟੀਆਂ ਤੋਂ ਪੈਸੇ ਲੈ ਕੇ ਉਧਰ ਜਾ ਵੜੇ ਤੇ ਲੋਕਾਂ ਦੀ ਆਸ ਜਿਹੜੀ ਆ ਉਹ ਡੇ ਬਾਈ ਡੇ ਹੁਣ ਮੁੱਕਦੀ ਜਾਂਦੀ ਹੈ। ਬਿਲਕੁਲ ਜੀ, ਲੋਕਾਂ ਨੂੰ ਜਾਗਣਾ ਜ਼ਰੂਰ ਪਊਗਾ ਵੱਟੇ ਸੱਟਿਆਂ ਦੇ ਵਿੱਚ। ਤੇ ਅੱਗੇ ਗੱਲ ਕਰਦੇ ਆ ਕਿ ਜਿਹੜੀ ਅੱਗੇ ਤਾਂ ਸੱਟਾ ਲੱਗਦਾ ਸੀਗਾ, ਖੇਡਾਂ ਤੇ ਲੱਗਦਾ ਸੀ, ਕਦੀ ਕਿਤੇ ਲੱਗਦਾ ਸੀਗਾ, ਪਰ ਹੁਣ ਇੱਕ ਜਿਹੜੀ ਬਠਿੰਡਾ ਦੀ ਆ ਹਾਰਟ ਸੀਟ ਬਣੀ ਹੋਈ ਆ, ਉੱਤੇ ਵੀ ਸੱਟਾ ਲੱਗਾ ਹੋਇਆ। ਬਿਲਕੁਲ ਜੀ, ਵੱਡਾ ਸੱਟਾ ਇਸ ਵੇਲੇ ਸਭ ਤੋਂ ਜ਼ਿਆਦਾ ਬਠਿੰਡੇ ਦੇ ਵਿੱਚ ਹੀ ਜਿਹੜਾ ਜੀ ਉਹ ਲੱਗ ਰਿਹਾ। ਔਰ ਬਠਿੰਡਾ ਹਲਕੇ ਦੇ ਵਿੱਚ 100 ਕਰੋੜ ਰੁਪਈਏ ਦਾ ਮੋਟਾ ਜਿਹਾ ਅੰਦਾਜ਼ਾ ਹੈ ਕਿ ਸੱਟਾ ਜਿਹੜਾ ਉਹ ਲੱਗ ਚੁੱਕਾ ਹੋਇਆ। ਵੈਸੇ ਜਿਹੜਾ ਸੱਟਾ ਲੱਗ ਰਿਹਾ ਉਹ 3 ਅਹਿਮ ਸੀਟਾਂ ਤੇ ਲੱਗ ਰਿਹਾ, ਬਠਿੰਡੇ ਵਾਲੀ ਤੇ ਫਿਰੋਜ਼ਪੁਰ ਤੇ ਗੁਰਦਾਸਪੁਰ ਦੇ ਉੱਤੇ। ਸੱਟਾ ਬਾਜ਼ਾਰ ਦੇ ਵਿੱਚ ਬਠਿੰਡਾ ਸੀਟ ਹੌਟ ਸੀਟ ਜਿਹੜੀ ਉਹ ਬਣੀ ਹੋਈ ਆ ਔਰ ਇਹਦਾ ਭਾਅ ਜਿਹੜਾ ਉਹ ਵਧਿਆ ਹੋਇਆ। ਰੋਜ਼ 2 ਵਾਰੀ ਸੱਟਾ ਬਾਜ਼ਾਰ ਜਿਹੜਾ ਜੀ ਉਹ ਭਾਅ ਉੱਤੇ ਥੱਲੇ ਕਰਦਾ ਤੇ ਹੁਣ ਸੱਟਾ ਇੰਨੇ ਇਹਦੇ ਉੱਤੇ ਜਿਹੜਾ ਜੀ ਉਹ ਲੱਗਿਆ ਹੋਇਆ। ਸੱਟੇਬਾਜ਼ ਵੱਡਾ ਸੱਟਾ ਇੱਥੇ ਜਿਹੜਾ ਜੀ ਉਹ ਲਾ ਰਹੇ ਆ। ਸੱਟੇਬਾਜ਼ ਹੀ ਹੁੰਦੇ ਆ ਜਿਹੜੇ ਕਿ ਸਿਆਸੀ ਪਾਰਟੀਆਂ ਨੂੰ ਦੱਸਦੇ ਆ ਕਿਹੜੇ ਪਾਸੇ ਤੁਹਾਡਾ ਪੱਖ ਕਮਜ਼ੋਰ ਆ, ਹੁਣ ਕਿਹੜੇ ਪਾਸੇ ਨੂੰ ਤੁਸੀਂ ਜਾਓ। ਇਹ ਕਿਹਾ ਜਾਂਦਾ ਹੈ ਕਿ ਬਠਿੰਡਾ ਸ਼ਹਿਰ ਤੋਂ ਬਾਹਰੀ ਕਲੋਨੀ ਦੇ ਵਿੱਚ ਇੱਕ ਵੱਡੀ ਧਿਰ ਵੋਟਾਂ ਦੀ ਖਰੀਦੋ ਫਰੋਖਤ ਦੇ ਬਾਰੇ ਲਿਸਟਾਂ ਤਿਆਰ ਕਰੀ ਜਾਂਦੀ ਆ। ਬਠਿੰਡੇ ਦੇ ਸਲਮ ਏਰੀਏ ਦੇ ਵਿੱਚ ਵੋਟਾਂ ਦਾ ਮੁੱਲ ਕੱਢਿਆ ਜਾ ਰਿਹਾ। ਫਿਲਹਾਲ ਪੜਾਅ ਤੇ ਵਾਰਡਾਂ ਦੇ ਵਿੱਚ, ਪਿੰਡਾਂ ਦੇ ਵਿੱਚ ਵਿਕਾਊ ਵੋਟ ਦੀ ਸ਼ਨਾਖਤ ਕਰਨ ਤੇ ਇਦਾਂ ਦੀਆਂ ਵੋਟਾਂ ਦੀਆਂ ਸੂਚੀਆਂ ਤਿਆਰ ਕਰਨ ਦੇ ਹੁਕਮ ਜਾਰੀ ਹੋਏ ਨੇ। ਇਹ ਕਿਹਾ ਜਾ ਰਿਹਾ ਕਿ ਸਿਆਸੀ ਮੈਚ ਜ਼ਿਆਦਾ ਫਸ ਗਿਆ ਤਾਂ ਵੋਟਾਂ ਦਾ ਭਾਅ 5000 ਰੁਪਈਏ ਪਰ ਵੋਟ ਤੱਕ ਤਕਰੀਬਨ ਚਲੇ ਜਾਣ ਦੀ ਆਸ ਹੈ। ਜਿਹੜੇ ਘਰ ਵਾਪਸੀ ਕਰ ਰਹੇ ਆ ਉਮੀਦਵਾਰ ਜਾਂ ਜਿਹੜੇ ਆਗੂ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਆਪਣੇ ਕਹਿ ਰਹੇ ਆ ਕਿ ਘਰ ਵਾਪਸੀ ਉਹਨਾਂ ਨੇ ਕਰ ਲਈ, ਜਾਂ ਕੋਈ ਕਹਿੰਦਾ ਮੇਰਾ ਤਾਂ ਪਿਛੋਕੜ ਹੀ ਕਾਂਗਰਸੀ ਸੀਗਾ, ਜਾਂ ਕੋਈ ਇਹ ਕਹਿੰਦਾ
ਕਿ ਮੈਂ ਤਾਂ ਆਪਣੇ ਹਲਕੇ ਦੇ ਵਿਕਾਸ ਦੇ ਵਾਸਤੇ ਆਇਆ, ਇਹ ਭੁੱਲ ਕੇ ਕਿ ਬਾਕੀ ਜਗ੍ਹਾ ਕਿੰਨਾ ਵਿਕਾਸ ਹੋਇਆ, ਉਹਨਾਂ ਨੂੰ ਜਿਹੜੇ ਪੈਸੇ ਦੇਣੇ ਪੈ ਰਹੇ ਆ ਉਹ ਵੱਖਰੇ ਆ। ਔਰ ਇਹ ਕਿਹਾ ਜਾ ਰਿਹਾ ਕਿ ਵੱਡੀ ਜੇਬ ਜਿਹੜੀ ਆ ਉਹਨਾਂ ਦੀ ਗਰਮ ਕੀ ਜਾ ਰਹੀ ਆ। ਮਾਨਸਾ ਵਿਧਾਨ ਸਭਾ ਹਲਕਾ ਤੇ ਜਿਹੜਾ ਬਠਿੰਡਾ ਦਾ ਸ਼ਹਿਰੀ ਖੇਤਰ ਹੈ, ਇੱਥੇ ਪਿਛਲੀ ਵਾਰੀ ਕੇਂਦਰੀ ਮੰਤਰੀ ਦੀ ਜਿਹੜੀ ਸੀ ਉਹਨੂੰ ਸਿਆਸੀ ਝਟਕਾ ਲੱਗਿਆ ਸੀਗਾ। ਇਸ ਤਰ੍ਹਾਂ ਬਠਿੰਡਾ ਤੇ ਮਾਨਸਾ ਸ਼ਹਿਰ ਦੇ ਵਿੱਚ ਸਭ ਤੋਂ ਵੱਧ ਜ਼ੋਰ ਅਕਾਲੀ ਦਲ ਦਾ ਲੱਗਿਆ ਹੋਇਆ। ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਇੱਥੋਂ ਦੀ ਕਮਾਂਡ ਜਿਹੜੀ ਆ ਜੀ ਉਹ ਸੰਭਾਲੀ ਹੋਈ ਆ। ਇਹ ਕਿਹਾ ਜਾ ਰਿਹਾ ਕਿ ਪਿੰਡਾਂ ਤੇ ਸ਼ਹਿਰਾਂ ਦੇ ਵਾਰਡਾਂ ਦੇ ਵਿੱਚ ਖਾਸ ਬੰਦਿਆਂ ਦੀ ਨਿਸ਼ਾਨਦੇਹੀ ਕਰ ਲਈ ਗਈ ਆ। ਜਿਹੜੀ ਦੂਜੀ ਵੱਡੀ ਪਾਰਟੀ ਹੈ ਕਾਂਗਰਸ, ਉਹ ਵੀ ਅੰਦਰੋਂ ਅੰਦਰੀ ਪੈਸੇ ਨਾਲ ਟੱਕਰਨ ਦੀ ਤਿਆਰੀ ਜਿਹੜੀ ਆ ਜੀ ਉਹ ਕਰ ਰਹੀ ਆ। ਇਹ ਵੋਟ ਕਿੰਨੇ ਕੁ ਦੀ ਇੱਕ ਜਿਹੜੀ ਆ ਜੀ ਉਹ ਵਿਕਦੀ ਆ, ਅਸਲ ਕਹਾਣੀ ਤਾਂ ਸਾਹਮਣੇ ਨਹੀਂ ਆਉਂਦੀ ਹੁੰਦੀ, ਪਰ ਸੱਟਾ ਬਾਜ਼ਾਰ ਬਹੁਤ ਕੁਝ ਜਿਹੜਾ ਜੀ ਉਹ ਦੱਸ ਦਿੰਦਾ ਹੁੰਦਾ। ਅਜੇ ਸੱਟਾ ਬਾਜ਼ਾਰ ਕੀ ਕਹਿੰਦਾ ਇਹ ਤਾਂ ਜਿਹੜਾ ਜੀ ਉਹ ਦੱਸਣਾ ਸਹੀ ਨਹੀਂ ਹੋਊਗਾ, ਕਿਉਂਕਿ ਨੇੜੇ ਜਾ ਕੇ ਕਾਫੀ ਉਥਲ ਪੁਥਲ ਜਿਹੜੀ ਆ ਜੀ ਉਹ ਹੁੰਦੀ ਆ। ਕਿਹੜੀ ਪਾਰਟੀ ਕਿੰਨੀਆਂ ਵੋਟਾਂ ਖਰੀਦ ਜਾਂਦੀ ਆ, ਕਿਹੜੇ ਏਰੀਏ ਦੀਆਂ ਕਿੰਨੀਆਂ ਵੋਟਾਂ ਖਰੀਦ ਜਾਂਦੀ ਆ, ਇਹਦੇ ਉੱਤੇ ਬਹੁਤਾ ਕੁਝ ਜਿਹੜਾ ਜੀ ਉਹ ਨਿਰਭਰ ਹੈ। ਇੱਕ ਗੀਤ ਜਿਹੜਾ ਸੀਗਾ ਜੀ ਉਹ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਰਮਜੀਤ ਅਨਮੋਲ ਦਾ ਆਇਆ ਸੀਗਾ ਕਿ ਕੋਈ ਲੈ ਸਕਦਾ ਤਾਂ ਲੈ ਲਓ ਜੀ, ਸਾਡਾ ਸਾਰਾ ਪਿੰਡ ਵਿਕਾਊ ਹੈ। ਬੇਸ਼ੱਕ ਉਹ ਕਰਜ਼ੇ ਹੇਠ ਦੱਬੇ ਹੋਏ ਇੱਕ ਪਿੰਡ ਦੀ ਕਹਾਣੀ ਸੀਗੀ, ਪਰ ਅਹਿਮ ਸ਼ਹਿਰਾਂ ਦੇ ਵਿੱਚ ਕੁਝ ਖਾਸ ਇਲਾਕੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਲਾਸਟ ਮਿੰਟ ਤੱਕ ਵੋਟਾਂ ਦਾ ਭਾਅ ਵਧਾਉਣ ਦੇ ਵਾਸਤੇ ਜਿਹੜੀ ਜੀ ਉਹ ਚਾਰਾਜੋਈ ਕੀਤੀ ਜਾਂਦੀ ਹੈ। ਇਹਦੇ ਵਿੱਚ ਕੁਝ ਅਹਿਮ ਬੰਦੇ ਹੁੰਦੇ ਆ ਜਿਹੜੇ ਅੱਗੇ ਪੈਸੇ ਵਰਤਾਉਂਦੇ ਆ, ਉਹਨਾਂ ਦੀ ਪੌਂ 12 ਹੁੰਦੀ ਆ। ਅਸਲ ਦੇ ਵਿੱਚ ਜਿਹੜੀ ਮੋਟੀ ਕਮਾਈ ਆ ਉਹ ਕਰਦੇ ਆ, ਉਹ ਕਹਿ ਕੇ ਇੱਕ ਵੋਟ ਤੇ ਜਿਹੜੇ ਦੀ ਉਹ ਪੈਸੇ ਲੈ ਲੈਂਦੇ ਆ। ਕਿੰਨੇ ਦੀ ਜਿਹੜੀ ਉਹ ਖਰੀਦੀ, ਇਹ ਫਿਰ ਉਹਨਾਂ ਦੇ ਉੱਤੇ ਹੁੰਦਾ ਕਿ ਉਹਨਾਂ ਨੇ ਕਿੰਨੇ ਘੱਟ ਭਾਅ ਦੇ ਵਿੱਚ ਖਰੀਦਣੀ ਆ ਤੇ ਬਾਕੀ ਉਹਦੇ ਵਿੱਚੋਂ ਕਿੰਨੇ ਪੈਸੇ ਉਹਨਾਂ ਨੇ ਆਪ ਬਣਾਉਣੇ। ਦੇਖੋ ਦਲਾਲ ਆ ਵਿੱਚ, ਉਹਨਾਂ ਦਾ ਹੀ ਬਣਦਾ ਕੁਛ ਨਾ ਕੁਛ। ਅੱਗੇ ਆਪਾਂ ਕਿਸਾਨੀ ਦੇ ਮੁੱਦੇ ਤੇ ਕੀਤੀ ਗੱਲ ਕਿ ਕਿਸੇ ਪਾਰਟੀ ਨੇ ਨਹੀਂ ਕੀਤੀ, ਇਸੇ ਤਰ੍ਹਾਂ ਪਾਣੀਆਂ ਦੇ ਮੁੱਦੇ ਦੀ ਜੇ ਗੱਲ ਕਰੀਏ ਤਾਂ ਉਹਦੇ ਤੇ ਕਿੰਨੀਆਂ ਕੁ ਸਿਆਸੀ ਪਾਰਟੀਆਂ ਜਿਨ੍ਹਾਂ ਦਾ ਮੁੱਦਾ ਹੀ ਪਾਣੀ ਹੈ। ਦੇਖੋ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸੀ ਉਦੋਂ ਪਹਿਲਾਂ ਪੰਜਾਬ ਦੇ ਵਿੱਚ ਬੜੇ ਵੱਡੇ ਹੋਰਡਿੰਗ ਜਿਹੜੇ ਉਹ ਲਾਏ ਗਏ ਸੀਗੇ। ਇਹਨਾਂ ਹੋਰਡਿੰਗਸ ਦੇ ਉੱਤੇ ਉਦੋਂ ਦੇ ਮੁੱਖ ਮੰਤਰੀ ਜਿਹੜੇ ਹੁਣ ਸਾਬਕਾ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਤਸਵੀਰ ਸੀ ਤੇ ਇੱਕ ਲਾਈਨ ਜਿਹੜੀ ਉਹ ਲਿਖੀ ਹੋਈ ਸੀ, ਪੰਜਾਬ ਦੇ ਪਾਣੀਆਂ ਦੇ ਮੁੱਦੇ ਦੇ ਉੱਤੇ ਮੈਂ ਕੋਈ ਵੀ ਕੁਰਬਾਨੀ ਦੇ ਦਿਆਂਗਾ। ਇਹ ਜਿਹੜਾ ਜੀ ਉਹਦੇ ਉੱਤੇ ਲਾਈਨ ਲਿਖੀ। ਹੈਰਾਨੀਜਨਕ ਤਰੀਕੇ ਦੇ ਨਾਲ ਪੰਜਾਬ ਦੇ ਪਾਣੀਆਂ ਦਾ ਮੁੱਦਾ ਇਸ ਵਾਰੀ ਸਿਆਸੀ ਪਾਰਟੀਆਂ ਦੇ ਏਜੰਡੇ ਤੋਂ ਗਾਇਬ ਹੈ। ਪੰਜਾਬ ਦਾ ਪਾਣੀ ਡੇ ਬਾਈ ਡੇ ਹੇਠਾਂ ਤੁਰਿਆ ਜਾ ਰਿਹਾ। ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਕਿੰਨਾ ਦਿੱਤਾ ਜਾ ਰਿਹਾ, ਪੰਜਾਬ ਦੇ ਪਾਣੀ ਨੂੰ ਗੰਧਲਾ ਕਿਵੇਂ ਕੀਤਾ ਜਾ ਰਿਹਾ, ਇਹ ਸਾਰੇ ਮੁੱਦੇ ਜਿਹੜੇ ਜੀ ਉਹ ਗਾਇਬ ਨੇ। ਜਿਹੜੇ ਵਾਤਾਵਰਨ ਪ੍ਰੇਮੀ ਨੇ ਬਲਬੀਰ ਸਿੰਘ ਸੀਚੇਵਾਲ ਹੋਰੀ, ਉਹਨਾਂ ਨੇ ਕੁਝ ਲੋਕਾਂ ਨੂੰ ਨਾਲ ਲੈ ਕੇ ਜਲੰਧਰ ਦੇ ਵਿੱਚ ਜਿਹੜੀ ਜੀ ਪ੍ਰੈਸ ਇੱਕ ਕਾਨਫਰੰਸ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਪਾਣੀ ਦਾ ਗੰਦਾ ਹੁੰਦਾ ਜਾ ਰਿਹਾ, ਡਰੇਨਾਂ ਦੇ ਵਿੱਚ ਡਰੇਨਾਂ ਜਿਹੜੀਆਂ ਨੇ ਉਹ ਗੰਦੇ ਪਾਣੀ ਦੀਆਂ ਡਰੇਨਾਂ ਬਣ ਰਹੀਆਂ ਨੇ, ਧਰਤੀ ਦਾ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ। ਰਾਜਨੀਤਿਕ ਧਿਰਾਂ ਨੂੰ ਇਹ ਯਾਦ ਹੀ ਨਹੀਂ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਵੀ ਉਮੀਦਵਾਰ ਜਾਂ ਉਹਨਾਂ ਦੇ ਸਮਰਥਕ ਵੋਟਾਂ ਮੰਗਣ ਆਉਂਦੇ ਆ, ਉਹਨਾਂ ਦੇ ਪਿੰਡ ਆਉਣ ਤਾਂ ਉਹਨਾਂ ਨੂੰ ਪਾਣੀਆਂ ਬਾਰੇ ਸਵਾਲ ਕੀਤਾ ਜਾਵੇ। ਉਹਨਾਂ ਕਿਹਾ ਕਿ ਦਰਿਆਵਾਂ ਦੇ ਵਿੱਚ ਪਿੰਡਾਂ ਸ਼ਹਿਰਾਂ ਦੀਆਂ ਗੰਦਗੀਆਂ ਪਾ ਕੇ ਲੋਕਾਂ ਦੇ ਕੋਲੋਂ ਜਿਉਣ ਦਾ ਅਧਿਕਾਰ ਖੋਹਿਆ ਜਾ ਰਿਹਾ। ਸੂਬੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕੈਂਸਰ ਫੈਲ ਰਿਹਾ। ਬੁੱਢਾ ਨਾਲਾ ਜਿਹੜਾ ਕਦੇ ਬੁੱਢਾ ਦਰਿਆ ਹੁੰਦਾ ਸੀ, ਕਾਲਾ ਸੰਘਿਆ ਡਰੇਨ, ਚਿੱਟੀ ਵੇਈ ਤੇ ਤੁੰਗ ਢਾਬ ਡਰੇਨ ਦੇ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ ਪਾਇਆ ਜਾ ਰਿਹਾ। ਇਹਨਾਂ ਅਪੀਲ ਕੀਤੀ ਹੈ ਕਿ ਪਿੰਡਾਂ ਦੇ ਲੋਕ ਆਪਣੇ ਘਰਾਂ ਦੇ ਬਾਹਰ ਪੋਸਟਰ ਤੇ ਬੈਨਰ ਲਾਉਣ ਤੇ ਉਹਨਾਂ ਦੇ ਪਾਣੀਆਂ ਦੇ ਵਿੱਚ ਜ਼ਹਿਰਾਂ ਘੋਲਣ ਵਾਲਿਆਂ ਦੀ ਨਿਸ਼ਾਨਦੇਹੀ ਕਿਉਂ ਨਹੀਂ ਕੀਤੀ ਜਾ ਰਹੀ। ਖਾਸ ਤੌਰ ਦੇ ਉੱਤੇ ਉਹਨਾਂ ਨੇ ਅਪੀਲ ਕੀਤੀ ਆ ਕਿ ਸਵਾਲ ਤਾਂ ਕਰਨ ਲੱਗ ਪਏ ਹੋ, ਚੰਗੀ ਗੱਲ ਹੈ, ਇਹਨਾਂ ਸਵਾਲਾਂ ਦੇ ਵਿੱਚ ਇਹ ਵੀ ਸਵਾਲ ਜਿਹੜਾ ਜੀ ਉਹ ਸ਼ਾਮਲ ਕਰੋ ਕਿ ਸਾਡੇ ਪਾਣੀਆਂ ਦੇ ਇਹ ਹਾਲਾਤ ਤੁਸੀਂ ਕਿਉਂ ਬਣਾ ਦਿੱਤੇ, ਸਾਡੇ ਪਾਣੀਆਂ ਦੇ ਵਿੱਚ ਜ਼ਹਿਰਾਂ ਤੁਸੀਂ ਕਿਉਂ ਜਿਹੜੀਆਂ ਸੀ ਉਹ ਘੋਲ ਦਿੱਤੀਆਂ। ਕਿੰਨਾ ਕਸਰ ਹੋਊਗਾ ਵੋਟਰਾਂ ਦੇ ਉੱਤੇ ਇਹ ਤਾਂ ਜਿਹੜੇ ਜੀ ਉਹ ਆਉਂਦੇ ਦਿਨ ਦੱਸਣਗੇ। ਪਰ ਇੰਨਾ ਜ਼ਰੂਰ ਆ ਜੀ, ਜਦੋਂ ਯਾਦ ਹੋਣਾ ਜੇ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਸੀ ਹੋਈਆਂ ਤੇ ਜਿਹੜੀ ਉਦੋਂ ਸੱਤਾਧਾਰੀ ਧਿਰ ਸੀ ਉਹ ਟਰੈਕਟਰ ਤੇ JBC ਮਸ਼ੀਨਾਂ ਲੈ ਕੇ ਜਿਹੜੀ SYL ਨਹਿਰ ਆ ਇਹਨੂੰ ਪੂਰਨ ਦੇ ਵਾਸਤੇ ਤੁਰ ਪਈ ਸੀ। ਔਰ ਕੁਝ ਥਾਵਾਂ ਦੇ ਉੱਤੇ ਜਿਹੜਾ ਸੀ ਇਹ ਬੜੀਆਂ ਤੇਜ਼ੀ ਦੇ ਨਾਲ ਮਸ਼ੀਨਾਂ ਚੱਲੀਆਂ ਸੀ। ਇਹ ਵੀ ਆਖਿਆ ਗਿਆ ਸੀਗਾ ਕਿ SYL ਦਾ
ਮਸਲਾ ਅਸੀਂ ਪੱਕੇ ਤੌਰ ਦੇ ਉੱਤੇ ਨਿਬੇੜ ਦਿੱਤਾ, ਇਹਦੀਆਂ ਜਿਹੜੀਆਂ ਜ਼ਮੀਨਾਂ ਸੀਗੀਆਂ ਉਹ ਵਾਪਸ ਕਰ ਦਿੱਤੀਆਂ ਨੇ। ਪਰ ਕਹਾਣੀ ਉੱਥੇ ਦੀ ਉੱਥੇ ਖੜੀ ਆ। ਉਦੋਂ ਕੁਛ ਹੋਰ ਝੂਠ ਬੋਲਿਆ ਗਿਆ, ਹੁਣ ਜਿਹੜਾ ਜੀ ਬੋਲਿਆ ਹੀ ਨਹੀਂ ਜਾ ਰਿਹਾ। ਦੇਖਣਾ ਇਹੀ ਹੋਊਗਾ ਜੀ ਕਿ ਥੋੜਾ ਜਿਹਾ ਜਿਹੜਾ ਤਬਕਾ ਜਿਹੜਾ ਸੁਚੇਤ ਹੋ ਰਿਹਾ, ਕੁਛ ਸਵਾਲ ਜਿਹੜੇ ਹੋ ਰਹੇ ਆ, ਪਰ ਇਹਨੂੰ ਆਪਾਂ ਜੇ ਇਹ ਗਿਣ ਲਈਏ ਕਿ ਬਦਲਾਓ ਵਾਲੇ ਪਾਸੇ ਨੂੰ ਜਿਹੜਾ ਵੀ ਉਹ ਜਾ ਰਿਹਾ, ਮੇਰਾ ਖਿਆਲ ਉਸ ਪਾਸੇ ਵੱਲ ਨੂੰ ਤਾਂ ਨਹੀਂ ਜਾ ਰਿਹਾ। ਵੱਡੀਆਂ ਜਿਹੜੀਆਂ ਸਿਆਸੀ ਪਾਰਟੀਆਂ ਸੀਗੀਆਂ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਤਿਗੜਮਬਾਜ਼ੀਆਂ ਨੇ, ਜਿਹੜੀ ਕੋਈ ਧਿਰ ਜਿਹੜੀ ਉਹ ਉੱਠਣ ਦੇ ਚਾਂਸ ਸੀਗੇ, ਜਿਵੇਂ ਉਹਨੂੰ ਦੱਬ ਦਿੱਤਾ ਗਿਆ ਮਿੱਟੀ ਦੇ ਹੇਠਾਂ, ਆਉਂਦੇ ਸਾਲਾਂ ਦੇ ਦੌਰਾਨ ਕਿਸੇ ਤੀਜੀ ਧਿਰ ਦੇ ਉੱਭਰਨ ਦੇ ਚਾਂਸ ਵੀ ਘੱਟ ਨੇ। ਜੇ ਕੋਈ ਤੀਜੀ ਧਿਰ ਜਿਹੜੀ ਆ ਦੀ ਉਹ ਨਹੀਂ ਉੱਭਰਦੀ ਪੰਜਾਬ ਦੇ ਵਿੱਚ, ਤਾਂ ਇਹਦਾ ਮਤਲਬ ਜਿਹੜਾ ਵੀ ਉਹ ਇਹੀ ਹੋਊਗਾ ਕਿ ਸ਼ਾਇਦ ਜਿਹੜੇ ਇਹ ਮੁੱਦੇ ਨੇ ਉਹ ਪੱਕੇ ਤੌਰ ਦੇ ਉੱਤੇ ਗਾਇਬ ਕਰ ਦਿੱਤੇ ਜਾਣਗੇ। ਬਿਲਕੁਲ ਜੀ, ਕਬਰਾਂ 'ਚ ਦੱਬੇ ਜਾਣਗੇ ਜੀ। ਤਾਂ ਅੱਗੇ ਗੱਲ ਕਰਦੇ ਹਾਂ ਕਾਂਗਰਸ ਦੀ। ਵੋਟਾਂ ਦੇ ਦਿਨ ਲਾਗੇ ਆ ਗਏ, ਥੋੜ੍ਹੇ ਟਾਈਮ ਹੀ ਰਹਿ ਗਿਆ, ਪਰ ਇਹਨਾਂ ਦੇ ਸਟਾਰ ਪ੍ਰਚਾਰਕ ਕੋਈ ਵੀ ਨਜ਼ਰ ਨਹੀਂ ਆ ਰਿਹਾ। ਪਿਛਲੇ ਦਿਨਾਂ ਦੇ ਵਿੱਚ ਜਦੋਂ ਜਿਹੜੇ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਪੂਰੇ ਮੁਲਕ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਪ੍ਰਚਾਰ ਕਰ ਰਹੇ ਆ, ਉਹਨਾਂ ਨੇ ਜਦੋਂ ਇਹ ਜਿਹੜੀ ਉਹਨਾਂ ਦੇ ਬਾਰੇ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੀ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਹੋਰਾਂ ਨੇ ਇਹ ਬਿਆਨ ਦਿੱਤਾ ਸੀਗਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਮੰਗ ਜਿਹੜੀ ਆ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲੋਂ ਵੱਧ ਹੈ ਪੰਜਾਬ ਦੇ ਵਿੱਚ, ਉਹ ਮੇਨ ਸਟਾਰ ਪ੍ਰਚਾਰਕ ਨੇ। ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਇਹ ਗੱਲ ਜਿਹੜੀ ਜੀ ਇਹਦੇ ਬਿਆਨ ਦੇ ਵਿੱਚ ਕਹੀ ਸੀ ਵੀ ਚਲੋ ਚੰਗਾ ਹੈ, ਮੇਰੇ ਸਿਰ ਤੋਂ ਪੰਜਾਬ ਦੇ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਲੈ ਗਈ। ਔਰ ਉਹਨਾਂ ਨੇ ਇਹ ਕਿਹਾ ਸੀਗਾ ਕਿ ਹਾਥੀ ਦੇ ਪੈਰ ਦੇ ਵਿੱਚ ਸਾਰਿਆਂ ਦਾ ਪੈਰ, ਉਹ ਕਹਿੰਦੇ ਆਪੇ ਉਹਨਾਂ ਨੇ ਪ੍ਰਚਾਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਰ ਲੈਣਾ। ਹੁਣ ਜਦੋਂ ਕਿ ਦਿਨ ਜਿਹੜੇ ਆ ਜੀ ਉਹ ਥੋੜੇ ਬਚਦੇ ਆ, ਅਜੇ ਤੱਕ ਸਟਾਰ ਪ੍ਰਚਾਰਕਾਂ ਦੇ ਕੋਈ ਪ੍ਰੋਗਰਾਮ ਜਿਹੜੇ ਆ ਉਹ ਪੰਜਾਬ ਦੇ ਵਿੱਚ ਬਣੇ ਨਹੀਂ ਹੈਗੇ। ਕੱਲ ਤੇ ਪਰਸੋਂ 2 ਦਿਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਥੋੜੀ ਗੇੜੀ ਲਾਈ ਆ। ਅੱਜ ਬਠਿੰਡਾ ਵਾਲੀ ਸਾਈਡ ਦੇ ਉੱਤੇ ਉਹ ਜਾ ਰਹੇ ਆ ਚੋਣ ਪ੍ਰਚਾਰ ਕਰਨ ਲਈ, ਕੱਲ ਨੂੰ ਪਟਿਆਲੇ ਦੇ ਵਿੱਚ ਆਉਣਗੇ। ਬਾਕੀ ਲੀਡਰਸ਼ਿਪ ਕਿੱਥੇ ਆ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਇਸ ਵੇਲੇ ਖੜਾ ਹੋ ਰਿਹਾ। ਜੇ ਨਵਜੋਤ ਸਿੰਘ ਸਿੱਧੂ ਹੋਰੀ ਭੀੜਾਂ ਖਿੱਚ ਰਹੇ ਆ ਪੂਰੇ ਮੁਲਕ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ, ਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਸੁਣਿਆ ਜਾਂਦਾ, ਇਹ ਇੱਕ ਅਸਲੀਅਤ ਹੈ। ਤੇ ਗੁਰਦਾਸਪੁਰ ਦੇ ਵਿੱਚ ਜਿੱਥੇ ਸਨੀ ਦਿਓਲ ਫਿਲਮੀ ਕਲਾਕਾਰ ਲਿਆਂਦਾ, ਉੱਥੇ ਹੋ ਗਿਆ, ਬਠਿੰਡੇ ਦੇ ਵਿੱਚ ਹੋ ਗਿਆ, ਉੱਥੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜਾ ਜੀ ਉਹ ਕਿਉਂ ਨਹੀਂ ਸੱਦਿਆ ਜਾ ਰਿਹਾ? ਇਹ ਬਹੁਤ ਵੱਡਾ ਸਵਾਲ ਜਿਹੜਾ ਜੀ ਉਹ ਉੱਠ ਕੇ ਖੜਾ ਹੋ ਰਿਹਾ। ਭਾਜਪਾ ਲੀਡਰਸ਼ਿਪ, ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਪਠਾਨਕੋਟ ਦੇ ਵਿੱਚ ਰੈਲੀ ਜਿਹੜੀ ਉਹ ਆਪਣੇ ਕਰ ਚੁੱਕੇ ਹੋਏ ਆ। ਨਰਿੰਦਰ ਮੋਦੀ ਹੋਰਾਂ ਦੀ ਰੈਲੀ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਆ। ਫਿਲਮੀ ਕੁਝ ਸਿਤਾਰੇ ਜਿਹੜੇ ਨੇ ਉਹਨਾਂ ਤੋਂ ਰੋਡ ਸ਼ੋਅ ਕਰਵਾਉਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਗੁਰਦਾਸਪੁਰ ਦੇ ਵਿੱਚ ਤੇ ਹੁਸ਼ਿਆਰਪੁਰ ਦੇ ਵਿੱਚ। ਅੰਮ੍ਰਿਤਸਰ ਵੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਸਕਦਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੇ ਹਰਿਆਣੇ ਦੀ ਬਾਕੀ ਲੀਡਰਸ਼ਿਪ ਜਿਹੜੀ ਆ ਉਹ 3 ਜਿਹੜੀਆਂ ਬੀਜੇਪੀ ਨੂੰ ਸੀਟਾਂ ਆਉਂਦੀਆਂ ਨੇ, ਇਹਨਾਂ ਦੇ ਉੱਤੇ ਪੱਕੇ ਤੌਰ ਦੇ ਉੱਤੇ ਡੇਰੇ ਜਮਾਉਣ ਦੇ ਵਾਸਤੇ ਤਿਆਰ ਬੈਠੇ ਆ। ਪਰ ਕਾਂਗਰਸ ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਜਿਹੜੇ ਨੇ ਸ਼ਾਇਦ ਉਹ ਓਵਰ ਕੌਨਫੀਡੈਂਟ ਨੇ ਜੀ, ਔਰ ਓਵਰ ਕੌਨਫੀਡੈਂਟ ਹੋਣ ਕਰਕੇ ਜਿਹੜੇ ਜੀ ਬਾਕੀ ਕਿਤੇ ਉਹ ਆ ਕੇ ਵਾਹਵਾਹੀ ਨਾ ਖੱਟ ਜਾਣ ਜੀ, ਜਿਹਦੇ ਕਰਕੇ ਉਹਨਾਂ ਦੀਆਂ ਲਿਸਟਾਂ ਜਿਹੜੀਆਂ ਉਹ ਨਹੀਂ ਬਣ ਰਹੀਆਂ। ਜੇ ਇੱਕ ਅੱਧੇ ਦਿਨ ਦੇ ਵਿੱਚ ਇਹਨਾਂ ਲਿਸਟਾਂ ਦੇ ਵਿੱਚ ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਵਾਡਰਾ, ਨਵਜੋਤ ਸਿੰਘ ਸਿੱਧੂ ਤੇ ਬਾਕੀ ਆਗੂਆਂ ਦੇ ਜਿਹੜੇ ਜੀ ਉਹ ਨਹੀਂ ਆਉਂਦੇ ਨਾਮ ਸਾਹਮਣੇ, ਉਹਨਾਂ ਦਾ ਜਿਹੜੀਆਂ ਲਿਸਟਾਂ ਸਾਹਮਣੇ ਨਹੀਂ ਆਉਂਦੀਆਂ, ਤੇ ਇਹ ਇੱਕ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲੱਗ ਜਾਊਗਾ ਖਾਸ ਤੌਰ ਦੇ ਉੱਤੇ ਉਮੀਦਵਾਰਾਂ ਦੇ ਉੱਤੇ ਤੇ ਉਹਨਾਂ ਜਗ੍ਹਾ ਦੇ ਉੱਤੇ ਜਿੱਥੇ ਕਿ ਸੀਟਾਂ ਜਿਹੜੀਆਂ ਉਹ ਬੇਹੱਦ ਫਸੀਆਂ ਹੋਈਆਂ ਦਿਸ ਰਹੀਆਂ। ਜੀ ਜੀ ਬਿਲਕੁਲ, ਪਰ ਅੰਦਰੋਂ ਗਤੀ ਬੜੀ ਖਿੱਚਤ ਆਣੇ ਇਹਨਾਂ ਦੀ। ਅਖੀਰਲਾ ਸਵਾਲ ਕਰਾਂਗੇ ਜੀ ਸਰੋਤੇ, ਜੇ ਤੁਸੀਂ ਵੀ ਕੋਈ ਕਾਲ ਕਰਕੇ ਸਵਾਲ ਪੁੱਛਣਾ ਹੈ ਕਾਲ ਕਰ ਸਕਦੇ ਹੋ 4082725200 408 272 5200। ਤਾਂ ਉਹ ਪਾਦਰੀ ਵਾਲਾ ਜਿਹੜੇ ਕੁਛ ਕਰੋੜਾਂ ਰੁਪਏ ਸੀਗੇ ਉਸ ਦਾ ਮਾਮਲਾ ਆ, ਉਸ ਦੇ ਵਿੱਚ ਕਈ ਨਵੇਂ ਖੁਲਾਸੇ ਸਾਹਮਣੇ ਆਏ। ਥੋੜੀ ਉਹ ਕਹਾਣੀਆਂ ਨੇ ਜਿਹੜੀਆਂ ਬਹੁਤੀਆਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ, ਦਿਖਾਈਆਂ ਜਿਹੜੀਆਂ ਉਹ ਜਾ ਰਹੀਆਂ ਨੇ। ਕਿਵੇਂ? ਕਿਉਂਕਿ ਕਹਾਣੀ ਤਾਂ ਪਹਿਲੇ ਦਿਨ ਤੋਂ ਹੀ ਇਹਦੇ ਵਿੱਚ ਸ਼ਾਮਲ ਹੈ ਨਾ ਕਿ SSP ਜਿਹੜੇ ਨੇ ਉਹ ਪ੍ਰੈਸ ਕਾਨਫਰੰਸ ਕਰਦੇ ਆ, ਨਾਕੇ ਦੇ ਉੱਤੇ ਖੜੇ ਸੀਗੇ ਜੀ, ਉੱਥੋਂ ਕਾਰ ਲੰਘੀ, ਉਹਨੂੰ ਰੋਕਿਆ ਤੇ ਉਹਦੇ ਵਿੱਚੋਂ ਪੈਸੇ ਕਿੰਨੇ ਜਿਹੜੇ ਸੀ ਉਹ ਨਿਕਲ ਆਏ। ਬਾਅਦ ਦੇ ਵਿੱਚ ਜਿਹੜਾ ਜੀ ਉਹ ਕਹਾਣੀ ਦੂਜੀ ਨਿਕਲੀ ਤੇ ਇਹ ਤਾਂ ਘਰੋਂ ਜਾ ਕੇ ਜਿਹੜੇ ਉਹ ਪੈਸੇ ਚੁੱਕੇ ਸੀਗੇ। ਇਹ ਵੀ ਅਜੇ ਸਵਾਲ ਆ ਕਿ ਕੇਰਲਾ ਦੇ ਵਿੱਚ ਜਾ ਕੇ ਕਿਉਂ ਰੁਕੇ,
ASI ਜਿਹੜੇ 2 ਸੀਗੇ ਪੰਜਾਬ ਪੁਲਿਸ ਦੇ। ਹੁਣ ਇਹ ਕਿਹਾ ਜਾ ਰਿਹਾ ਕਿ ਇੱਕ ASI ਜਿਹੜਾ ਇਹਦੇ ਵਿੱਚ ਜੋਗਿੰਦਰ ਸਿੰਘ ਆ ਤੇ ਰਾਜਪ੍ਰੀਤ ਸੀਗਾ, ਉਹਦੇ ਵੱਲੋਂ ਜਿਹੜੀ ਪੁੱਛਗਿੱਛ ਕੀਤੀ ਗਈ ਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ 5 ਕਰੋੜ 78 ਲੱਖ ਲੁੱਟਣ ਵਾਲੇ ਜਿਹੜਾ ਸੀਗਾ, ਉਹਨਾਂ ਨੇ ਇਹ ਕਿਹਾ ਤੇ 29 ਮਾਰਚ ਨੂੰ ਜਦੋਂ ਰੇਡ ਨੂੰ ਲੈ ਕੇ ਇਨਪੁਟ ਜਿਹੜਾ ਜੀ ਉਹ ਉਹਨਾਂ ਦੀ ਪੁਖਤਾ ਇਨਪੁਟ ਉਹਨਾਂ ਦੇ ਕੋਲੇ ਸੀਗੀ। ਇਹ ਕਿਹਾ ਗਿਆ ਕਿ ਉਹ ਕੰਧ ਟੱਪ ਕੇ ਅੰਦਰ ਨਹੀਂ ਸੀ ਜਾ ਸਕਦੇ, ਔਰ ਇਹ ਕਿਹਾ ਗਿਆ ਕਿ ਇੱਕ ਕਾਰ ਜਦੋਂ ਜਿਹੜਾ ਜੀ ਦਰਵਾਜ਼ਾ ਖੁੱਲਿਆ ਤੇ ਟੀਮ ਦੇ ਨਾਲ ਅੰਦਰ ਚਲੇ ਗਏ, ਔਰ ਇਹ ਕਿਹਾ ਗਿਆ ਕਿ ASI ਰਾਜਪ੍ਰੀਤ ਤੇ ਇੱਕ ਮੈਂਬਰ ਜਿਹੜੇ ਅੰਦਰ ਚਲੇ ਗਏ। ਇੱਥੇ ਸਾਰਿਆਂ ਨੂੰ ਇੱਕ ਸਾਈਡ ਦੇ ਉੱਤੇ ਖੜਾ ਕਰ ਲਿਆ ਗਿਆ, ਔਰ ਗਰਾਊਂਡ ਫਲੋਰ ਦੇ ਉੱਤੇ ਫਾਦਰ ਦੇ ਬੈਡਰੂਮ ਦੇ ਵਿੱਚ ਕੈਸ਼ ਵੇਖ ਕੇ ਇਹ ਟੀਮ ਜਿਹੜੀ ਸੀ ਉਹ ਹੈਰਾਨ ਹੋ ਗਈ। ਉਹ ਕਹਿੰਦੇ ਕਿ ਅਸੀਂ ਇਹ ਸੋਚਿਆ ਕਿ ਸਾਰੇ ਦਾ ਸਾਰਾ ਹਵਾਲਾ ਦਾ ਪੈਸਾ ਆ। ਹਵਾਲਾ ਦੇ ਪੈਸੇ ਦੇ ਵਿੱਚ ਜਿਹੜੀ ਆ ਨਾ ਜੀ ਲੁੱਟ ਖੋਹ ਬੜੀ ਹੁੰਦੀ ਆ। ਲੁੱਟ ਖੋਹ ਏਦਾਂ ਹੁੰਦੀ ਆ ਕਿ ਜਿੰਨਾ ਕੋਈ ਜਿਹੜਾ ਜੀ ਉਹ ਲੈ ਗਿਆ ਉਹਨੂੰ ਕੋਈ ਪੁੱਛਗਿੱਛ ਨਹੀਂ ਹੁੰਦੀ, ਬਹੁਤਾ ਇਹਦੇ ਵਿੱਚੋਂ ਪੁਲਿਸ ਵਾਲੇ ਜਿਹੜੇ ਆ ਉਹ ਪੈਸਾ ਲੈ ਜਾਂਦੇ ਆ। ਜਿਹੜਾ ASI ਜੋਗਿੰਦਰ ਸਿੰਘ ਆ ਉਹ ਇਹ ਕਹਿੰਦਾ ਕਿ ਫਾਦਰ ਦੇ ਘਰ ਦੇ ਵਿੱਚ ਮੌਜੂਦ ਸਟਾਫ ਤੋਂ ਪਤਾ ਲੱਗਿਆ ਕਿ ਪਹਿਲੀ ਮੰਜ਼ਿਲ ਦੇ ਉੱਤੇ ਕਿਚਨ ਤੇ ਰੂਮ ਹੈ। ਉਹ ਕਹਿੰਦਾ ਕਿ ਜਦੋਂ ਉੱਥੇ ਗਿਆ ਤਾਂ ਉੱਥੇ ਜਿਹੜਾ ਕਮਰਾ ਲੌਕ ਨਹੀਂ ਸੀਗਾ, ਔਰ ਉੱਥੇ ਅੰਦਰ ਕੈਸ਼ ਦੇ ਢੇਰ ਲੱਗੇ ਪਏ ਸੀਗੇ ਤੇ 3 ਜਾਣੇ ਜਿਹੜੇ ਉਹ ਕੈਸ਼ ਗਿਣ ਰਹੇ ਸੀ, ਜਿਹਦੇ ਕਰਕੇ ਉਹ ਥੱਲੇ ਆ ਗਿਆ। ਪਰ ਉਹਦੇ ਮਨ ਦੇ ਵਿੱਚ ਬੇਈਮਾਨੀ ਜਿਹੜੀ ਸੀ ਉਹ ਆ ਗਈ, ਔਰ ਇਹ ਉਹ ਕਹਿੰਦਾ ਕਿ ਮੈਂ ਸਮਝਿਆ ਕਿ ਸਾਰਾ ਪੈਸਾ ਕੈਸ਼ ਜਿਹੜਾ ਹਵਾਲੇ ਦਾ ਹੈ, ਇਸ ਕਰਕੇ ਇਹਦੇ ਵਿੱਚੋਂ ਗਾਇਬ ਕੀਤਾ ਜਾ ਸਕਦਾ ਹੈ। ਉਹ ਕਹਿੰਦਾ ਕਿ ਉਦੋਂ ਬਾਅਦ ਅਸੀਂ ਜਿਹੜਾ ਸੀ ਇਹ ਪੈਸਾ ਚੁੱਕ ਕੇ ਉੱਥੋਂ ਆਪਣੀ ਗੱਡੀ ਜਿਹੜੀ ਸੀ ਰੂਟ ਬਦਲ ਕੇ ਇੱਥੋਂ ਲੈ ਆਏ। ਹੁਣ ਇਹਦੇ ਵਿੱਚ ਨਾ ਇੱਕ ਵੱਡਾ ਸਵਾਲ ਜਿਹੜਾ ਜੀ ਉਹ ਇਹ ਉੱਠਦਾ ਆ ਕਿ ਜਿਹੜੀ ਇਹ ASI ਦੀ ਕਹਾਣੀ ਬਣਾ ਕੇ ਦੱਸ ਦਿੱਤੀ ਗਈ ਆ, ਇਹ ਕਿਤੇ ਨਾ ਕਿਤੇ ਜਿਹੜੇ ਲੁਕਵੇਂ ਚਿਹਰੇ ਨੇ ਉਹਨਾਂ ਨੂੰ ਬਚਾਉਣ ਦੇ ਯਤਨ ਕਹੇ ਜਾ ਸਕਦੇ ਆ। ਜੇ ਇਸ ਤਰ੍ਹਾਂ ਦਾ ਔਨ ਦੀ ਸਪੌਟ ਜਿਹੜਾ ਸੀਗਾ ਉਹਨਾਂ ਨੂੰ ਪਤਾ ਲੱਗਦਾ ਇੰਨਾ ਪੈਸਾ ਲੁੱਟਣਾ, ਫਿਰ ਨਾਕੇ ਦੇ ਉੱਤੋਂ ਗੱਡੀ ਕਿਉਂ ਖੋਹੀ ਗਈ, ਇਹ ਸਭ ਤੋਂ ਵੱਡਾ ਸਵਾਲ ਹੈ। ਕੀ ਉਹਨਾਂ ਨੂੰ ਪਤਾ ਸੀਗਾ ਕਿ ਉੱਥੇ ਉਹ ਕਹਿੰਦੇ ਅਸੀਂ ਉੱਥੇ ਜਾ ਕੇ ਪਤਾ ਲੱਗਿਆ ਸਾਨੂੰ ਕਿ ਇੱਥੇ ਇੰਨਾ ਕੈਸ਼ ਹੈ। ਜਿਹੜੀ ਗੱਡੀ ਖੋਹੀ ਗਈ ਆ ਉਹ ਪਹਿਲਾਂ ਪ੍ਰੀ ਪਲਾਨ ਸੀ, ਸਾਰੀ ਜਾਣਕਾਰੀ ਇਹਨਾਂ ਦੇ ਕੋਲੇ ਜਿਹੜੀ ਉਹ ਹੈਗੀ ਸੀਗੀ। ਸਵਾਲ ਇਹੀ ਹੈ ਕਿ ਜਿਹੜਾ ਇੰਨਾ ਕੈਸ਼ ਹੈ ਉਹ ਇਕੱਲੇ ASI ਨਹੀਂ ਜਿਹੜਾ ਜੀ ਉਹ ਲਿਜਾ ਸਕਦੇ, ਇੰਨੀ ਪਲੈਨਿੰਗ ਉਹ ਨਹੀਂ ਕਰ ਸਕਦੇ। ਇਹ ਪਲੈਨਿੰਗ ਕਿਹਦੀ ਸੀ ਕਿ ਇੱਥੋਂ ਉਹਨਾਂ ਨੂੰ ਬਦਲਿਆ ਜਾਵੇ, ਬਦਲ ਕੇ ਉੱਥੇ ਲਾਇਆ ਜਾਵੇ, ਗੱਡੀ ਇਉਂ ਨਾਕੇ ਤੋਂ ਖੋਈ ਜਾਵੇ। ਉਹ ਗੱਡੀ ਨੂੰ ਜਲੰਧਰ ਤੋਂ ਸਿੱਧਾ ਖੰਨੇ ਆਉਣ ਦੀ ਬਜਾਏ ਪਹਿਲਾਂ ਮੋਗੇ ਲੈ ਜਾਣ, ਮੋਗੇ ਤੋਂ ਫਿਰ ਜਿਹੜਾ ਜੀ ਉਹ ਰੂਟ ਬਦਲ ਕੇ ਖੰਨੇ ਵਾਲੀ ਸਾਈਡ ਦੇ ਉੱਤੇ ਆਉਣ। ਇਹ ਭੇਦ ਨੇ, ਸ਼ਾਇਦ ਭੇਦ ਰਹਿਣਗੇ। ਬਿਲਕੁਲ ਜੀ, ਸਾਰਾ ਕੁਝ ਉਹਨਾਂ ਦੇ ਹੱਥ 'ਚ ਨਹੀਂ ਨਿਕਲੂਗਾ। ਸਰੋਤਿਓ ਉਹਨੇ ਇੱਕ ਛੋਟੀ ਜਿਹੀ ਬ੍ਰੇਕ ਲਾ ਕੇ ਤੁਸੀਂ ਵੀ ਕਾਲ ਕਰ ਸਕਦੇ ਹੋ 4082725200 ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਤੁਹਾਡੇ ਸਵਾਲ ਹੁੰਦੇ ਨੇ, ਤੁਸੀਂ ਸਵਾਲ ਕਰ ਸਕਦੇ ਹੋ ਬਲਤੇਜ ਪੰਨੂ ਨੂੰ। ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਇੱਕ ਵਾਰੀ ਫਿਰ ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਚੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਚੱਲਦੇ ਆਪਣੇ ਕਾਲਰ ਸਵਾਲ। ਸੁਰਿੰਦਰ ਸਿੰਘ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਾਹਿਬ ਇੱਕ ਤਾਂ ਉਹ ਦੱਸਿਓ ਪਈ ਇਹ ਧਰਮਿੰਦਰ ਨੇ ਕੋਈ ਆਪਣਾ ਧਰਮ ਵੀ ਚੇਂਜ ਕੀਤਾ ਸੀ ਕਦੇ ਜਾਂ ਹੁਣ ਵੀ ਕੀਤਾ ਆ, ਤੇ ਇੱਕ ਉਹ ਜਿਹੜੀ ਫਿਰੋਜ਼ਪੁਰ ਚ ਇੱਕ ਗੈਂਗਸਟਰ ਦੀ ਭੈਣ ਨੇ ਚੋਣ ਲੜੀ ਸੀ, ਉਹ ਕਹਿੰਦੇ ਕਾਂਗਰਸ ਚ ਦਾਖਲ ਹੋ ਰਹੀ ਹੈ ਜੀ। ਇਹ ਦੋ ਹੀ ਗੱਲਾਂ। ਥੈਂਕ ਯੂ। ਜਦੋਂ ਹੇਮਾ ਮਾਲਿਨੀ ਦੇ ਨਾਲ ਇਹਨੇ ਵਿਆਹ ਕੀਤਾ ਜੀ ਧਰਮਿੰਦਰ ਨੇ, ਤੇ ਯਸ ਉਹਨੇ ਧਰਮ ਚੇਂਜ ਕੀਤਾ ਸੀਗਾ, ਕਿਉਂਕਿ ਇਸ ਜਿਹੜੇ ਧਰਮ ਦਾ ਉਹ ਹੈਗਾ ਉਸ ਧਰਮ ਦੇ ਵਿੱਚ ਰਹਿ ਕੇ 2 ਵਿਆਹ ਉਹ ਲੀਗਲੀ ਕਰਵਾ ਨਹੀਂ ਸਕਦਾ ਸੀਗਾ, ਔਰ ਉਹਨੇ ਕਿਉਂਕਿ 2 ਜਿਹੜੀਆਂ ਉਹ ਰੱਖੀਆਂ ਹੋਈਆਂ ਨੇ ਉਹ ਤਾਂ ਵੈਸੇ ਉਹਦੇ ਪਦ ਚਿੰਨ੍ਹਾਂ ਦੇ ਉੱਤੇ ਤਾਂ ਉਹਦਾ ਮੁੰਡਾ ਵੀ ਚੱਲਿਆ ਜੀ, ਸਨੀ ਦਿਓਲ। ਉਹਨੇ ਧਰਮ ਤਾਂ ਪਤਾ ਨਹੀਂ ਤਬਦੀਲ ਕੀਤਾ ਜਾਂ ਨਹੀਂ, ਪਰ 2 ਵਾਲੀ ਗੱਲ ਜਿਹੜੀ ਉਹ ਜ਼ਰੂਰ ਹੈਗੀ ਹੈ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਫਾਜ਼ਿਲਕਾ ਵਾਲੀ ਹੈ, ਇਹ ਐਕਚੁਅਲੀ ਉੱਥੋਂ ਦੀ ਹੈ। ਜਿਹੜਾ ਗੈਂਗਸਟਰ ਮਾਰਿਆ ਗਿਆ ਸੀ ਉਹਦੀ ਅੱਜ ਕਿਉਂਕਿ ਉਸ ਏਰੀਏ ਦੇ ਵਿੱਚ ਜਾ ਰਹੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ। ਹੋ ਸਕਦਾ ਇਹ ਜਿਹੜਾ ਆਉਣ ਜਾਣ ਹੈ ਨਾ ਜੀ ਉਹ ਤਾਂ ਬਣਿਆ ਹੋਇਆ। ਇੱਕ ਮੈਂ ਵੀਡੀਓ ਵੀ ਸ਼ੇਅਰ ਕੀਤੀ ਸੀਗੀ, ਉਹ ਬੰਦਾ ਇਸ ਵਾਰੀ
ਜਿਹੜਾ ਜੀ ਚਲੇ ਗਿਆ ਕਾਂਗਰਸ ਪਾਰਟੀ ਦੇ ਵਿੱਚ, ਬੋਲੀ ਗਿਆ ਜਦੋਂ ਨਾਅਰਾ ਲਾਉਣ ਲੱਗਾ ਤੇ ਅੱਧਿਓਂ ਵੱਧ ਜਿਹੜਾ ਸੀ ਉਹ ਅਕਾਲੀ ਦਲ ਵਾਲਾ ਨਾਅਰਾ ਉਹਦੇ ਮੂੰਹ ਚੋਂ ਨਿਕਲ ਗਿਆ। ਤੋ ਇਹ ਹਾਲਾਤ ਇਹ ਨੇ ਕਿ ਇਹ ਨਹੀਂ ਪਤਾ ਲੱਗਦਾ ਕਿ ਅੱਜ ਕਿਹੜਾ ਬੰਦਾ ਕਿਹੜੀ ਪਾਰਟੀ ਦੇ ਵਿੱਚ ਹੈ ਜੀ। ਐਤਕੀ ਆਉਣ ਜਾਣ ਕੁਝ ਜ਼ਿਆਦਾ ਹੀ ਜਿਹੜਾ ਜੀ ਉਹ ਬਣਿਆ ਹੈ। ਪ੍ਰਾਹੁਣ ਚਾੜੀ 'ਚ ਬਹੁਤ ਯਕੀਨ ਰੱਖਦੇ ਜੀ। ਸਤਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਮੇਰੇ ਦੋ ਸਵਾਲ ਨੇ। ਇੱਕ ਤੇ ਆਮ ਆਦਮੀ ਪਾਰਟੀ ਕਾਫੀ ਹੈਲਪ ਕੀਤੀ 2017 ਦੇ ਵਿੱਚ, 14 ਦੇ ਵਿੱਚ ਵੀ ਆਮ ਆਦਮੀ ਪਾਰਟੀ ਕਾਫੀ ਤੀਜੇ ਨੰਬਰ ਤੇ ਰਹੀ। ਲੋਕਾਂ ਬਾਹਰ ਵਾਲਿਆਂ ਨੇ ਇਹਨੇ ਕਾਫੀ ਸਹਿਯੋਗ ਦਿੱਤਾ, ਪਰ ਆਮ ਆਦਮੀ ਪਾਰਟੀ ਹੁਣ ਜਿੱਦਾਂ ਜਿਸ ਤਰ੍ਹਾਂ ਖਤਮ ਹੋ ਰਹੀ ਆ, ਖਤਮ ਹੀ ਹੋ ਗਈ ਤਕਰੀਬਨ। ਇਹਨਾਂ ਦਾ ਇੱਕ ਗੱਲ ਇਹ ਆ ਵੀ ਜਿਹੜੀ ਰਣਜੀਤ ਸਿੰਘ ਵਾਲੀ ਜਿਹੜੀ ਜਸਟਿਸ ਵਾਲੀ ਰਿਪੋਰਟ ਸੀ ਉਹਦੇ ਉੱਤੇ ਵੀ ਵਿਰੋਧੀ ਪਾਰਟੀ ਹੈਗੇ ਹੀ ਨਾ, ਤੇ ਉਹਦੇ ਉੱਤੇ ਬੋਲੇ ਇੱਕ ਵੀ ਬਿਆਨ ਇਹਨਾਂ ਦਾ ਕੋਈ ਚੱਜ ਦਾ ਨਹੀਂ ਆਇਆ। ਹਨਾ ਕਾਂਗਰਸੀ ਥੋੜਾ ਬਾਲਾ ਬੋਲੇ, ਜਿਹੜਾ ਮਾੜਾ ਮੋਟਾ ਚਲੋ ਫਾਰਮੈਲਿਟੀਆਂ ਉਹਨਾਂ ਨੇ ਕੀਤੀਆਂ ਨੇ। ਉਸ ਤੋਂ ਬਾਅਦ ਜਿਹੜੀ ਕਵਰ ਵਿਜੇ ਪ੍ਰਤਾਪ ਨੂੰ ਮੂਵ ਕਰਨਾ, ਉਹਦੇ ਉੱਤੇ ਵੀ ਇਹਨਾਂ ਦਾ ਕੋਈ ਮਤਲਬ ਪ੍ਰਤੀਕਰਮ ਜਾਂ ਕੋਈ ਵੀ ਨਹੀਂ ਆਇਆ, ਜਾਂ ਇਹ ਵਿਰੋਧ ਵੀ ਨਹੀਂ ਕੀਤਾ ਇਹਨਾਂ ਨੇ, ਕਿਉਂਕਿ ਚੀਮਾ ਖਹਿਰੇ ਤੋਂ ਬਾਅਦ ਜੋ ਚੀਮਾ ਆਇਆ ਉਹਨੇ ਤੇ ਜਮਾ ਹੀ ਨਹੀਂ ਬੋਲਿਆ ਹੈਗਾ। ਇੱਕ ਤੇ ਇਹ ਸਵਾਲ ਸੀ। ਦੂਜਾ ਇਹ ਜਿਹੜਾ ਪਰਾਲੀ ਦੀ ਅੱਗ ਲਾਉਂਦੇ ਆ ਉਦੋਂ ਤੇ ਦਿੱਲੀ ਨੂੰ ਧੂੰਆਂ ਬੜਾ ਚੜਦਾ, ਜਾਂ ਲੀਡਰ ਬਹੁਤ ਸਿਆਸਤ ਕਰਦੇ ਨੇ ਪੰਜਾਬ ਦੇ ਵੀ। ਹੁਣ ਜਿਹੜੇ 250 ਏਕੜ ਖੇਤ ਜਿਹੜੀ ਕਣਕ ਸੜ ਰਹੀ ਆ, ਜਾਂ 75 ਏਕੜ ਸੜ ਰਹੀ ਆ, ਉਹਦੇ ਬਾਰੇ ਕੋਈ ਕਿਸੇ ਦਾ ਬਿਆਨ ਨਹੀਂ ਆਇਆ ਵੀ ਉਹ ਇੰਨਾ ਮਾੜਾ ਹੋ ਰਿਹਾ ਕਿਸਾਨਾਂ ਦੇ ਨਾਲ ਜਾਂ ਕੁਝ। ਇਹਦੇ ਬਾਰੇ ਮੈਨੂੰ ਦੱਸਿਓ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਦੇਖੋ, ਜਿੱਥੋਂ ਤੱਕ ਮੁੱਦੇ ਚੁੱਕਣ ਵਾਲੀ ਗੱਲ ਹੈ ਜੀ, ਜਿਹੜੇ ਤੁਸੀਂ 2 ਪੁਆਇੰਟ ਉਠਾਏ ਆ, ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਜਿਹੜਾ ਜਦੋਂ ਬਦਲੀ ਕੀਤੀ ਗਈ ਆ ਉਹ ਹੋ ਗਿਆ, ਜਾਂ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ, ਦੋਨਾਂ ਮੁੱਦਿਆਂ ਦੇ ਉੱਤੇ ਬੋਲੀ ਹੈ ਜੀ ਪਾਰਟੀ। ਤਾਂ ਏਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਕਿ ਬੋਲੀ ਨਹੀਂ ਗਈ ਜਾਂ ਉਹਨਾਂ ਨੇ ਇਹ ਗੱਲ ਨਹੀਂ ਉਠਾਈ। ਹਾਂ, ਪਰ ਇੰਨਾ ਜ਼ਰੂਰ ਹੈ, ਇਹ ਗੱਲ ਸਹੀ ਹੈ ਕਿ ਜਿੰਨੇ ਜ਼ੋਰਦਾਰ ਤਰੀਕੇ ਦੇ ਨਾਲ ਇਹ ਉਠਾਈ ਜਾਣੀ ਚਾਹੀਦੀ, ਕਿਉਂਕਿ ਇਹ ਮਾਮਲਾ ਸੜਕਾਂ ਦੇ ਉੱਤੇ ਆਉਣਾ ਚਾਹੀਦਾ ਸੀਗਾ। ਜਿਹੜਾ SIT ਵਾ, ਮੈਂ ਇਸ਼ਾਰਾ ਜਿਹੜਾ ਪਹਿਲਾਂ ਵੀ ਕੀਤਾ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਬਸ ਚੋਣਾਂ ਹੋਣ ਦੀ ਦੇਰ ਹੈ, ਕੁੰਵਰ ਵਿਜੇ ਪ੍ਰਤਾਪ ਹੋਰੀ ਜਿਹੜਾ ਜੀ ਉਹ ਵਾਪਸ ਆ ਜਾਣਗੇ। ਕੁੰਵਰ ਵਿਜੇ ਪ੍ਰਤਾਪ ਹੋਰੀ ਕੋਈ ਸੰਕਟ ਮੋਚਕ ਥੋੜੀ ਆ ਜੀ ਪੰਜਾਬ ਦੇ। SIT ਤਾਂ ਉੱਥੇ ਹੀ ਆ। SIT ਦੇ ਬਾਕੀ ਜਿਹੜੇ ਆਫੀਸਰ ਨੇ ਉਹ ਕੀ ਕਰ ਰਹੇ ਆ, ਇਹ ਵੱਡਾ ਜਿਹੜਾ ਸਵਾਲ ਸੀਗਾ। ਹਾਂ, ਇਹ ਡਿਊਟੀ ਜਿਹੜੀ ਆ ਉਹ ਵਿਰੋਧੀ ਧਿਰ ਦੀ ਜਿਹੜੀ ਉਹ ਬਣਦੀ ਸੀਗੀ, ਪਰ ਵਿਰੋਧੀ ਧਿਰ ਦਾ ਜੋ ਹਾਲ ਕਰ ਦਿੱਤਾ ਗਿਆ ਜੀ, ਉਹ ਤਾਂ ਹੁਣ ਵਿਰੋਧੀ ਧਿਰ ਰਹੀ ਨਹੀਂ। ਤੇ ਅੱਗੋਂ ਵੀ ਇਹ ਆ ਜੀ ਕਿ ਆਸ ਜਿਹੜੀ ਆ ਉਹ ਦੀਂਦੀ ਨਹੀਂ ਹੁਣ ਕੋਈ ਜਿਹੜੀ ਆ ਏਦਾਂ ਦਾ ਕੁਝ ਅਗਲੀ ਧਿਰ ਜਿਹੜੀ ਆ ਜੀ ਉਹ ਆ ਸਕੂਗੀ, ਕਿਉਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਲਗਭਗ ਸੰਭਾਵੀ ਰੂਪ ਇਹ ਕਿਹਾ ਜਾ ਸਕਦਾ ਕਿ ਵਿਰੋਧੀ ਧਿਰ ਦੇ ਉੱਤੇ ਆ ਕੇ ਕਾਬਜ਼ ਜਿਹੜਾ ਜੀ ਹੋ ਜਾਣਾ ਅਕਾਲੀ ਦਲ ਨੇ, ਤੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਉਹ ਸੁਖਬੀਰ ਸਿੰਘ ਬਾਦਲ ਹੋਰੀ ਬਣ ਸਕਦੇ ਆ, ਜਾਂ ਉਹਨਾਂ ਦੇ ਵਿੱਚੋਂ ਕੋਈ ਜਿਹੜਾ ਜੀ ਉਹ ਬਣ ਜਾਣਾ। ਜੋ ਇਹਨਾਂ ਨੇ ਨਹੀਂ ਕੀਤਾ, ਬਾਕੀ ਮੇਰਾ ਖਿਆਲ ਅਕਾਲੀ ਦਲ ਕਰ ਦੂਗਾ ਜੀ। ਰਹਿੰਦਾ ਖਿੰਦਾ ਜਿੰਨਾ ਕਿ ਰਹਿ ਗਿਆ, ਪੌਣੇ 3 ਸਾਲ ਜਿਹੜੇ ਨੇ ਉਹ ਰਹਿ ਗਏ ਨੇ। ਵਿਰੋਧੀ ਧਿਰ ਦਾ ਅਹੁਦਾ ਤਾਂ ਜਿਹੜਾ ਜੀ ਉਹ ਖੁੱਸ ਗਿਆ, ਉਹ ਤਾਂ ਗਿਆ ਜੀ। ਬਲਕਿ ਇਹ ਕਿਹਾ ਜਾ ਸਕਦਾ ਹੈ ਕਿ ਤੀਜੀ ਧਿਰ ਵਾਲਾ ਜਿਹੜਾ ਸੁਪਨਾ ਪੰਜਾਬ ਦੇ ਲੋਕ ਜਿਹੜਾ ਉਹ ਲੈਂਦੇ ਸੀਗੇ, ਉਹ ਸੁਪਨਾ ਗਿਆ ਜੀ ਹਾਲ ਦੀ ਘੜੀ। ਇਹਨੂੰ ਅਸੀਂ ਮੰਨ ਲੈਣਾ। ਹੋ ਸਕਦਾ ਕਈਆਂ ਨੂੰ ਇਹ ਗੱਲ ਜਿਹੜੀ ਉਹ ਚੁਭਵੀਂ ਲੱਗੇ, ਪਰ ਇਹ ਰਿਐਲਿਟੀ ਹੈ। ਤੋ ਜਿਹੜੇ ਫੰਡਸ ਵਗੈਰਾ ਨੇ ਨਾ ਉਹ ਵੀ ਰੋਕ ਲੈਣਾ। ਹੁਣ ਤੀਜੀ ਧਿਰ ਜਿਹੜੀ ਹੈ ਜੀ ਉਹ ਛੇਤੀ ਕੀਤਿਆਂ ਉੱਭਰਨ ਦੇ ਚਾਂਸਸ ਨਹੀਂ ਬਣਨਗੇ, ਕਿਉਂਕਿ ਨਾ ਇੰਨਾ ਜਿਹੜਾ ਜੀ ਉਹ ਪੈਸਾ ਹੋਵੇ। ਤੁਸੀਂ ਕਹਿੰਦੇ ਪੈਸਾ ਜਿਹੜਾ ਜੀ ਉਹ ਭੇਜਿਆ ਉਹ 50-50, 100-100 ਡਾਲਰ ਨੇ। ਅਗਲੇ ਇੱਥੇ 10-10 ਕਰੋੜ ਰੁਪਈਆ ਜਿਹੜਾ ਜੀ ਉਹ ਸੁੱਟ ਕੇ ਜਾਂ 100-100 ਕਰੋੜ ਰੁਪਈਆ ਲੈ ਕੇ ਇੱਕ ਸੀਟ ਦਾ ਜਿਹੜਾ ਜੀ ਉਹ ਸਮਝੌਤਾ ਕਰੀ ਜਾਂਦੇ। ਉੱਥੇ NRIs ਦੇ ਜਿਹੜੇ ਭੇਜੇ ਗਏ ਪੈਸੇ ਨੇ ਉਹਨਾਂ ਦੇ ਕਿੰਨੇ ਕਮਾਈਨੇ ਕਿਤੇ ਰਹਿ ਜਾਂਦੇ ਆ। ਰਵਾਇਤੀ ਪਾਰਟੀਆਂ ਨਾਲ ਲੜ ਸਕਣਾ ਮੇਰਾ ਖਿਆਲ ਬਹੁਤ ਔਖਾ ਜਿਹੜਾ ਜੀ ਉਹ ਹੋ ਗਿਆ। ਬਟ ਲੈਟਸ ਸੀ, ਕਦੇ ਵੀ ਇਹ ਤਾਂ ਨਹੀਂ ਕਿਹਾ ਜਾ ਸਕਦਾ ਵੀ ਕੁਝ ਹੋ ਨਹੀਂ ਸਕਦਾ। ਇੰਪੋਸੀਬਲ ਤਾਂ ਜਿਹੜਾ ਉਹ ਲਫ਼ਜ਼ ਨਹੀਂ ਹੈਗਾ, ਪਰ ਹੁਣ ਪੋਸੀਬਿਲਿਟੀ ਜਿਹੜੀ ਹੈ ਜੀ ਉਹ ਕਿਤੇ ਨਾ ਕਿਤੇ ਸਿੱਕੀ ਪੈਂਦੀ ਦੀਦੀ ਹੈ ਜੀ। ਸੁਰਿੰਦਰ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਮੇਰਾ ਸਵਾਲ ਆ, ਜਿਹੜੇ ਲੋਕੀ ਹੁਣ ਅੱਜ ਸਵਾਲ ਜਵਾਬ ਪੁੱਛਦੇ ਨੇ ਲੀਡਰਾਂ ਨੂੰ ਜਦੋਂ ਉਹਨਾਂ ਦੇ ਪਿੰਡ ਜਾਂ ਉਹਨਾਂ ਦੇ ਸ਼ਹਿਰਾਂ ਚ ਆਉਂਦੇ ਨੇ, ਇਹ ਨਾਰਾਜ਼ ਜਿਹੜਾ ਵੋਟਰ ਆ ਸਵਾਲ ਜਵਾਬ ਪੁੱਛਣ ਵਾਲਾ, ਇਹ ਕਿੱਧਰ ਭੁਗਤੂਗਾ ਇਹ ਵੋਟਰ? ਤੁਸੀਂ ਗੱਲ ਕੀਤੀ ਸੀ ਪਾਣੀਆਂ ਦੀ, ਤੁਸੀਂ ਵੀ ਕਦੇ ਕਿਸੇ ਨੂੰ ਲੋਕਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਨਹੀਂ ਲੀਡਰਾਂ ਨੂੰ ਪਾਣੀਆਂ ਦੇ ਮਸਲੇ ਬਾਰੇ ਗੱਲ ਕਰਦੇ? ਇਹ ਵੀ ਕਿਉਂ ਨਹੀਂ ਤੁਸੀਂ ਇਹਨਾਂ ਬਾਰੇ ਮੁੱਦੇ ਉਠਾਉਂਦੇ ਜਿਹੜੇ ਲੋਕਾਂ ਦੀ ਕਿਸੇ ਦੀ ਇੰਟਰਵਿਊ ਕਰਦੇ ਹੋਵੋਗੇ ਕੁਝ ਵੀ? ਤੇ ਜਿਹੜੀ ਵਿਰੋਧੀ ਧਿਰ ਦੀ ਗੱਲ ਹੈਗੀ ਆ, ਮੇਰੇ ਖਿਆਲ ਵਿਰੋਧੀ ਧਿਰ ਅਕਾਲੀ ਦਲ ਵੀ ਨਹੀਂ ਬਣ ਸਕਦਾ, ਕਿਉਂਕਿ ਅਕਾਲੀ ਦਲ ਕੋਲ ਵੀ ਵਿਰੋਧੀ ਧਿਰ ਦੇ ਉਹਨੇ ਨੰਬਰ ਨਹੀਂ ਹੈਗੇ। ਇਹਦੇ ਬਾਰੇ ਦੱਸਿਓ ਜੀ, ਕੱਟਿਓ ਨਾ ਜੀ। ਥੈਂਕ ਯੂ। ਦੇਖੋ, ਜਿੰਨੇ ਕੁ ਮੈਂ ਜੋਗਾ ਹੈਗਾ ਜੀ, ਮੈਂ ਤਾਂ ਆਪਣੇ ਤੌਰ ਦੇ ਉੱਤੇ
ਜਿੱਥੇ ਦਾ ਲੱਗਦਾ ਜੀ ਉਹ ਸਵਾਲ ਕੀਤਾ ਜੀ, ਹਮੇਸ਼ਾ ਕੀਤਾ, ਲੋਕਾਂ ਨੂੰ ਕੋਸ਼ਿਸ਼ ਕੀਤੀ ਹੈ। ਹੁਣ ਕੀ ਜਿਹੜਾ ਜੀ ਕਰੋਗੇ? ਕੰਧਾਂ 'ਚ ਸਿਰ ਮਾਰਨ ਵਾਲੀ ਜਿਹੜੀ ਉਹ ਗੱਲ ਹੈ ਉਹ ਮਾਰੀ ਜਾ ਰਹੇ ਆ। ਇਹਦੇ ਬਾਵਜੂਦ, ਪਤਾ ਹੋਣ ਦੇ ਬਾਵਜੂਦ ਕਿ ਸਿਰ ਆਪਣਾ ਪੱਟਣਾ ਜਾਂ ਪਹਿਲਾਂ ਵੀ ਪੜਵਾਇਆ, ਉਹਦੇ ਬਾਵਜੂਦ ਲੱਗੇ ਹੋਏ ਆ ਜੀ ਜਿੰਨੇ ਕੁ ਜੋਗੇ ਆ। ਕੋਈ ਇਹ ਤਾਂ ਨਹੀਂ ਤੁਸੀਂ ਕਹਿ ਸਕਦੇ ਕਿ ਮੇਰੇ ਵੱਲੋਂ ਉਠਾਏ ਹੋਏ ਸਵਾਲ ਦੇ ਨਾਲ ਕੱਲ੍ਹ ਨੂੰ ਜਿਹੜਾ ਉਹ ਮਸਲੇ ਦਾ ਹੱਲ ਹੋ ਜਾਣਾ। ਸਵਾਲ ਉਠਾਇਆ ਜਾ ਰਿਹਾ ਜੀ, ਉਠਾਉਣ ਦੀ ਪੂਰੀ ਕੋਸ਼ਿਸ਼ ਹੈ, ਉਠਾਉਂਦੇ ਵੀ ਜਿਹੜਾ ਜੀ ਉਹ ਰਹਾਂਗੇ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਕਿ ਉਹਦੇ ਕੋਲੇ ਨੰਬਰ ਨਹੀਂ ਹੈਗੇ, ਨੰਬਰ ਇਸ ਪੱਖੋਂ ਤਾਂ ਹੈਗੇ ਨਾ, ਵੱਧ MLA ਉਹਦੇ ਕੋਲੇ ਜਿਹੜੇ ਜੀ ਉਹ ਹੋਣਗੇ। ਜਿਹਦੇ ਕੋਲੇ ਵੱਧ MLA ਆ ਉਹਨੂੰ ਵਿਰੋਧੀ ਧਿਰ ਦੇ ਨੇਤਾ ਦਾ ਜਿਹੜਾ ਜੀ ਉਹ ਮਿਲ ਜਾਣਾ, ਔਰ ਨੇਤਾ ਜਿਹੜਾ ਹੋਊਗਾ ਉਹਨੂੰ ਕੈਬਨਿਟ ਜਿਹੜੇ ਮੰਤਰੀ ਦੇ ਬਰਾਬਰ ਦੀਆਂ ਫੈਸਿਲਿਟੀਜ਼ ਜਿਹੜੀਆਂ ਉਹ ਮਿਲ ਜਾਣੀਆਂ ਨੇ। ਜੇ ਮੰਨ ਲਓ 4 MLA ਵੀ ਹੋਣ ਕਿਸੇ ਪਾਰਟੀ ਦੇ, ਤੇ ਉਹਨੂੰ ਵੀ ਹੁਣ ਜਿਹੜੇ 3 ਨੇ ਦਿੱਲੀ ਦੇ ਵਿੱਚ, ਉੱਥੋਂ ਦੀ ਆਮ ਆਦਮੀ ਪਾਰਟੀ ਨੇ ਉਹਦੇ ਹਾਲਾਂਕਿ ਲੀਗਲੀ ਤੁਹਾਡੇ ਪੁਆਇੰਟ ਜਿਹੜਾ ਜੀ ਉਹ ਇੱਕ ਡਿਫਰੈਂਟ ਚੀਜ਼ ਆ ਜਿਹੜਾ ਮੰਨ ਲੈਂਦੀਆਂ ਨੇ। ਹੁਣ ਉੱਥੇ ਉਹਨਾਂ ਨੇ ਵਿਰੋਧੀ ਧਿਰ ਦਾ ਅਹੁਦਾ ਜਿਹੜਾ ਜੀ ਉਹ ਦਿੱਤਾ ਹੋਇਆ BJP ਨੂੰ, ਤੇ ਵਿਰੋਧੀ ਧਿਰ ਦਾ ਨੇਤਾ ਵੀ ਜਿਹੜਾ ਜੀ ਉੱਥੇ ਹੈਗਾ। ਇਸ ਪੁਆਇੰਟ ਆਫ ਵਿਊ ਦੇ ਨਾਲ ਤੁਸੀਂ ਜਿਹੜਾ ਉਹਨੂੰ ਕੱਟ ਨਹੀਂ ਨਾ ਸਕਦੇ। ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਆ ਵੀ ਉਹ ਅਕਾਲੀ ਦਲ ਨੇ ਬਣ ਜਾਣਾ, ਉਹ ਬਣੂਗਾ। ਉਹ ਤਾਂ ਜਿਹੜੀ ਆ ਉਹ ਸਭ ਨੂੰ ਪਤਾ। ਇੱਕ ਪਹਿਲੇ ਜਿਹੜੇ ਕਾਲਰ ਸੀ ਉਹਨਾਂ ਦੀ ਇੱਕ ਗੱਲ ਜਿਹੜੀ ਉਹ ਰਹਿ ਗਈ ਸੀ ਪਰਾਲੀ ਵਾਲੀ, ਜਿਹੜੀ ਕਿ ਨਾ ਹੁਣ ਇੰਨੀ ਕਣਕ ਨੂੰ ਜਿਹੜੀ ਜੀ ਉਹ ਅੱਗ ਲੱਗਿਆ। ਇਹ ਬਹੁਤ ਵੱਡੀ ਤਰਾਸਦੀ ਜਿਹੜੀ ਜੀ ਉਹ ਪੰਜਾਬ ਦੀ ਹਰ ਵਾਰੇ ਬਣਦੀ ਆ। ਢਿੱਲੀਆਂ ਤਾਰਾਂ ਜਾਂ ਜਿਹੜੇ ਬੀੜੀਆਂ ਬੂੜੀਆਂ ਪੀਣ ਵਾਲੇ ਉਹ ਕੁਛ ਨਾ ਕੁਛ ਜਿਹੜਾ ਜੀ ਉਹ ਸੁੱਟ ਜਾਂਦੇ ਆ। ਇਹਦੇ ਵਿੱਚ ਕਿਤੇ ਨਾ ਕਿਤੇ ਸ਼ਰਾਰਤਾਂ ਵੀ ਜਿਹੜੀਆਂ ਕੁਛ ਸ਼ਾਮਲ ਹੁੰਦੀਆਂ ਨੇ, ਔਰ ਜਿਹੜੀ ਆ ਉਹ ਸੈਂਕੜੇ ਏਕੜ ਫਸਲ ਹਰ ਵਾਰੇ ਜਿਹੜੀ ਆ ਉਹ ਸੜਦੀ ਆ, ਔਰ ਇਹਦੇ ਉੱਤੇ ਸਿਆਸਤ ਹੀ ਜਿਹੜੀ ਉਹ ਅਹਿਮ ਹੁੰਦੀ ਆ। ਆਹ ਜਿਹੜੀ ਧੂਏ ਦੀ ਗੱਲ ਤੁਸੀਂ ਕਰਦੇ ਹੋ ਉਹ ਤਾਂ ਹੈ ਹੀ ਆ ਜੀ। ਤੇ ਫਿਰ ਇਹ ਪਰਾਲੀ ਦਾ ਧੂੰਆਂ ਜਿਹੜਾ ਜ਼ਿਆਦਾ ਜਿਹੜਾ ਜੀ ਉਹ ਹੁੰਦਾ ਆ ਜ਼ਹਿਰੀਲਾ, ਉਹਦਾ ਰੀਜ਼ਨ ਜਿਹੜਾ ਜੀ ਉਹਦੇ ਉੱਤੇ ਸਪਰੇਅ ਜ਼ਿਆਦੀ ਜਿਹੜੀ ਝੋਨੇ ਦੇ ਉੱਤੇ, ਇੰਨੀ ਸਪਰੇਅ ਕਣਕ ਤੇ ਨਹੀਂ ਹੁੰਦੀ। ਪ੍ਰਦੂਸ਼ਿਤ ਵਾਤਾਵਰਨ ਤਾਂ ਜਿਹੜਾ ਹੁੰਦਾ ਕਿਉਂਕਿ ਪਰਾਲੀ ਦਾ ਨਾੜ ਸੜਦਾ ਹੈ, ਇਸ ਕਰਕੇ ਰੌਲਾ ਜ਼ਿਆਦਾ ਪਾਉਂਦੇ ਆ। ਇਹ ਕਣਕ ਸੜ ਜਾਂਦੀ ਹੈ, ਰੌਲਾ ਪਾਉਣਗੇ ਤੇ ਫਿਰ ਉਹ ਇਹ ਵੀ ਰੌਲਾ ਪਾਉਣਾ ਪੈਣਾ ਕਿ ਇਹਦਾ ਮੁਆਵਜ਼ਾ ਦਿਓ ਜੀ। ਅਗਲੇ ਕਾਲਰ ਜਸਵੰਤ ਸਿੰਘ ਜੀ ਬਿਆਨਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰੇ 2 ਸਵਾਲ ਆ। ਦੇਖੋ ਜੀ ਨਾ, ਆਮ ਆਦਮੀ ਨੇ 67 ਸੀਟਾਂ ਹਾਸਲ ਕੀਤੀਆਂ ਦਿੱਲੀ ਦੇ ਵਿੱਚ, ਸੈਂਟਰ ਦੀ ਸਰਕਾਰ BJP ਦੀ ਸੀ ਜੀ। ਉਹਨਾਂ ਨੇ ਕੋਸ਼ਿਸ਼ ਕੀਤੀ ਜੀ, ਬਹੁਤ ਤਕੜੀ ਕੋਸ਼ਿਸ਼ ਕੀਤੀ। ਉਹਨਾਂ ਨੇ ਪੁਲਿਸ ਵੱਲ ਦਬਾ ਕੇਸ ਪਵਾਏ, ਪੈਸੇ ਦੀ ਕੋਸ਼ਿਸ਼ ਕੀਤੀ, ਉੱਥੋਂ ਜੀ ਇੱਕ MLA ਨਹੀਂ ਹਿੱਲਿਆ ਜੀ। ਅੱਜ ਵੀ ਮਿਸਾਲ ਆ ਨਾ ਜੀ, ਪੰਜਾਬ ਵਿੱਚ 20 ਜਿੱਤਿਆ, 20 ਚੋਂ 8 ਖਹਿਰਾ ਲੈ ਗਿਆ, ਖਹਿਰੇ ਦੇ ਵਿੱਚੋਂ ਪਾਟ ਕੇ ਹੁਣ 2 ਕਾਂਗਰਸ ਚੱਲ ਗਏ। 2 ਦੀ ਹੋਰ ਮੈਦ ਆ ਜੀ, ਜਾਣ ਦੀ ਵੀ ਕਹਿੰਦੇ 2 ਦੀ ਹੋਰ ਮੈਦ ਗੱਲ ਚੱਲ ਰਹੀ ਹੈ ਨਾ ਜੀ। ਕੱਲ ਮੈਂ ਖਬਰਾਂ ਸੁਣਦਾ ਸੀ ਜੀ। ਦੂਜਾ ਸਵਾਲ ਭਾਜੀ ਮੇਰਾ ਇਹ ਆ ਵੀ ਜਿਹੜੇ ਸਾਡੇ ਲੋਕ ਆ, ਹੁਣ ਇਹ 'ਚ ਕਹਿਣੀ ਸ਼ਰਮ ਕੋਈ ਨਹੀਂ ਜੀ, ਚਾਹੇ ਕਿਸੇ ਵੀ ਉਹਨੂੰ ਗੁੱਸਾ ਵੀ ਲੱਗੇ ਵੀ ਸਾਨੂੰ, ਅਸੀਂ ਆਪਣੇ ਆਪ ਨੂੰ ਕੀ ਕਹਿੰਦੇ ਆ, ਅਸੀਂ ਡੱਬੂ ਬਣ ਗਏ ਆ ਜੀ। ਸਾਨੂੰ ਜਿਹੜੀ ਮਰਜ਼ੀ ਕੌਲੀ ਦੁੱਧ ਪਾ ਕੇ ਪਿਲਾਉਣ ਦੀ ਕੋਸ਼ਿਸ਼ ਕਰਦੇ, ਅਸੀਂ ਉੱਥੇ ਜੀ ਮਾਰ ਲੱਗਣ ਜਾ ਕੇ ਜੀ। ਦੂਜੀ ਭਾਜੀ ਮੇਰੀ ਗੱਲ ਇਹ ਆ ਜੀ, ਜਵਾਬ ਦਿਓ ਜੀ, ਹਰਿਆਣੇ ਵਿੱਚ ਬੜਾ BJP ਦਾ ਵਿਰੋਧ ਹੋ ਰਿਹਾ ਜੀ, ਬਹੁਤ ਤਕੜੇ ਪੱਧਰ ਤੇ। ਜਾਟਾਂ ਨੇ 20 ਪਿੰਡਾਂ ਵਿੱਚ ਉਹਨਾਂ ਨੇ ਕਹਿਤਾ ਵੀ ਅਸੀਂ ਤੁਹਾਨੂੰ ਵੋਟ ਨਹੀਂ ਪਾਉਣੀ, ਸਾਡੇ ਪਿੰਡ 'ਚ ਨਾ ਵੜਿਓ ਜੀ, ਟੈਂਟ ਵੀ ਪੱਟ ਦਿੱਤੇ ਆ। ਪਰ ਜਿਹੜੇ ਸਾਡੇ ਲੋਕ ਆ ਜੀ, ਕੁਛ ਪੂਛ ਮਾਰਨ ਵਾਲੇ ਆਪਾਂ ਕਹਾਂਗੇ ਜੀ, ਉਹ ਜੀ ਸਾਡੇ ਲੋਕਾਂ ਥੱਪੜ ਮਾਰਨ ਡਏ ਆ ਜੀ। ਸਵਾਲ ਪੁੱਛਦੇ ਆ ਜੀ, ਭਾਈ 2 ਦਾ ਸਵਾਲ ਦਿਓ ਜਵਾਬ ਜੀ ਭਾਜੀ। ਭਾਈ ਸੁਣ ਲੈਣ ਦਿਓ ਜੀ। ਥੈਂਕ ਯੂ। ਜਿਹੜੀ ਗੱਲ ਪਹਿਲਾ ਸਵਾਲ ਆਇਆ ਉਹਦਾ ਜਵਾਬ ਤੁਸੀਂ ਦੇਤਾ ਜੀ। ਸਖਤ ਹੈ ਪਰ ਰਿਐਲਿਟੀ ਹੈ। ਸਵਾਲ ਜਿਹੜਾ ਜੀ ਇਹ ਬਣਦਾ ਹੈ ਕਿ ਜਿਹੜਾ ਅਸੀਂ ਉਠਾ ਰਹੇ ਉਹਦਾ ਜਵਾਬ ਇੰਨਾ ਜਿਹੜਾ ਜੀ ਬਣਦਾ ਕਿ ਕੀ ਅਸੀਂ ਇਹ ਸੋਚ ਲਈਏ ਕਿ ਹੁਣ ਜਿਹੜੀਆਂ ਜ਼ਮੀਰਾਂ ਨੇ ਉਹਨਾਂ ਦੇ ਇੰਨੇ ਕੁ ਮੁੱਲ ਪੈ ਗਏ ਕਿ ਉਹ ਮਰ ਚੁੱਕੀਆਂ ਜਿਹੜੀਆਂ ਜੀ ਉਹ ਹੋ ਗਈਆਂ ਨੇ। ਨਾਜ਼ਰ ਸਿੰਘ ਮਾਨਸ਼ਾਹੀਆ ਹੋਰੀ ਇੱਕ ਸੁਲਝੇ ਹੋਏ ਜਿਹੜੇ ਜੀ ਉਹ ਵਿਅਕਤੀ ਮੰਨੇ ਜਾਂਦੇ ਸੀਗੇ, ਰਿਟਾਇਰਡ ਆਫੀਸਰ ਨੇ, ਕਮੀ ਕਿਸੇ ਗੱਲ ਦੀ ਨਹੀਂ। ਕੀ ਹੋ ਗਿਆ ਕਿ ਉਹ ਆਪਣੀ ਜ਼ਮੀਰ ਦਾ ਸੌਦਾ ਜਿਹੜਾ ਜੀ ਉਹ ਕਰ ਗਏ। ਮਿਸਟਰ ਸੰਦੋਆ ਜਿਹੜਾ ਜੀ ਉਹ ਤਾਂ ਪਤਾ ਉਹਦਾ, ਤਾਂ ਕਿਉਂਕਿ ਉਹਦਾ ਜਿਹੜਾ ਜੀ ਕਾਰੋਬਾਰ ਚੱਲਦਾ ਆ ਮਾਈਨਿੰਗ ਦੇ ਉੱਤੇ, ਉਹਦੇ ਉੱਤੇ ਕੋਈ ਪਰਚੇ ਵੀ ਜਿਹੜੇ ਆ ਜੀ ਉਹ ਪਏ ਆ। ਉਹਦੇ ਜਾਣ ਦਾ ਇੱਥੇ ਜਿਹੜਾ ਜੀ ਇਹ ਰੀਜ਼ਨ ਹੋ ਸਕਦਾ, ਕੁਛ ਵੀ ਹੋਵੇ। ਉਹਦੀ ਇੱਕ ਮਿਸਾਲ ਤੁਸੀਂ ਦੂਜੀ ਦੇਤੀ, ਜਦੋਂ ਇੱਕ ਗੱਲ ਵਿਧਾਨ ਸਭਾ ਚੋਣਾਂ ਦੇ ਦੌਰਾਨ ਬੜੀ ਉੱਭਰੀ ਸੀ ਪੰਜਾਬੀਆਂ ਦਾ, ਤੁਹਾਨੂੰ ਯਾਦ ਹੋਣਾ, ਉਹ ਵਿਕੇ ਨਹੀਂ। ਜਿਹੜੇ ਉੱਥੋਂ ਆਏ ਸੀ ਉਹ ਟੁੱਟੇ ਨਹੀਂ, ਤਾਵੇਂ ਟੁੱਟੇ ਵੀ ਆ। ਬਿਲਕੁਲ ਆਪਾਂ ਇਹ ਨਹੀਂ ਕਹਿ ਸਕਦੇ। ਇੱਕ BJP ਦਾ ਜਿਹੜਾ MLA ਕੱਲ ਗਿਆ BJP ਦੇ ਵਿੱਚ, ਪਰ ਹੁਣ ਕਿਉਂਕਿ ਲਾਸਟ ਈਅਰ ਸ਼ੁਰੂ ਹੋ ਗਿਆ ਉੱਥੇ ਜਿਹੜਾ ਜੀ ਇਲੈਕਸ਼ਨ, ਜਿੰਨੇ ਪਰਚੇ ਉੱਥੇ ਪਏ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕਾਂ ਦੇ ਉੱਤੇ, ਉਹ ਤੋੜ ਨਹੀਂ ਸਕੇ ਉਹਨਾਂ ਨੂੰ ਜਿਹੜਾ ਜੀ ਉਹਨਾਂ ਦੇ ਜ਼ਮੀਰ ਵਿਕਾਊ ਨਹੀਂ ਹੋਏ। ਇੱਥੇ ਹਾਲਾਤ ਇਹ ਆ ਜੀ ਵੀ ਝੋਲੇ 'ਚ ਪਾਈ ਫਿਰਦੇ ਆ।
ਉਹ ਕਹਿੰਦਾ ਫਲਾਨਾ ਚਲੇ ਗਿਆ, ਮੈਨੂੰ ਕਿਉਂ ਨਹੀਂ ਖਰੀਦਦੇ ਤੁਸੀਂ, ਮੈਨੂੰ ਵੀ ਦੱਸੋ ਕਿ ਮੈਂ ਕੀ ਜਿਹੜਾ ਉਹ ਕਰ ਸਕਦਾ। ਇੰਨੇ ਮਾੜੇ ਹਾਲਾਤ ਅਸੀਂ ਕਦੀ ਵੀ ਜਿਹੜਾ ਉਹ ਨਹੀਂ ਸੀ ਵੇਖੇ ਜੋ ਇਸ ਵੇਲੇ ਬਣ ਗਏ ਹੋਏ ਆ ਜੀ ਸਿਆਸਤਦਾਨਾਂ ਦੇ, ਜਾਂ ਉਹਨਾਂ ਨੇ ਜਿਹੜਾ ਜੀ ਸਿਰਫ ਪੈਸਾ ਪ੍ਰਮੁੱਖ ਧਰ ਲਿਆ। ਚਲੋ ਉਹ ਲਫ਼ਜ਼ ਤਾਂ ਮੈਂ ਨਹੀਂ ਵਰਤਣੇ, ਤੁਹਾਡੇ ਲਫ਼ਜ਼ ਬਹੁਤ ਸਖਤ ਨੇ, ਪਰ ਕਰੇ ਕੀ ਬੰਦਾ ਜੀ, ਇਹੋ ਜਿਹੇ ਲਫ਼ਜ਼ ਨਾ ਵਰਤੇ ਤੇ ਕੀ ਹੋਰ ਹੈ ਕੀ। ਇਉਂ ਲੱਗਣ ਲੱਗ ਗਿਆ ਕਿ ਜਿਹੜੀਆਂ ਕਹਾਣੀਆਂ ਅਸੀਂ ਸੁਣਦੇ ਹੁੰਦੇ ਸੀ, ਆਪਣੇ ਬਜ਼ੁਰਗਾਂ ਤੋਂ ਸੁਣੀਆਂ ਨੇ, ਵੱਡ ਵਡੇਰਿਆਂ ਤੋਂ ਸੁਣੀਆਂ ਨੇ, ਪੜ੍ਹੀਆਂ ਨੇ, ਕਿ ਉਹ ਕਹਾਣੀਆਂ ਗਲਤ ਸੀ। ਕੀ ਕਾਰਨ ਸੀ ਕਿ ਉਹ ਲੋਕ ਟੁੱਟਦੇ ਨਹੀਂ ਸਨ। ਜਿਹੜੀਆਂ ਵੱਡੀਆਂ ਵੱਡੀਆਂ ਬਾਦਸ਼ਾਹੀਆਂ ਤੇ ਰਾਜ, ਉਹਨਾਂ ਨੂੰ ਠੋਕਰਾਂ ਮਾਰਨ ਵਾਲੇ ਜਿਹੜੇ ਲੋਕ ਸੀ, ਇਹ ਉਹਨਾਂ ਦੀ ਧਰਤੀ ਹੈ। ਕਿਤੇ ਬਹੁਤੀ ਸਮਾਂ ਥੋੜ੍ਹੀ ਹੋਇਆ ਜੀ, ਅਸੀਂ ਅਜੇ ਗੁਰੂ ਨਾਨਕ ਸਾਹਿਬ ਦਾ 550 ਸਾਲਾ ਗੁਰਪੁਰਬ ਜਿਹੜਾ ਜੀ ਉਹ ਮਨਾਉਣਾ। ਸ਼ਹੀਦਾਂ ਦੀ ਧਰਤੀ ਹੈ, ਨਾਲ ਲੱਗਵੀਂ ਹੈ ਇੱਥੇ ਜਿੱਥੋਂ ਮੈਂ ਗੱਲ ਕਰ ਰਿਹਾ, ਫਤਿਹਗੜ੍ਹ ਸਾਹਿਬ। ਉੱਥੇ ਉਹ ਛੋਟੇ ਬੱਚਿਆਂ ਦੀ ਐਸੀ ਮਿਸਾਲ ਹੈ ਕਿ ਕੀ ਨਹੀਂ ਸੀ ਹੋ ਸਕਦਾ। 10ਵੇਂ ਪਾਤਸ਼ਾਹ ਦੇ ਕੋਈ ਪਰਸਨਲ ਤਾਂ ਰੰਜਿਸ਼ ਨਹੀਂ ਸੀਗੀ, ਉਹ ਕਿਸੇ ਦੇ ਨਾਲ ਉਹਨਾਂ ਦੀ ਨਿੱਜੀ ਦੁਸ਼ਮਣੀ ਤਾਂ ਨਹੀਂ ਸੀਗੀ, ਉਹ ਵੀ ਸਮਝੌਤਾ ਇੱਕ ਜਿਹੜਾ ਜੀ ਉਹ ਕਰ ਸਕਦੇ ਸੀ। ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਸੀਗਾ, ਜਿਨ੍ਹਾਂ ਦੀ ਏਡੀ ਵੱਡੀ ਕੰਟਰੀਬਿਊਸ਼ਨ ਜਿਹੜੀ ਉਹ ਹੈ, ਉਹ ਕੀ ਸਮਝੌਤਾ ਨਹੀਂ ਸੀ ਕਰ ਸਕਦੇ। ਉਹ ਸਰਹੰਦ ਦੇ ਨਾਲ ਇੱਟ ਦੇ ਨਾਲ ਇੱਟ ਜਿਹੜਾ ਜੀ ਉਹ ਕਿਉਂ ਖੜਕਾਈ। ਕਿਹੜੇ ਉਹ ਐਡੇ ਐਡੇ ਬਹਾਦਰ ਲੋਕ ਸਨ ਜਿਨ੍ਹਾਂ ਦੇ ਸਿਰ ਦੇ ਉੱਤੇ ਉਹਨਾਂ ਨੇ ਏਡੀਆਂ ਵੱਡੀਆਂ ਲੜਾਈਆਂ ਜਿਹੜੀਆਂ ਉਹ ਲੜੀਆਂ। ਐਡਾ ਮਾਣ ਮੱਤਾ ਇਤਿਹਾਸ ਹੋਵੇ, ਐਡੇ ਐਡੇ ਵੱਡੇ ਜਿਹੜੇ ਸ਼ਹੀਦ ਨੇ ਉਹ ਪੈਦਾ ਇਸ ਧਰਤੀ ਨੇ ਕੀਤੇ ਹੋਣ, ਤੇ ਉੱਥੇ ਜ਼ਮੀਰਾਂ ਜਿਹੜੀਆਂ ਨੇ ਉਹ ਇੰਨੀਆਂ ਸਸਤੀਆਂ ਹੋ ਜਾਣ ਕਿ ਲੋਕ ਆਪਣਾ ਜ਼ਮੀਰ ਜਿਹੜਾ ਜੀ ਉਹ ਝੋਲੇ 'ਚ ਪਾ ਕੇ ਤੁਰ ਪੈਣ। ਮੈਂ ਇਹ ਕਹਿ ਸਕਦਾ ਕਿ ਇਹ ਤਰਾਸਦੀ ਹੈ ਪੰਜਾਬ ਦੀ, ਵੀ ਇਹ ਸਾਡੇ ਸਮਿਆਂ ਦੇ ਵਿੱਚ ਜਿਹੜਾ ਜੀ ਉਹ ਕਿਉਂ ਹੋ ਰਿਹਾ। ਅਸੀਂ ਆਪਣੇ ਸਿਰ ਦੇ ਉੱਤੇ ਇੱਕ ਵੱਡਾ ਇਤਿਹਾਸ ਚੁੱਕੀ ਫਿਰਦੇ ਹਾਂ। ਅਸੀਂ ਇੰਨਾ ਕੁਛ ਵੇਖਿਆ, ਬਾਰ-ਬਾਰ ਟੁੱਟ ਕੇ ਜਿਹੜਾ ਜੀ ਉਹ ਲੋਕ ਦੁਬਾਰਾ ਫਿਰ ਉੱਠ ਕੇ ਖੜੇ ਹੁੰਦੇ ਰਹੇ, ਚਾਹੇ ਉਹ 47 ਹੋਵੇ, ਚਾਹੇ ਉਹ 84 ਹੋਵੇ, ਚਾਹੇ ਉਹ 92 ਹੋਵੇ। ਲੋਕ ਮੁੜ ਕੇ ਜਿਹੜਾ ਜੀ ਉਹ ਉੱਠਦੇ ਰਹੇ। ਪਰ ਲੱਗਦਾ ਹੈ ਕਿ ਅੱਜ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੱਕ ਬੜੀ ਫਤਰ ਜਿਹੜੀ ਸੀ ਨਾ, ਉਹ ਧੂ ਪਾਉਣ ਵਾਲੀ ਫੇਮਸ ਹੋਈ ਸੀਗੀ ਕਿ ਜਿਹੜੇ ਲੋਕ ਤੋਪਾਂ ਤੋਂ ਨਾ ਡਰੇ ਉਹਨਾਂ ਨੂੰ ਸਰਿੰਜਾਂ ਨੇ ਢਾ ਲਿਆ। ਉਹ ਤੋਪ ਤੇ ਸਰਿੰਜ ਦਾ ਜਿਹੜਾ ਮਿਲਾਉਣ ਵਾਲੀ ਜਿਹੜੀ ਗੱਲ ਸੀ ਸਿੰਬੋਲਿਕ ਰੂਪ ਦੇ ਵਿੱਚ, ਉਹ ਅੱਜ ਸੱਚ ਜਿਹੜੀ ਜੀ ਉਹ ਹੁੰਦੀ ਪ੍ਰਤੀਤ ਹੋ ਰਹੀ ਆ। ਇਹ ਬਦਕਿਸਮਤੀ ਹੈ, ਇਹ ਪੰਜਾਬ ਸਿਓ ਦੀ ਬਦਕਿਸਮਤੀ ਆ। ਅੱਜ ਪੰਜਾਬ ਸਿਓ ਜਿਹੜਾ ਜ਼ਖਮੀ ਹੋਇਆ ਪਿਆ, ਉਹ ਕਿਤੇ ਨਾ ਕਿਤੇ ਅਥਰੂ ਤਾਂ ਜਿਹੜਾ ਜੀ ਉਹ ਘੇਰ ਰਿਹਾ ਕਿ ਮੇਰੇ ਪੁੱਤਾਂ ਨੇ ਇਹ ਹਾਲਾਤ ਜਿਹੜੇ ਆ ਉਹ ਪੰਜਾਬ ਦੇ ਬਣਾ ਕੀ ਦਿੱਤੇ। ਜੀ ਅਗਲੇ ਕਾਲਰ ਇੰਗਲੈਂਡ ਤੋਂ ਸੰਜੇ ਕੁਮਾਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਜੀ ਤੇ ਬਲਵਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਜੀ, ਮੈਂ ਛੋਟਾ ਜਿਹਾ ਕੁਐਸਚਨ ਪੁੱਛਣਾ ਸੀ ਕਿ 23 ਮਈ ਤੋਂ ਬਾਅਦ ਭਗਵੰਤ ਮਾਨ ਔਰ ਸੁਖਪਾਲ ਖਹਿਰੇ ਦਾ ਸਿਆਸੀ ਫਿਊਚਰ ਕੀ ਹੋਏਗਾ। ਤੇ ਦੂਸਰਾ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਸੁਖਪਾਲ ਖਹਿਰਾ ਔਰ ਭਗਵੰਤ ਮਾਨ ਦੀ ਆਪਣੀ ਕੁਰਸੀ ਦੇ ਲਾਲਚ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਖਤਮ ਕਰਤੀ ਹੈ। ਸੋ ਦੂਸਰੀ ਗੱਲ ਇਹ ਹੈ ਕਿ ਇਹਨੇ ਪਾਰਟੀ ਨਹੀਂ ਖਤਮ ਕੀਤੀ, ਜਾਣੀ ਕਿ ਸਾਡੇ ਲੋਕਾਂ ਦਾ ਵੀ ਵਿਸ਼ਵਾਸ ਬਹੁਤ ਤੋੜ ਦਿੱਤਾ। ਅਸੀਂ ਜਿੱਥੇ ਸਾਰੇ ਕੰਮ ਕਰਦੇ ਹਾਂ ਉੱਥੇ ਸਾਨੂੰ ਆਮ ਆਦਮੀ ਪਾਰਟੀ ਵਾਲੇ ਕਿਹਾ ਜਾਂਦਾ ਸੀ, ਬੜਾ ਅਸੀਂ ਚੱਕਿਆ ਸੀ। ਹੁਣ ਉਹ ਸਾਨੂੰ ਟਾਂਚਾਂ ਕਰਦੇ ਆ ਜੀ, ਕਹਿੰਦੇ ਤੁਹਾਡੀ ਆਮ ਆਦਮੀ ਪਾਰਟੀ ਕਿੱਥੇ ਗਈ ਹੋਏ। ਸੋ ਇਸ ਕਰਕੇ ਸਾਡਾ ਤਾਂ ਬਹੁਤ ਜਾਣੀ ਕਿ ਮੂਡ ਖਰਾਬ ਹੈ। ਮੈਂ ਤਾਂ ਖਬਰਾਂ ਸੁਣਨੀਆਂ ਹੀ ਬੰਦ ਕਰਤੀਆਂ ਸੀ, ਪਰ ਫਿਰ ਵੀ ਰਹਿ ਨਹੀਂ ਹੁੰਦਾ। ਕਦੇ ਕਦੇ ਪੰਨੂ ਸਾਹਿਬ ਦਾ ਤੇ ਮੈਂਟੂ ਗੁਰਸਰੀਆ ਦਾ ਪ੍ਰੋਗਰਾਮ ਸੁਣ ਹੀ ਹੋ ਜਾਂਦਾ ਆ। ਸੋ ਅੱਜ ਸੋਚਿਆ ਕਾਲ ਕਰਕੇ ਦਿਲ ਦੀ ਪੜਾਸ ਥੋੜ੍ਹੀ ਕੱਢ ਹੀ ਦਈਏ। ਥੈਂਕ ਯੂ ਜੀ। ਦੇਖੋ, ਸਿਆਸੀ ਭਵਿੱਖ ਤਾਂ ਬਿਲਕੁਲ ਜੀ ਤੈਅ ਕਰਨਗੇ ਜਿਹੜੇ ਨਤੀਜੇ ਨੇ ਕਿ ਕੌਣ ਕਿੰਨੇ ਜਿਹੜਾ ਜੀ ਉਹ ਪਾਣੀ ਦੇ ਵਿੱਚ ਆ। ਹੁਣ ਤਾਂ ਬਹੁਤੇ ਦਿਨ ਜਿਹੜੇ ਜੀ ਉਹ ਰਹਿ ਨਹੀਂ ਗਏ। ਮੈਨੂੰ ਲੱਗਦਾ ਕਿ ਸ਼ਾਇਦ ਜੇ ਆਪਾਂ ਇੰਡੀਵਿਜੂਅਲ ਤੌਰ ਦੇ ਉੱਤੇ ਪਾਸੇ ਵੀ ਹੱਥੀਏ, ਭਗਵੰਤ ਮਾਨ ਹੋਰੀ ਨੇ, ਸੁਖਪਾਲ ਸਿੰਘ ਖਹਿਰਾ ਹੋਰੀ ਨੇ, ਉਹਨਾਂ ਦਾ ਸਿਆਸੀ ਭਵਿੱਖ ਤਾਂ ਕਿੰਨਾ ਕੁ ਤੈਅ ਹੋਊਗਾ ਇਹ ਤਾਂ ਜਿਹੜਾ ਉਹ ਪਤਾ ਹੀ ਆ। ਮੈਨੂੰ ਲੱਗਦਾ ਕਿ ਪੰਜਾਬ ਦਾ ਸਿਆਸੀ ਭਵਿੱਖ ਵੀ ਜਿਹੜਾ ਜੀ ਉਹ ਤੈਅ ਹੋਊਗਾ ਕਿ ਪੰਜਾਬ ਨੇ ਜਾਣਾ ਕਿੱਧਰ ਨੂੰ ਆ, ਜਾਂ ਪੰਜਾਬ 'ਚ ਰਹਿਣਾ ਕਿਹਨੇ ਆ। ਕਿਉਂਕਿ ਪੰਜਾਬ ਖਾਲੀ ਹੋ ਰਿਹਾ, ਪੰਜਾਬ ਖਾਲੀ ਹੋ ਰਿਹਾ ਬਹੁਤ ਤੇਜ਼ੀ ਦੇ ਨਾਲ। ਪੰਜਾਬ ਖਾਲੀ ਹੋ ਰਿਹਾ ਧਰਤੀ ਹੇਠਲੇ ਪਾਣੀ ਦੀ ਵਜ੍ਹਾ ਕਰਕੇ, ਪੰਜਾਬ ਖਾਲੀ ਹੋ ਰਿਹਾ ਗੰਦੇ ਪਾਣੀ ਦੀ ਵਜ੍ਹਾ ਕਰਕੇ। ਔਰ ਜੋ ਸਿਆਸਤ ਦੇ ਵਿੱਚ ਨਿਗਾਰ ਆ ਗਿਆ, ਜੋ ਸਿਆਸਤ ਦੇ ਵਿੱਚ ਨੀਵਾਂ ਜਿਹੜਾ ਜੀ ਪੱਧਰ ਆ ਗਿਆ ਆ, ਇੱਥੇ ਕੋਈ ਜਿਹੜਾ ਜੀ ਦੁਬਾਰਾ ਉੱਠ ਸਕੂਗਾ, ਕੋਈ ਬੋਲ ਸਕੂਗਾ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਖੜਾ ਹੋ ਗਿਆ। ਕਿਉਂਕਿ
ਜਿੱਥੇ ਆਪਾਂ ਇਸ ਗੱਲ ਨੂੰ ਪ੍ਰਚਾਰਦੇ ਹਾਂ ਕਿ ਚਲੋ ਲੋਕ ਸਵਾਲ ਕਰਨ ਲੱਗੇ ਆ, ਉੱਥੇ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਸਵਾਲ ਕਰਨ ਵਾਲਿਆਂ ਨੂੰ ਥੱਪੜ ਵੀ ਜਿਹੜੇ ਆ ਜੀ ਉਹ ਪੈ ਰਹੇ ਆ। ਇਹ ਜ਼ੁਬਾਨ ਖੋਲਣ ਦੇ ਉੱਤੇ ਜਿਹੜੇ ਪੈ ਰਹੇ ਥੱਪੜ ਆ, ਇਹ ਗੁਲਾਮੀ ਵੱਲ ਨੂੰ ਲਿਜਾ ਰਹੇ ਆ ਬੜੀ ਤੇਜ਼ੀ ਦੇ ਨਾਲ। ਮੰਨ ਲਓ ਕਿਸੇ ਦੇ ਥੱਪੜ ਮੈਂ ਮਾਰ ਦੇਵਾਂ ਕਿਸੇ ਜਗ੍ਹਾ ਦੇ ਉੱਤੇ ਜਾ ਕੇ, ਤੇ ਮੇਰਾ ਨਹੀਂ ਖਿਆਲ ਕੁਛ ਮਿੰਟ ਜਿਹੜੇ ਆ ਜੀ ਉਹ ਲੱਗਣਗੇ ਪਰਚਾ ਦਰਜ ਹੋਣ ਦੇ ਵਾਸਤੇ। ਅਜੇ ਤੱਕ ਇਹਦਾ ਨੋਟਿਸ ਤੱਕ ਨਾ ਜਿਹੜਾ ਜੀ ਉਹ ਲਿਆ ਜਾਣਾ ਇਸ ਥੱਪੜ ਦਾ, ਉਹਦੇ ਉੱਤੇ ਮਾਮਲਾ ਦਰਜ ਨਾ ਹੋਣਾ, ਕਿ ਕਿਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਧੱਕਿਆ ਜਾ ਰਿਹਾ ਪੰਜਾਬ ਨੂੰ। ਇਹ ਵੇਖਣ ਵਾਲੀ ਜਿਹੜੀ ਜੀ ਉਹ ਗੱਲ ਹੈ। ਉਹ ਪੰਜਾਬ ਨਿਗਾਰ ਵੱਲ ਨੂੰ ਜਾ ਰਿਹਾ ਜੀ, ਬਦਕਿਸਮਤੀ ਦੇ ਨਾਲ ਨਿਗਾਰ ਵੱਲ ਨੂੰ ਜਾ ਰਿਹਾ। ਤੁਸੀਂ ਦੋ ਬੰਦਿਆਂ ਦੇ ਭਵਿੱਖ ਦੀ ਗੱਲ ਕਰਦੇ ਹੋ, ਮੈਂ ਸੋਚਦਾ ਜੀ ਕਿ ਪੰਜਾਬ ਦਾ ਭਵਿੱਖ ਜਿਹੜਾ ਜੀ ਉਹ ਕੀ ਹੋਊਗਾ, ਪੰਜਾਬ ਦਾ ਬਣੂਗਾ ਕੀ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੁਲਕ ਦਾ ਭਵਿੱਖ ਵੀ ਜਿਹੜਾ ਜੀ ਉਹ ਦਾਅ ਦੇ ਉੱਤੇ ਇਸ ਵੇਲੇ ਲੱਗਿਆ ਹੋਇਆ। ਪਰ ਆਪਾਂ ਜੇ ਪੰਜਾਬ ਵਾਲੀ ਗੱਲ ਕਰੀਏ ਤੇ ਮੈਨੂੰ ਇਹ ਲੱਗਦਾ ਜੀ ਕਿ ਰਵਾਇਤੀ ਪਾਰਟੀਆਂ ਹੀ ਜਿਹੜੀਆਂ ਜੀ ਉਹ ਰਹਿ ਜਾਣਗੀਆਂ। ਤੀਜੇ ਬਦਲ ਦੀ ਆਸ ਜਿਹੜੀ ਆ ਉਹ ਖਤਮ ਹੋ ਜਾਊਗੀ। ਹਾਲ ਦੀ ਘੜੀ ਤਾਂ ਜਿਹੜੀ ਉਹ ਖਤਮ ਹੋ ਜਾਊਗੀ। ਸ਼ਾਇਦ ਜਿਹੜੀ ਆ ਚੱਲ ਰਹੀ ਜਨਰੇਸ਼ਨ ਆ ਇਹ ਨਾ ਦੇਖ ਸਕੇ ਇੱਕ ਵੱਡੀ ਤਬਦੀਲੀ। ਜਸਵੀਰ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਬਰਿੰਦਰ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਭਾਜੀ। ਸਤਿ ਸ਼੍ਰੀ ਅਕਾਲ ਪੰਨੂ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ 2-3 ਸਵਾਲ ਹੈ, ਛੋਟੇ ਛੋਟੇ ਹੀ ਬੜੇ ਵੱਡੇ ਨਹੀਂ। ਜਿੱਦਾਂ ਆਪਣੇ ਜਿੱਦਾਂ ਮੈਂ ਤਾਂ ਆਪ ਨਿੰਦਾ ਕਰਦੀ ਹਾਂ ਜਿਹੜੇ ਘਸੁੰਨਮੁਖੀ ਕਰਨੀ ਕਿਸੇ ਦੇ ਨਾਲ। ਇਹ ਵੀ ਦੇ ਲੋ ਕੰਮ ਪਹਿਲਾਂ ਦਿੱਲੀ ਤੋਂ ਸ਼ੁਰੂ ਹੋਇਆ ਸੀ। ਉਹ ਜਿਹੜਾ ਦਿੱਲੀ ਤੋਂ ਆਇਆ ਸੀ ਉਹਨੇ ਜੁੱਤੀ ਮਾਰੀ ਸੀ ਕਿਸੇ ਦੇ, ਹੈ ਨਾ। ਫੇਰ ਭਗਵੰਤ ਮਾਨ ਨੇ ਉਹ ਬੰਦੇ ਫੜਾਏ ਸੀਗੇ। ਇਹਦਾ ਮੈਨੂੰ ਸਵਾਲ ਦਾ ਜਵਾਬ ਮੜ ਜਾ ਦਿਓ ਤੁਸੀਂ ਵੀ, ਜਿਹੜੇ ਬੰਦੇ ਭਗਵੰਤ ਮਾਨ ਨਾਲ ਮੁੱਕੀ ਧੁੱਕਾ ਹੋਇਆ ਸੀਗਾ ਤੇ ਵੀ ਉਹ ਬੰਦੇ ਫੜਾਏ ਸੀਗੇ, ਕਿੱਦਾਂ ਉਹਨਾਂ ਦਾ ਰਾਜੀਨਾਮਾ ਹੋ ਗਿਆ ਜੇ ਨਹੀਂ ਹਲੇ ਹੋਇਆ? ਉਹਦੇ 'ਚ ਇੱਕ ਸਵਾਲ ਮੇਰਾ ਆ। ਇੱਕ ਹੈਗਾ ਬਲਜਿੰਦਰ ਕੌਰ ਦੀਆਂ 2 ਵੋਟਾਂ ਸੀਗੀਆਂ, ਉਹਨਾਂ ਦਾ ਕੀ ਆ? ਹਾਂਜੀ, 2 ਸਵਾਲ ਹੀ ਛੋਟੇ ਛੋਟੇ ਹੈ ਨਾ। ਥੈਂਕ ਯੂ ਜੀ, ਥੈਂਕ ਯੂ। ਜਿਹੜੇ ਜਰਨੈਲ ਸਿੰਘ ਆਇਆ ਸੀ, ਜਰਨੈਲ ਸਿੰਘ ਜੁੱਤੀ ਸੁੱਟ, ਜਿਹੜਾ ਕੀ ਗੱਲ ਆ, ਨਹੀਂ ਹੋਣਾ ਚਾਹੀਦਾ ਜਿਹੜਾ ਇਸ ਤਰ੍ਹਾਂ ਦਾ, ਉਹ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ। ਸਵਾਲ ਕਰਨ ਦਾ ਹੱਕ ਹੈ ਜੀ, ਸਵਾਲ ਕਰਨ ਦਾ ਕਿਸੇ ਨੂੰ ਵੀ ਹੱਕ ਹੈ। ਉਹ ਸਲੀਕੇ ਦੇ ਨਾਲ ਔਰ ਜਾਬਤੇ ਦੇ ਵਿੱਚ ਰਹਿ ਕੇ ਉਹਦੇ ਵਿੱਚ ਤੂੰ ਤੜਕ ਨਾ ਹੋਵੇ ਜੀ। ਜੇ ਗਾਲਾਂ ਵਾਲੀ ਭਾਸ਼ਾ ਦੇ ਵਿੱਚ ਕੋਈ ਬੰਦਾ ਜਿਹੜਾ ਜੀ ਉਹ ਸਵਾਲ ਕਰਦਾ, ਉਹਨੂੰ ਕੋਈ ਸਵਾਲ ਕਰਨ ਦਾ ਹੱਕ ਨਹੀਂਗਾ। ਆਪਾਂ ਉਹਨੂੰ ਸਵਾਲ ਨਹੀਂ ਕਹਿ ਸਕਦੇ, ਚਾਹੇ ਉਹ ਜਿੰਨਾ ਮਰਜ਼ੀ ਦੁਖੀ ਕਿਉਂ ਨਾ ਹੋਵੇ। ਜੇ ਗਲ ਪੈਣ ਦੀ ਜਿਹੜੀ ਉਹ ਕੋਈ ਕੋਸ਼ਿਸ਼ ਕਰਦੇ ਤੇ ਉਹ ਗਲਤ ਹੈ। ਪਰ ਜੇ ਗਲ ਪੈਣ ਦੀ ਕੋਸ਼ਿਸ਼ ਲੀਡਰ ਵੀ ਕਰਦਾ ਤੇ ਉਹਨੂੰ ਵੀ ਜਿਹੜਾ ਜੀ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ। ਮੈਨੂੰ ਨਹੀਂ ਲੱਗਦਾ ਕਿ ਉਹ ਸਮਝੌਤਾ ਜਿਹੜਾ ਜੀ ਉਹ ਹੋ ਗਿਆ ਜਾਂ ਨਹੀਂ। ਅਜੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਭਗਵੰਤ ਮਾਨ ਹੋਰਾਂ ਦੇ ਨਾਲ ਹੋਈ ਸੀ, ਜਿਹੜੀ ਬਲਜਿੰਦਰ ਕੌਰ ਹੋਰਾਂ ਵਾਲਾ ਮਾਮਲਾ ਹੈ, ਉਹ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਉਹ ਕੁਛ ਚੈਲੰਜ ਵਗੈਰਾ ਕੀਤੇ ਗਏ ਆ। ਦੇਖਦੇ ਹਾਂ ਜੀ ਕਿ ਉਹਦੇ ਉੱਤੇ ਅਦਾਲਤ ਜਿਹੜੀ ਹੈ, ਕਿਉਂਕਿ ਅਦਾਲਤ ਨੇ ਸਮਨਿੰਗ ਕੀਤੀ ਆ ਇਲੈਕਸ਼ਨ ਕਮਿਸ਼ਨ ਨੂੰ 6 ਤਰੀਕ ਤੱਕ ਇਹਦੀ ਮਾਫ਼ ਕਰਨਾ 8 ਤਰੀਕ ਤੱਕ ਜਿਹੜੀ ਹੈ ਜੀ ਇਹਦਾ ਜਵਾਬ ਮੰਗਿਆ ਕਿ ਉਦੋਂ ਤੱਕ ਇਹਦਾ ਜਵਾਬ ਦਿਓ, ਕੱਲ ਤੱਕ ਜਿਹੜਾ ਜੀ। ਉਦੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਇਹਦੇ ਉੱਤੇ ਕੋਈ ਫੈਸਲਾ ਦੇਊਗਾ। ਸੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਿਆਰਿਓ, ਮੇਰਾ ਇਹ ਸਵਾਲ ਆ, ਇਸ ਤਰ੍ਹਾਂ ਅੱਜ ਤੱਕ ਹਮੇਸ਼ਾ ਸੰਸਾਰ ਦੇ ਇਸ ਬਿਲਕੁਲ ਰਾਮ ਰੌਲੇ ਦੇ, ਮੈਂ ਆਪ ਜੀ ਸਵਾਲ ਹੋ ਸਕਦਾ ਹੈ ਕਿ ਉਹ ਸੈਕਿੰਡ ਜਦੋਂ ਇੰਦਰਾ ਗਾਂਧੀ ਐਮਰਜੈਂਸੀ ਪੁਰਾਣੀ ਪੜ੍ਹ ਕੇ ਉਸ ਮਾਂ ਪੁੱਤ ਸੰਜੇ ਸਾਰੀ ਇੰਡੀਆ ਨੂੰ ਨਾ ਐਨ ਛਾਣਨੀ ਰੱਖਿਆ ਸੀ, ਬਹੁਤ ਪ੍ਰਚਾਰ ਕੀਤਾ। ਉਸ ਵੇਲੇ ਜਨਤਾ ਪਾਰਟੀ ਕਿੱਥੋਂ ਆਈ, ਕਿੱਦਾਂ ਆਈ, ਸਤਿਗੁਰੂ ਜਾਣਨ। ਹਿਸਟਰੀ ਪੜ੍ਹ ਕੇ ਜੋ ਆਪ ਜੀ ਨੂੰ ਸ਼ਾਇਦ ਹੁਣ ਜਿਸ ਤਰ੍ਹਾਂ ਹੋ ਰਿਹਾ ਆ ਕਿ ਇੱਕ ਵੋਟਰ 5,000। ਉਸ ਵੇਲੇ ਜਲੰਧਰ ਵਿੱਚ ਕੀ ਹੋਇਆ ਸੀਗਾ ਕਿ ਬੱਸਾਂ ਕਿਰਾਏ ਇਹਨਾਂ ਨੇ ਕੀਤੀਆਂ, ਇੰਦਰਾ ਗਾਂਧੀ ਐਮਰਜੈਂਸੀ ਕਾਂਗਰਸ ਤੇ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਲੈ ਉਹਨਾਂ ਨੇ ਇਹਨਾਂ ਦੀਆਂ ਬੱਸਾਂ ਝੂਟੀਆਂ ਮੌਜਾਂ ਲਈਆਂ। ਤੇ ਅਜੇ ਕਿ ਜਲੰਧਰ ਸ਼ਾਇਦ ਆਪ ਗਏ ਹੋਗੇ, ਜਲੰਧਰ ਦੇ ਇਲਾਕੇ ਵਿੱਚ ਬਹੁਤ ਬਸਤੀਆਂ ਬਾਰ-ਬਾਰ ਜਦੋਂ ਅਜੇ ਬਸਤੀਆਂ ਵੀ ਨਹੀਂ ਲੰਘੀਆਂ ਸੀਗੀਆਂ ਨਾ, ਉਹ ਪਿੰਡਾਂ ਦੇ ਜਾਣ ਵਾਲਿਆਂ ਨੇ ਉਹਨਾਂ ਨੇ ਨਾ ਉਹ ਗੱਲ ਕਰ ਦਿੱਤੀ ਕਿ ਅਸੀਂ ਨਾਲ ਨਹੀਂ, ਉਹਨਾਂ ਦੀਆਂ ਬੱਸਾਂ ਕੀਤਾ ਸਾਰਾ ਕੁਝ। ਕੀ ਇਹ ਅੱਜ ਹੋ ਸਕਦਾ ਆ? ਫਿਰ ਪਿਆਰਿਓ ਕਿ ਵੋਟਰ ਸਿਆਣੇ ਹੋ ਗਏ ਹੋਣ, ਚਾਈਨੇ ਹੋ ਗਏ ਹੋਣਗੇ, ਥੋੜੀ ਬਹੁਤੀ ਸ਼ਾਇਦ ਉਹੀ ਪੜ੍ਹਦੇ ਤੇ ਉਹ ਜਿਹੜੇ ਇਹ ਕੰਮ ਕਰਦੇ ਆ। ਹੁਣ ਇੱਕ ਹੋਰ ਸਵਾਲ ਪੈਦਾ ਹੁੰਦਾ, ਮੈਂ ਆਪਣੇ ਆਪ ਨੂੰ ਪੁੱਛਦਾ ਆ। ਹਾਂਜੀ ਸੁਰਿੰਦਰ ਸਿੰਘ ਜੀ, ਟਾਈਮ ਘੱਟ। ਹਾਂਜੀ, ਜੇ ਕੋਈ ਜਾਗਰਤ ਹੋ ਵੀ ਗਿਆ ਹੋਊਗਾ, ਕੀ ਪੰਨੂ ਸਾਹਿਬ ਉਹਨਾਂ ਦੇ ਵਿੱਚੋਂ ਉਹ ਥਿਊਰੀ ਚੱਲ ਸਕਦੀ ਜਿਹੜੀ ਹਿਸਟਰੀ ਚੱਲਦੀ ਅੰਨਿਆਂ ਚ ਕਾਣਾ ਰਾਜਾ ਜੀ, ਨਾ ਕਿ ਪਾਰਟੀ ਦੇਖੀ ਜਾਵੇ ਨਾ ਕਿ ਦੇਖਿਆ ਜਾਵੇ, ਇਸ ਭੰਬਲ ਪੂਰੀ ਅਸੀਂ ਨਿਕਲ ਸਕਦੇ? ਹੋ ਸਕਦੀ ਆ? ਆਪ ਜੀ ਕਿਰਪਾ ਕਰਕੇ ਇੱਕ ਸੈਕਿੰਡ ਜਵਾਬ ਦੇ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਇਸ ਤਰ੍ਹਾਂ ਹੈ ਕਿ ਦੇਖੋ, ਇਤਿਹਾਸ ਅਕਸਰ ਆਪਣੇ ਆਪ ਨੂੰ ਕਹਿੰਦੇ ਨੇ ਕਿ ਦੁਹਰਾਉਂਦਾ ਆ
ਇਹ ਤਾਂ ਸਮਾਂ ਦੱਸੂਗਾ ਜੀ ਕਿ ਇਤਿਹਾਸ ਇੱਥੇ ਵੀ ਇਸ ਤਰ੍ਹਾਂ ਦੇ ਮਸਲਿਆਂ ਦੇ ਉੱਤੇ ਰਿਪੀਟ ਹੁੰਦਾ। ਪਰ ਜਿਹੜੀਆਂ ਗੱਲਾਂ ਜਿਸ ਸਮੇਂ ਦੀਆਂ ਤੁਸੀਂ ਕਰ ਰਹੇ ਹੋ, ਉਦੋਂ ਲੋਕਾਂ ਦੇ ਖਾਹਿਸ਼ਾਂ ਘੱਟ ਸੀ ਤੇ ਜ਼ਮੀਰ ਵਿਕਾਊ ਨਹੀਂ ਸੀ। ਅੱਜ ਖਾਹਿਸ਼ਾਂ ਵੱਡੀਆਂ ਹੋ ਗਈਆਂ ਤੇ ਜ਼ਮੀਰ ਜਿਹੜੇ ਆ ਜੀ ਉਹ ਵਿਕਾਊ ਹੋ ਗਏ, ਜਿੱਥੋਂ ਅਸਲ ਦੇ ਵਿੱਚ ਜਿਹੜੀ ਆ ਨਾ ਜੀ ਉਹ ਮੁਸ਼ਕਿਲ ਆਉਣੀ ਸਟਾਰਟ ਹੋਈ ਹੈ। ਅਸਲ ਦੇ ਵਿੱਚ ਜਿਹੜੀ ਦੀ ਕਹਾਣੀ ਤੁਸੀਂ ਕਹਿ ਸਕਦੇ ਹੋ। ਔਰ ਪਿਛਲੇ 2 ਦਿਨ ਪਹਿਲਾਂ ਦੀ ਸਰਹੱਦੀ ਖੇਤਰ ਦੇ ਵਿੱਚ ਥਾਂ ਦੇ ਉੱਤੇ ਜਿਹੜਾ ਦੀ ਉਹ ਗਏ, ਖਡੂਰ ਸਾਹਿਬ ਵਾਲੀ ਜਿਹੜੀ ਸੀ ਉਹਦੀ ਵੀ ਕਵਰੇਜ ਜਿਹੜੀ ਉਹ ਕੀ, ਉੱਥੇ ਜਾ ਕੇ ਜਿਹੜੀ ਗੱਲ ਦਾ ਕਿੰਨਾ ਵੱਡਾ ਜਿਹੜਾ ਨਾ ਜੀ ਉਹ ਦੁੱਖ ਲੱਗਿਆ, ਉਹਦੇ ਵਿੱਚ ਤੁਹਾਡੀ ਕਿਤੇ ਨਾ ਕਿਤੇ ਜਿਹੜੀ ਕਹੀ ਹੋਈ ਗੱਲ ਹੈ ਉਹਦਾ ਜਵਾਬ ਹੈ। ਇਹ ਜਿਹੜਾ ਜੀ ਪੁੱਛਿਆ ਗਿਆ ਕਿ ਜਸਵੰਤ ਸਿੰਘ ਖਾਲੜਾ ਹੋਰਾਂ ਨੂੰ ਤੁਸੀਂ ਜਾਣਦੇ ਹੋ, ਤੇ ਤੁਸੀਂ ਹੈਰਾਨ ਹੋਵੋਗੇ ਬਹੁਤਾ ਜਵਾਬ ਜਿਹੜਾ ਜੀ ਉਹ ਨਾ ਦੇ ਵਿੱਚ ਸੀਗਾ ਉੱਥੇ ਕਿ ਨਹੀਂ। ਕਿਉਂ ਨਹੀਂ ਜਾਣਦੇ ਜੀ? ਉਹਨੂੰ ਕਿੰਨੇ ਕੁ ਸਾਲ ਜਿਹੜੇ ਆ ਜੀ ਉਹ ਹੋਏ ਆ। ਜਦੋਂ ਅਸੀਂ ਕਿਸੇ ਉਸ ਵਿਅਕਤੀ ਨੂੰ ਹੀ ਜਿਹੜਾ ਜੀ ਭੁੱਲ ਗਏ ਕੁਛ ਸਾਲਾਂ ਦੇ ਵਿੱਚ, ਜਿਹਨੇ ਆਪਣੀ ਕੋਈ ਨਿੱਜ ਦੀ ਲੜਾਈ ਨਹੀਂ ਲੜੀ। ਮੈਂ ਤਾਂ ਜਿਹੜੀ ਪਹਿਲਾਂ ਇੱਕ ਜਵਾਬ ਦੇ ਵਿੱਚ ਕੁਛ ਉਹ ਘਟਨਾਵਾਂ ਦਾ ਜ਼ਿਕਰ ਕੀਤਾ ਨਾ, ਜਿਹੜੇ ਜਿਵੇਂ ਆਪਾਂ 550 ਸਾਲਾਂ ਕਹਿੰਦੇ ਆ ਕਿ ਗੁਰੂ ਨਾਨਕ ਸਾਹਿਬ ਦੀ ਜਿਹੜਾ ਜੀ ਉਹ ਹੋਏ ਨੇ, ਆਪਾਂ ਉਹਨਾਂ ਦਾ ਗੁਰਪੁਰਬ ਮਨਾਉਣਾ। 550 ਸਾਲਾਂ ਤੋਂ ਪਹਿਲਾਂ ਮੈਂ ਇੱਕ ਦਿਨ ਗੱਲ ਕੀਤੀ ਸੀ ਕਿ ਕੀ ਜਿਹੜੇ ਪਿੰਡਾਂ ਵਿਚਲੇ ਗੁਰਦੁਆਰੇ ਆ ਉਹ ਇੱਕ ਹੋ ਸਕਦੇ ਆ? ਹਰ ਕਾਸਟ ਦਾ, ਹਰ ਜਾਤ ਦਾ ਗੁਰਦੁਆਰਾ ਕਿਉਂ ਖੁੱਲਿਆ ਆ? ਗੁਰਦੁਆਰਾ ਛੱਡੋ, ਅਸੀਂ ਤਾਂ ਸ਼ਮਸ਼ਾਨ ਘਾਟ ਵੀ ਜਿਹੜੇ ਆ ਉਹ ਕਾਸਟ ਦੇ ਹਿਸਾਬ ਦੇ ਨਾਲ ਜਿਹੜੇ ਉਹ ਬਣਾਈ ਬੈਠੇ ਆ ਕਿ ਕਿੱਥੇ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਉਹਦਾ ਸੰਸਕਾਰ ਹੋ ਸਕਦਾ ਤੇ ਕਿੱਥੇ ਆਪਣੇ ਆਪ ਨੂੰ ਉੱਚ ਜਾਤ ਵਾਲੇ ਦੱਸਣ ਵਾਲੇ ਉਹਨਾਂ ਦਾ ਸੰਸਕਾਰ ਜਿਹੜਾ ਵੀ ਉਹ ਹੋ ਸਕਦਾ ਹੈ। ਇਹ ਤਾਂ ਹਿਸਟਰੀ ਇਸ ਹਿਸਾਬ ਦੇ ਨਾਲ ਬਹੁਤ ਪੁਰਾਣੀ ਹੋ ਗਈ। ਫਿਰ ਅਸੀਂ ਕਾਹਦੇ ਜਿਹੜਾ ਜੀ ਉਹ ਮਨਾਉਣ ਦੇ ਯਤਨਾਂ ਦੇ ਵਿੱਚ ਹੈ? ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਉਹਨਾਂ ਦੇ ਪੈਰੋਕਾਰ ਹਾਂ ਜਾਂ ਉਹਨਾਂ ਨੂੰ ਮੰਨਣ ਵਾਲੇ ਹਾਂ? ਅਸੀਂ ਉਹਨਾਂ ਨੂੰ ਮੰਨਣ ਵਾਲੇ ਰਹਿ ਗਏ ਨਾ, ਉਹਨਾਂ ਦੀ ਮੰਨਣ ਵਾਲੇ ਨਹੀਂ ਰਹੇ। ਉਹਨਾਂ ਦੀ ਮੰਨਣ ਵਾਲੇ ਹੁੰਦੇ ਤੇ ਅੱਜ ਸਾਡੇ ਜ਼ਮੀਰ ਜਿਹੜੇ ਸੀ ਉਹ ਜਿਉਂਦੇ ਹੁੰਦੇ, ਤੇ ਅੱਜ ਵੀ ਅਸੀਂ ਫਿਰ ਠੋਕਰਾਂ ਜਿਹੜੀਆਂ ਸੀ ਉਹ ਮਾਰਦੇ। ਕੁਛ ਚੰਗੇ ਲੋਕ ਜਿਨ੍ਹਾਂ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਕੱਲ੍ਹ ਨੂੰ ਹੋ ਸਕਦਾ ਉਹਨਾਂ ਦਾ ਜ਼ਮੀਰ ਨਾ ਵਿਕੇ, ਉਹ ਫਿਰ ਵੀ ਇਸ ਚੰਗੀ ਸਿਆਸਤ ਨੂੰ ਜਿਹੜਾ ਜੀ ਉਹ ਅੱਗੋਂ ਜਿਹੜਾ ਜਾਰੀ ਰੱਖਣ, ਉਹਨਾਂ ਨੂੰ ਜਿਤਾਉਂਦੇ। ਪਰ ਉਹਨਾਂ ਦੀਆਂ ਜਿੱਤਣ ਦੀਆਂ ਜਿਹੜੀਆਂ ਆਸਾਂ ਨੇ ਨਾ ਉਹ ਬਹੁਤ ਘੱਟ ਨੇ। ਬਾਕੀ ਬਹੁਤਾ ਕੁਛ ਜਿਹੜਾ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ 23 ਤਰੀਕ ਨੂੰ ਬਹੁਤਿਆਂ ਦੇ ਸਾਹਮਣੇ ਆ ਜਾਣਾ। ਹੁਣ ਤਾਂ ਦੇਣੀ ਕੁਛ ਜਿਹੜੇ ਆ ਜੀ ਉਹ ਰਹਿ ਗਏ ਆ। ਔਰ ਜਿਹੜੀ ਦਿਸ਼ਾ ਹੈ ਉਹ ਤਾਂ ਤੈਅ ਕਰੂਗੀਆਂ ਹੀ ਇਹ ਜਿਹੜੀਆਂ ਚੋਣਾਂ ਦੇ ਨਤੀਜੇ ਆ। ਤੁਸੀਂ ਇਹ ਦੇਖਣਾ ਇੱਥੇ ਨਿਤ ਤੇ ਨੀਤੀ ਦੋਨੋਂ ਚੀਜ਼ਾਂ ਜਿਹੜੀਆਂ ਦੀ ਇਹ ਵੀ ਪਰਖੀਆਂ ਜਾਣਗੀਆਂ ਕੁਛ ਦਿਨਾਂ ਦੇ ਵਿੱਚ ਕਿ ਨੀਤ ਕੀ ਆ ਤੇ ਨੀਤੀ ਕੀ ਆ। ਨੀਤ ਦੀ ਗੱਲ ਜਿਹੜੀ ਜੀ ਉਹ ਪਹਿਲਾਂ ਹੀ ਦੱਸ ਦਿੱਤੀ ਆ ਕਿ ਰੱਜੇ ਪੁੱਜੇ ਲੋਕ ਵੀ ਜਿਹੜੇ ਆ ਜੇ ਉਹ ਕੁਛ ਕਰੋੜਾਂ ਦੇ ਉੱਤੇ ਆਪਣਾ ਜ਼ਮੀਰ ਵੇਚ ਕੇ ਜਿਹੜਾ ਜੀ ਉਹ ਤੁਰ ਪਿਆ, ਉੱਥੇ ਫਿਰ ਆਪਾਂ ਜੇ ਇਹ ਗੱਲ ਕਹੀਏ ਕਿ ਉਹ ਲੋਕ ਜਿਨ੍ਹਾਂ ਦੀਆਂ ਸਿਹਤ ਸਹੂਲਤਾਂ ਵੀ ਖੋਲੀਆਂ ਗਈਆਂ, ਜਿਨ੍ਹਾਂ ਦੀਆਂ ਐਜੂਕੇਸ਼ਨ ਵੀ ਖੋਲੀਆਂ ਗਈਆਂ, ਅਸੀਂ ਉਹਨਾਂ ਨੂੰ ਦੋਸ਼ ਨਹੀਂ ਦੇ ਸਕਦੇ ਜੇ ਉਹ 5-5 ਹਜ਼ਾਰ ਰੁਪਈਆ ਵੋਟ ਦਾ ਜਿਹੜਾ ਜੀ ਉਹ ਲੈ ਲੈਣ। ਉਹ ਵੀ ਇਹ ਸੋਚਦੇ ਆ ਕਿ ਸਾਨੂੰ ਦੇਣਾ ਤਾਂ ਤੁਸੀਂ ਕੁਛ ਹੈ ਨਹੀਂ ਗਾ, ਸਾਡੇ ਤਾਂ ਸਾਰੇ ਹੱਕ ਤੁਸੀਂ ਖੋਲੇ। ਚਲੋ ਜਾਂਦੇ ਚੋਰ ਦੀ ਤੜਾਗੀ ਵਾਲੀ ਜਿਹੜੀ ਜੀ ਗੱਲ ਵੀ, ਚਲੋ ਆ ਤਾਂ ਲੈ ਲਓ 5-5 ਹਜ਼ਾਰ ਰੁਪਈਆ ਤਾਂ ਲੈ ਲਓ, ਹੋਰ ਤਾਂ ਇਹਨਾਂ ਤੋਂ ਕੋਈ ਆਸ ਹੀ ਨਹੀਂ ਗੀ। ਇਹੀ ਕੁਛ ਇਹ ਸਿਆਸਤਦਾਨ ਜਿਹੜਾ ਜੀ ਉਹ ਕਰਨਾ ਚਾਹੁੰਦੇ ਸੀ, ਉਹਦੇ ਵਿੱਚ ਉਹ ਸਫਲ ਹੋਏ ਆ, ਉਹਦੇ ਵਿੱਚ ਉਹ ਮੁਕੰਮਲ ਤੌਰ ਦੇ ਉੱਤੇ ਸਫਲ ਹੋਏ। ਸੁਰਿੰਦਰ ਸਿੰਘ ਗਿੱਲ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਸਾਰੇ ਸੁਣਨੇ ਵਾਲੇ ਭੈਣਾਂ ਭਰਾਵਾਂ ਨੂੰ ਮੇਰਾ ਭਾਜੀ ਹੁਣਾਂ ਨੂੰ ਇਹ ਕਹਿਣਾ ਵੀ ਜਿਸ ਤਰ੍ਹਾਂ ਆਪਣਾ ਸਨੀ ਦਿਓਲ ਕਦੀ ਤੇ ਉਹ ਦੱਸਦਾ ਨਲਕਾ ਪੱਟ ਦਿੱਤਾ ਜਾਂ ਮੇਰਾ 2.5 ਕਿੱਲੋ ਦਾ ਹੱਥ ਆ, 2.5 ਕਿੱਲੋ ਦੀ ਬਜਾਏ ਭਾਵੇਂ ਉਹ 5 ਕਿੱਲੋ ਦਾ ਕਿਉਂ ਨਾ ਹੋਵੇ, ਤਾਂ ਲੋਕਾਂ ਨੂੰ ਉਹਦੇ 5 ਕਿੱਲੋ 2.5 ਕਿੱਲੋ ਦੇ ਹੱਥ ਨਾਲ ਕੀ ਵਾਸਤਾ। ਉਹ ਤਾਂ ਪਰਿਵਾਰ ਆਪਣੇ ਦੇ ਫਾਦਰ ਸਾਹਿਬ ਤੋਂ ਵੀ ਲੈ ਕੇ ਇੱਕ ਐਸ਼ੋ ਇਸ਼ਰਤ ਵਿੱਚ ਇੱਕ ਜੀਣੇ ਵਾਲਾ ਜਾਂ ਆਪਣੀਆਂ ਮੌਜਾਂ ਕਰਨ ਵਾਲਾ ਪਰਿਵਾਰ ਆ, ਨਾ ਕਿ ਉਹ ਦੱਸਣ ਕਿ ਕੀ ਅਸੀਂ ਲੋਕਾਂ ਦੇ ਭਲੇ ਵਾਸਤੇ ਜਾਂ ਲੋਕਾਂ ਦਾ ਕਿਤੇ ਵੀ ਕਿਸੇ ਕੰਮ ਆਏ ਆ ਜਿਹੜਾ ਲੋਕਾਂ ਨੂੰ ਵੀ ਕੋਈ ਜ਼ਰੂਰਤ ਹੈ ਜਿਹਦੀ ਸੀ। ਇੱਥੇ ਤਾਂ ਹੀ ਕਿ ਇੱਕ ਆਪਣੇ ਪ੍ਰਿਥਵੀ ਥੀਏਟਰ ਬਣਿਆ ਹੈ ਬੰਬੇ ਦੇ ਵਿੱਚ, ਉਹਨਾਂ ਨੇ ਲੋਕਾਂ ਲਈ ਉਹ ਬਹੁਤ ਸਸਤੇ ਜਿਹੇ ਰੇਟ ਦੇ ਵਿੱਚ ਰੱਖਿਆ ਜੇ ਕਿਸੇ ਨੇ ਪ੍ਰੋਗਰਾਮ ਕਰਨਾ। ਇਹ ਵੀ ਕੋਈ ਏਦਾਂ ਦਾ ਲੋਕਾਂ ਨੂੰ ਦੱਸਣ ਕਿ ਅਸੀਂ ਵੀ ਕਿਹੋ ਜਿਹਾ ਕਿੱਦਾਂ ਦਾ ਕੋਈ ਲੋਕ ਭਲਾਈ ਲਈ ਜੇ ਲੋਕਾਂ ਲਈ ਕੋਈ ਚੰਗੇ ਕੰਮ ਕੀਤੇ। ਇਹ ਲੋਕਾਂ ਨੂੰ ਐਵੇਂ ਆਲਤੂ ਫਾਲਤੂ ਇਹੋ ਜਿਹੇ ਡਰਾਮੇਬਾਜ਼ ਗੱਲਾਂ ਬਾਤਾਂ ਦੱਸ ਕਰਕੇ ਤੇ ਮੂਰਖ ਬਣਾ ਰਹੇ ਆ। ਤੇ ਇਹਦੇ ਬਾਰੇ ਭਾਜੀ ਹੁਣੀ ਥੋੜਾ ਜਿਹਾ ਦੱਸਣ ਭੈਣ ਜੀ ਇਕੱਠੇ ਹੋਣਾ ਜੀ। ਕੁਛ ਵੀ ਨਹੀਂ ਕੀਤਾ ਜੀ ਇਸ ਮਾਮਲੇ ਦੇ ਵਿੱਚ। ਚਲੋ ਆਪਣੇ ਗੁਰਦਾਸਪੁਰ ਤਾਂ ਉਹਨਾਂ ਦਾ ਹਲਕਾ ਹੈ ਨੀ ਗਾ, ਗੁਰਦਾਸਪੁਰ ਨੂੰ ਤਾਂ ਉਹ ਬਿਲੋਂਗ ਨਹੀਂ ਕਰਦੇ,
ਜਿਹੜਾ ਉਹਨਾਂ ਦਾ ਜੱਦੀ ਪਿੰਡ ਆ ਪੁਰਖਿਆਂ ਦਾ, ਉਹਦੇ ਬਾਰੇ ਦੱਸ ਦੇਣ ਕਿ ਉਹਨਾਂ ਨੇ ਕੀ ਕੀਤਾ ਉਸ ਪਿੰਡ ਦੇ ਵਿੱਚ। ਕੁਛ ਵੀ ਨਹੀਂ ਗਾ ਜੀ ਕਹਿਣ ਨੂੰ। ਪਰ ਲੋਕਾਂ ਦੀ ਜਿਹੜੀ ਇਹਨਾਂ ਦੀ ਇੱਥੇ ਮਾਨਸਿਕਤਾ ਦੇਖਣ ਵਾਲੀ ਹੈ, ਜਿਹੜੇ ਹੋ ਕਰਕੇ ਉਹਦੇ ਪਿੱਛੇ ਜਿਹੜਾ ਜੀ ਉਹ ਤੁਰ ਪਏ ਹੋਏ ਨੇ, ਔਰ ਰੌਲਾ ਜਿਹੜਾ ਜੀ ਪਾ ਕੇ ਵੱਡੀ ਗਿਣਤੀ ਦੇ ਵਿੱਚ ਉਹਦੇ ਜਿਹੜੇ ਰੋਡ ਸ਼ੋਅ ਹੋਏ ਆ ਉਹਦੇ ਵਿੱਚ ਪਹੁੰਚੇ ਆ। ਜਿੱਥੋਂ ਤੱਕ 2.5 ਕਿੱਲੋ ਦੇ ਹੱਥ ਵਾਲੀ ਗੱਲ ਆ, ਉਹ ਤਾਂ ਫਿਲਮੀ ਡਾਇਲਾਗ ਸੀਗਾ ਜਿਹੜਾ ਸਨੀ ਦਿਓਲ ਹੋਰਾਂ ਨੇ ਬੋਲਿਆ। ਸਾਡੇ ਬੀਬੀ ਭੱਟੜ ਹੋਰੀ ਨੇ, ਉਹਨਾਂ ਨੇ ਤਾਂ ਅਸਲੀਅਤ ਦੇ ਵਿੱਚ ਦੱਸਤਾ ਵੀ 2.5 ਕਿੱਲੋ ਦਾ ਹੱਥ ਅਸਲ 'ਚ ਉਹਨਾਂ ਦਾ, ਸਨੀ ਦਿਓਲ ਦਾ ਨਹੀਂ। ਠੀਕ। ਅਵਤਾਰ ਸਿੰਘ ਜੀ ਬੇਕਰਫੀਲਡ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਜਿਸ ਤਰ੍ਹਾਂ ਅਸੈਂਬਲੀ ਇਲੈਕਸ਼ਨ ਦੇ ਵਿੱਚ ਕੈਪਟਨ ਸਾਹਿਬ ਨੇ ਬਾਦਲ ਪਰਿਵਾਰ ਨਾਲ ਆਪਣੀ ਦੋਸਤੀ ਨਿਭਾਈ ਉਹਨਾਂ ਨੂੰ ਹਾਰ ਤੋਂ ਬਚਾਉਣ ਲਈ, ਕੀ ਹੁਣ ਇਸ ਇਲੈਕਸ਼ਨ ਦੇ ਵਿੱਚ ਵੀ ਜਿਹੜੇ ਸਟਾਰ ਪ੍ਰਚਾਰਕ ਨਾ ਸੱਦ ਕੇ ਕੁਝ ਇਹੋ ਜਿਹੀ ਕੋਈ ਇਹਨਾਂ ਦੀ ਆਪਸ ਵਿੱਚ ਕੋਈ ਰਜ਼ਾਮੰਦੀ ਤੇ ਨਹੀਂ ਨਜ਼ਰ ਆਉਂਦੀ? ਤੇ ਦੂਸਰਾ ਸਵਾਲ ਇਹ ਆ ਕਿ ਕੀ ਕੈਪਟਨ ਅਕਾਲੀ ਦਲ ਨੂੰ ਜਿੰਦਾ ਰੱਖ ਕੇ ਤੇ ਜਿਹੜੀ ਕੇਂਦਰ ਦੀ ਕਾਂਗਰਸ ਬਾਡੀ ਆ ਉਹਨੂੰ ਵੀ ਬਲੈਕਮੇਲ ਤਾਂ ਨਹੀਂ ਕਰਨਾ ਚਾਹੁੰਦਾ? ਉਹਦੇ ਤੇ ਦਬਾਅ ਬਣਾ ਕੇ ਨਹੀਂ ਰੱਖਣਾ ਚਾਹੁੰਦਾ ਕਿ ਜੇ ਤੁਸੀਂ ਮੇਰੇ ਤੇ ਕੋਈ ਐਕਸ਼ਨ ਲਿਆ ਤੇ ਆ ਬਾਦਲ ਮੇਰੇ ਨਾਲ ਹੈਗੇ ਨੇ, ਮੈਂ ਇਹਨਾਂ ਨਾਲ ਰਲ ਕੇ ਨਵੀਂ ਪਾਰਟੀ ਬਣਾ ਕੇ ਜਾਂ ਇਹਨਾਂ ਨਾਲ ਰਲ ਕੇ ਸਰਕਾਰ ਬਣਾ ਲੂੰ? ਥੈਂਕ ਯੂ ਜੀ। ਦੇਖੋ, ਇੱਕ ਤਾਂ ਜਦੋਂ ਭਾਰਤੀ ਜਨਤਾ ਪਾਰਟੀ ਕਹਿੰਦੀ ਸੀਗੀ ਕਿ ਕਾਂਗਰਸ ਮੁਕਤ ਅਸੀਂ ਭਾਰਤ ਬਣਾਉਣਾ, ਤੇ ਕਾਂਗਰਸ ਵਾਲੇ ਬਹੁਤ ਵਿਰੋਧ ਕਰਦੇ ਸੀ। ਹੁਣ ਜਿਹੜੇ ਹੈਗੇ ਨੇ ਜੀ ਕਾਂਗਰਸ ਵਾਲੇ, ਕਾਂਗਰਸ ਦੇ ਮੁੱਖ ਮੰਤਰੀ, ਉਹ ਵਿਰੋਧੀ ਧਿਰ ਦੇ ਪਿੱਛੇ ਜਿਵੇਂ ਪੈ ਗਏ ਨੇ, ਜਿਵੇਂ ਉਹਨਾਂ ਨੇ ਕਰਤਾ। ਇੱਕ ਗੱਲ ਤਾਂ ਕਲੀਅਰ ਹੋ ਗਈ ਨਾ ਕਿ ਉਹ ਵਿਰੋਧੀ ਧਿਰ ਦੇ ਉੱਤੇ ਅਕਾਲੀ ਦਲ ਨੂੰ ਲਿਆਉਣਾ ਚਾਹੁੰਦੇ ਆ। ਇਹ ਗੱਲ ਤਕਰੀਬਨ ਤੁਸੀਂ ਕਹਿ ਲਓ ਕਿ ਇਹ ਸਾਹਮਣੇ ਆ ਗਈ ਜਾਂ ਦਿਸਪੀ, ਤੇ ਇਹਦੇ ਵਿੱਚ ਤਾਂ ਕੋਈ ਦੋ ਜਿਹੜੀਆਂ ਉਹ ਰਹੀਆਂ ਨਹੀਂ ਕਿ ਉਹ ਉਹਨੂੰ ਲਿਆਉਣੀ ਚਾਹੁੰਦੇ ਆ। ਬਾਕੀ ਜਿਹੜਾ ਜੀ ਕੀ ਸਮਝੌਤਾ ਹੈ ਸਟਾਰ ਪ੍ਰਚਾਰਕਾਂ ਨੂੰ ਜਿਹੜਾ ਜੀ ਉਹ ਲਾਂਭੇ ਰੱਖਣਾ, ਇਹ ਕਿਹਾ ਜਾ ਰਿਹਾ ਹੈ ਕਿ ਹਾਈ ਕਮਾਂਡ ਤੱਕ ਕੁਝ ਗੱਲਾਂ ਪਹੁੰਚੀਆਂ ਨੇ। ਜਿਹੜੀ ਸੀਟ ਬਠਿੰਡੇ ਵਾਲੀ ਆ ਤੇ ਫਿਰੋਜ਼ਪੁਰ ਵਾਲੀ ਆ, ਇੱਥੇ ਜਿਹੜੀ ਉਹ ਹਾਈ ਕਮਾਂਡ ਦੀ ਚੱਲੀ ਦੱਸੀ ਦੀ ਆ ਜਿਹੜੇ ਉਮੀਦਵਾਰ ਆਏ ਆ। ਬਠਿੰਡੇ ਤੋਂ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਬ੍ਰਹਮਿੰਦਰਾ ਹੋਰਾਂ ਦੇ ਮੁੰਡੇ ਨੂੰ ਸੀਟ ਦਿਵਾਉਣ ਦੇ ਵਿੱਚ ਜ਼ਿਆਦਾ ਇੰਟਰਸਟਡ ਸਨ, ਤੇ ਬ੍ਰਹਮਿੰਦਰਾ ਹੋਰੀ ਬਹੁਤੇ ਦਿਨ ਦਿੱਲੀ ਜਾ ਕੇ ਬੈਠੇ ਵੀ ਰਹੇ। ਉਹ ਮਿਲੀ ਨਹੀਂ, ਉਹ ਮਿਲ ਗਈ ਰਾਜਾ ਵੜਿੰਗ ਨੂੰ, ਤੇ ਰਾਜਾ ਵੜਿੰਗ ਹੋਰੀ ਫਾਈਟ ਦੇ ਰਹੇ ਆ, ਇਸ ਵੇਲੇ ਤਕੜੀ ਫਾਈਟ ਦੇ ਰਹੇ ਆ। ਇਹ ਮੰਨਣ ਵਾਲੀ ਜਿਹੜੀ ਗੱਲ ਆ। ਬੇਸ਼ੱਕ ਉਹਨਾਂ ਦੀ ਜ਼ੁਬਾਨ ਬਾਰ-ਬਾਰ ਸਲਿੱਪ ਕਰਦੀ ਆ ਤੇ ਉਹ ਕੰਟਰੋਵਰਸੀ ਜਿਹੜੀ ਦੀ ਉਹ ਸਾਹਮਣੇ ਆ ਜਾਂਦੀ ਆ, ਪਰ ਇੰਨਾ ਜ਼ਰੂਰ ਆ ਕਿ ਉਹ ਉਸ ਨਾਲ ਲੱਗਵੇਂ ਏਰੀਏ ਦੇ ਆ, ਬੋਲਦੇ ਜ਼ਿਆਦਾ ਨੇ, ਜ਼ਿਆਦਾ ਬੋਲਣ ਵਾਲਾ ਹੀ ਜਿਹੜਾ ਜੀ ਉਹ ਚੱਲਦਾ। ਇਸ ਕਰਕੇ ਉਹ ਫਾਈਟ ਦੇ ਰਿਹਾ। ਉਹ ਕਿਹਾ ਜਾਂਦਾ ਕਿ ਹਾਈ ਕਮਾਂਡ ਨੇ ਇਹ ਸੀਟਾਂ ਜਿਹੜੀਆਂ ਉਹ ਦਿੱਤੀਆਂ। ਜੇ ਹਾਈ ਕਮਾਂਡ ਨੇ ਦਿੱਤੀਆਂ ਨੇ ਤੇ ਹਾਈ ਕਮਾਂਡ ਦੀ ਨਿਗਾਹ ਉਮੀਦ ਆ ਹੁਣ ਜਦੋਂ 5ਵਾਂ ਗੇੜ ਖਤਮ ਹੋ ਗਿਆ ਤੇ ਹੁਣ ਇਹ ਗੇੜ ਇੱਧਰ ਵੱਲ ਨੂੰ ਆ ਰਹੇ ਆ। ਇਹਦੇ ਵਿੱਚ ਦਿੱਲੀ ਆ, ਇਹਦੇ ਵਿੱਚ ਹਰਿਆਣਾ ਆ, ਦੂਜੇ ਜਿਹੜਾ ਗੇੜ ਹੋਣਾ 6ਵਾਂ, 7ਵੇਂ ਦੇ ਵਿੱਚ ਫਿਰ ਜਿਹੜਾ ਜੀ ਉਹ ਪੰਜਾਬ ਆਉਣਾ। ਉਮੀਦ ਕੀਤੀ ਜਾਂਦੀ ਆ ਕਿ ਆਉਂਦੇ 5-4 ਦਿਨਾਂ ਦੇ ਵਿੱਚ ਹਾਈ ਕਮਾਂਡ ਜਿਹੜੀ ਆ ਜੀ ਉਹ ਇਸ ਪਾਸੇ ਵੱਲ ਨੂੰ ਆਊਗੀ ਵੱਡੇ ਪੱਧਰ ਦੇ ਉੱਤੇ। ਪਰ ਸਵਾਲ ਇਹ ਹੁੰਦਾ ਕਿ ਲੋਕ ਸਭਾ ਹਲਕਾ ਬਹੁਤ ਵੱਡਾ ਹੁੰਦਾ। ਜੇ ਆਪਾਂ ਇਹ ਕਹੀਏ ਕਿ ਲਾਸਟ ਮਿੰਟ ਦੇ ਉੱਤੇ, ਲਾਸਟ ਦਿਨ ਦੇ ਉੱਤੇ ਕੋਈ ਵੱਡੀ ਜਿਹੜੀ ਉਹ ਤਬਦੀਲੀ ਆ ਜਾਊਗੀ, ਇਹ ਸੰਭਵ ਨਹੀਂ ਜਿਹੜਾ ਜੀ ਉਹ ਹੁੰਦਾ। ਇਸ ਕਰਕੇ ਬਹੁਤਾ ਕੁਝ ਜਿਹੜਾ ਜੀ ਉਹ ਸਾਹਮਣੇ ਆ ਜਾਣਾ। ਅੱਜ ਫਾਜ਼ਿਲਕਾ ਦੇ ਵਿੱਚ ਮੁੱਖ ਮੰਤਰੀ ਸਾਹਿਬ ਜਿਹੜਾ ਉਹ ਜਾ ਰਹੇ ਆ, ਉੱਥੇ ਕਿਹੋ ਜਿਹਾ ਹੁੰਗਾਰਾ ਮਿਲਦਾ ਆ, ਕਿਸ ਕਿਸਮ ਦੇ ਉਹਨਾਂ ਦੀ ਬਿਆਨਬਾਜ਼ੀ ਜਿਹੜੀ ਉਹ ਰਹਿੰਦੀ ਆ। ਬਿਆਨਬਾਜ਼ੀ ਵੈਸੇ ਉਹਨਾਂ ਦੀ ਜਿਹੜੀ ਆ ਜੀ ਇੱਕੋ ਚੀਜ਼ ਦੇ ਉੱਤੇ ਇਸ ਵੇਲੇ ਟਿਕੀ ਹੋਈ ਆ, ਬੇਅਦਬੀ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਜਿਹੜਾ ਜੀ ਉਹ ਵਾਪਸ ਬਸ ਆ ਜਾਣਗੇ ਚੋਣਾਂ ਤੋਂ ਬਾਅਦ। ਸਵਾਲ ਫਿਰ ਇੱਥੇ ਜਿਹੜਾ ਦੀ ਵੱਡਾ ਉੱਠਦਾ, SIT ਦੇ ਉੱਤੇ ਕੋਈ ਪਾਬੰਦੀ ਨਹੀਂ ਗੀ, SIT ਦੇ ਕੰਮ ਕਰਨ ਦੇ ਉੱਤੇ ਕੋਈ ਪਾਬੰਦੀ ਨਹੀਂ ਗੀ, ਕਿਸੇ ਜਗ੍ਹਾ ਦੇ ਉੱਤੇ ਕੋਈ ਰਿਸਟ੍ਰਿਕਸ਼ਨ ਨਹੀਂ ਗੀ, ਕੋਈ ਸਟੇ ਨਹੀਂ ਗਾ। ਫਿਰ ਸਿਰਫ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਕਿਉਂ ਉਡੀਕਿਆ ਜਾ ਰਿਹਾ? ਪੌਲ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਕਹਿਣਾ ਚਾਹੁੰਦਾ ਜਿਹੜਾ ਆਪਾਂ ਕਹਿੰਦੇ ਕਰੈਕਟਰ ਨਹੀਂ ਗੇ ਆਪਣੇ ਰਹਿ ਗਏ ਅੱਜ ਕੱਲ੍ਹ, ਨਾ ਤਾਂ ਆਪਾਂ ਨੂੰ ਅੱਜ ਕੱਲ੍ਹ ਸਮਾਜ ਆਪਣਾ ਉਹ ਚੰਗਾ ਲੱਗਦਾ ਰਾਈਟ, ਨਾ ਆਪਾਂ ਨੂੰ ਧਰਮ ਚੰਗਾ ਲੱਗਦਾ। ਫਿਰ ਕਰੈਕਟਰ ਕਿਹਨੇ ਬਿਲਡ ਕਰਨੇ? ਹੁਣ ਆਪਣੇ ਮੈਂ ਇੱਕ ਵੀਡੀਓ ਕਲਿੱਪ ਦੇਖ ਰਿਹਾ ਸੀ, ਉਹ ਕੋਈ ਆਪਣੇ ਜਿਹੜੇ ਰਿਲੀਜੀਅਸ ਲੋਕ ਹੈਗੇ ਆ ਵੀ ਉਹ ਮੰਗਦੇ ਹੈਗੇ ਆਪਣੇ ਪਿੰਡਾਂ ਦੇ ਵਿੱਚੋਂ ਇੱਦਾਂ ਹੀ ਆਪਣਾ ਰਿਲੀਜਨ ਚੱਲਦਾ, ਕਿਉਂਕਿ ਰਿਲੀਜਨ ਕੋਲ ਕੋਈ ਵਲਗਰ ਮੀਡੀਆ ਜਾਂ ਐਂਟਰਟੇਨਮੈਂਟ ਤਾਂ ਹੈ ਨਹੀਂ ਵੀ ਉਹ ਉਹਨਾਂ ਤੋਂ ਉਹ ਪੈਸੇ ਕਲੈਕਟ ਕਰ ਲੈਣਗੇ। ਵੀ ਉਹ ਉਹਨਾਂ ਦੀ ਕੁੱਟਮਾਰ ਹੁੰਦੀ ਹੈ ਉੱਥੇ, ਕਈ ਆਪਣੇ ਫੇਸਬੁੱਕ ਤੇ ਉਹ ਸ਼ੇਅਰ ਕਰਦੇ, ਉਹਨੂੰ ਇਨਕਰੇਜ ਕਰਦੇ ਆ।
ਇਹ ਫਾਈਂਡ ਆਊਟ ਨਹੀਂ ਹੋ ਸਕਦਾ ਵੀ ਉਹ ਕਿਹਨੇ ਇਨਸਲਟ ਕੀਤਾ ਤੇ ਜਿਹੜੇ ਲੋਕ ਸ਼ੇਅਰ ਕਰਦੇ ਇਨਕਰੇਜ ਕਰਦੇ ਉਹਨਾਂ ਦੇ ਉੱਤੇ ਕੇਸ ਨਹੀਂ ਦਰਜ ਵੀ ਹੋ ਸਕਦੇ ਆਪਣੇ ਵੀ ਉਹ ਕਰਦੇ ਕਿਉਂ ਨਹੀਂ ਕਰਦੇ ਪੁਲਿਸ ਵਾਲੇ ਵੀ ਨਾਲ ਦੀ ਧਾਰਮਿਕ ਭਾਵਨਾਵਾਂ ਨੂੰ ਆਪਣਾ ਭੜਕਾਉਣੇ ਨਾਲ ਤੁਸੀਂ ਕਿ ਵੀ ਕ੍ਰਾਈਮ ਹੈਗਾ ਤੁਸੀਂ ਕਿਸੇ ਦੀ ਕੁੱਟਮਾਰ ਕਰਦੇ। ਮੈਂ ਪੁੱਛਣਾ ਚਾਹੁੰਦਾ ਕਿ ਇਹ ਫਾਈਂਡ ਆਊਟ ਕਰ ਸਕਦੇ ਵੀ ਉਹ ਜੇ ਚਾਹੁੰਦੇ ਮੈਂ ਹੋਲਡ ਕਰ ਲੈਂ ਜੇ ਚਾਹੁੰਦੇ ਮੈਂ ਉਹ ਸੁਣਦੇ ਰਹੋ ਤੁਸੀਂ ਕਿਹਦੀ ਗੱਲ ਕਰ ਰਹੇ ਹੋ ਜੀ? ਉਹ ਜਿਹੜੇ ਦਾਣੇ ਲੈਣ ਆਉਂਦੇ ਆ ਜਦੋਂ ਡੇਰਿਆਂ ਵਾਲੇ ਉਹ ਕਾਰਸੇ ਵਾਲੇ ਦੀ। ਹਾਂਜੀ ਹਾਂਜੀ ਠੀਕ ਹੈ ਥੈਂਕ ਯੂ ਪਾਲ ਜੀ। ਦੇਖੋ ਇਸ ਤਰ੍ਹਾਂ ਹੈ ਕਿ ਉਹ ਜਿਨ੍ਹਾਂ ਨੇ ਦਾਣੇ ਦੇਣੇ ਆ ਉਹਨਾਂ ਨੇ ਕਿਵੇਂ ਮਿਹਨਤ ਦੇ ਨਾਲ ਜਿਹੜਾ ਦੀ ਉਹ ਪਾਲੇ ਨੇ। ਹੁਣ ਜਿਹੜਾ ਦੀ ਉਹ ਜ਼ਬਰਦਸਤੀ ਕਿਵੇਂ ਜਿਹੜਾ ਦੀ ਉਹ ਲੈ ਸਕਦੇ ਆ। ਜੋਰੀ ਮੰਗੇ ਦਾਨਵੇ ਲਾ ਲਓ ਵਾਲੀ ਗੱਲ ਹੈ। ਗੁਰੂ ਨਾਨਕ ਸਾਹਿਬ ਨੇ ਜਿਹੜਾ ਦੀ ਉਹ ਕਿਹਾ ਸਰਮ ਧਰਮ ਦੇ ਛੱਪ ਖਲੋਆ ਕੂੜ ਫੇਰੇ ਪ੍ਰਧਾਨ ਵੇ ਲਾ ਲਓ। ਜਦੋਂ ਇੱਕ ਪਾਸੇ ਤਾਂ ਉਹਨਾਂ ਨੇ ਉਜਾੜਤੀਆਂ ਸਾਰੀਆਂ ਜਿਹੜੀਆਂ ਯਾਦਗਾਰਾਂ ਸੀਗੀਆਂ, ਹੁਣ ਉਹ ਕਿਹੜੇ ਤਰੀਕੇ ਦੇ ਨਾਲ ਬੋਰੀਆਂ ਲੈ ਕੇ ਜਿਹੜਾ ਦੀ ਫਿਰਦੇ। ਕੁੱਟਮਾਰ ਕਰਨੀ ਗਲਤ ਹੈ, ਬਿਲਕੁਲ ਵੀ ਉਹਨੂੰ ਜਾਇਜ਼ ਨਹੀਂ ਜਿਹੜਾ ਦੀ ਉਹ ਠਹਿਰਾਇਆ ਜਾ ਸਕਦਾ ਉਹਨਾਂ ਦੀ ਕੁੱਟਮਾਰ ਕਰਨੀ। ਈਵਨ ਜਿਹੜੀ ਸਤਿਕਾਰ ਕਮੇਟੀ ਬਣੀ ਹੋਈ ਹੈ ਜੀ, ਜੋ ਕੁਛ ਉਹ ਕਰਦੀ ਹੈ ਪਤਾ ਉਹਦਾ ਵੀ ਵਿਰੋਧ ਜਿਹੜਾ ਜੀ ਉਹ ਦਸਵਾਂ ਕਰਦੇ ਰਹੇ ਆ। ਉਹਨਾਂ ਨੂੰ ਕਾਨੂੰਨੀ ਹੱਕ ਕਿਹਨੇ ਦਿੱਤਾ? ਕੋਈ ਵੀ ਵਿਅਕਤੀ ਜਦੋਂ ਜਿਹੜੀ ਕਾਨੂੰਨੀ ਹੱਦਾਂ ਬੰਨੇ ਪਾਰ ਕਰਦਾ ਆ, ਕਾਨੂੰਨ ਆਪਣੇ ਹੱਥ ਦੇ ਵਿੱਚ ਲੈਂਦਾ ਆ, ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਉਹਦੀ ਸਪੋਰਟ ਨਹੀਂ ਕੀਤੀ ਜਿਹੜਾ ਦੀ ਉਹ ਜਾ ਸਕਦੀ। ਹੁਣ ਪਰ ਉਹਦੇ 'ਚ ਉਹ ਆ ਕਿ ਜੇ ਤੁਸੀਂ ਉੱਥੇ ਬੈਠੇ ਉਹਦੀ ਕੰਪਲੇਂਟ ਕਰੋਗੇ ਥੋੜ੍ਹੀ ਹੋਣੀ। ਜਿਹਦੇ ਕੁੱਟ ਪਈ ਆ, ਜਿਹਦੇ ਨਾਲ ਧੱਕਾ ਹੋਇਆ, ਉਹ ਕੰਪਲੇਂਟ ਕਰੇ, ਫਿਰ ਸੁਣਵਾਈ ਨਾ ਹੋਵੇ, ਫਿਰ ਤਾਂ ਗੱਲ ਕੀਤੀ ਜਾ ਸਕਦੀ ਹੈ। ਜੀ ਜੀ ਸਾਡੇ ਅਗਲੇ ਕਾਲਰ ਜੱਗਾ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਲਵਿੰਦਰ ਜੀ ਮੈਂ ਆ ਜੀ ਆਪਣੇ ਜੀ ਜੀ ਹਾਂਜੀ ਹਾਂਜੀ ਸਰ ਹਾਂਜੀ ਬਲਵਿੰਦਰ ਜੀ ਸਤਿ ਸ਼੍ਰੀ ਅਕਾਲ ਤੇ ਆਪਣੇ ਬਲਤੇਜ ਭਾਜੀ ਨੂੰ ਸਤਿ ਸ਼੍ਰੀ ਅਕਾਲ ਬਹੁਤ ਬਹੁਤ। ਤੇ ਮੇਰਾ ਤਾਂ ਸਵਾਲ ਇਹ ਹੀ ਆ ਆਪਣੇ ਮੈਂ ਤਾਂ ਵੋਟਾਂ ਵਾਟਾਂ ਵਾਲੀ ਗੱਲ ਨਹੀਂ ਕਰਦਾ। ਮੈਂ ਤਾਂ ਇਹ ਕਹਿੰਦਾ ਵੀ ਜਿੱਦਾਂ ਜਿਨ੍ਹਾਂ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਮਤਲਬ ਜਿਸ ਤਰੀਕੇ ਨਾਲ ਵੀ ਉਹਨਾਂ ਨੇ ਚਾਹਿਆ ਉਹਨੂੰ ਮਤਲਬ ਕਿ ਉਹਦੀ ਬੇਅਦਬੀ ਕੀ ਰੋਲ ਆ, ਜੋ ਆਪਾਂ ਆਪਣੇ ਚੰਗੇ ਸ਼ਬਦਾਂ 'ਚ ਕਹਿ ਸਕਦੇ ਹਾਂ, ਜਿੰਨੀ ਕਿਸੇ ਦੀ ਸਮਝ ਆ ਉਹਨਾਂ ਆਪਾਂ ਕਹਿ ਸਕਦੇ ਹਾਂ ਵੀ ਸਾਡੇ ਗੁਰੂ ਸਾਹਿਬ ਨੂੰ ਉਹਨਾਂ ਨੇ ਬਹੁਤ ਕੀਤਾ। ਤੇ ਅੱਜ ਅਸੀਂ ਕਦੇ ਕਹਿੰਦੇ SIT ਬਹੁਤ ਚੰਗੀ ਆ, ਕਦੇ ਕਹਿੰਦੇ ਆ ਜੀ ਮਤਲਬ ਅਸੀਂ ਕੋਰਟ ਦੇ ਵਿੱਚ ਕੇਸ ਲਾਤਾ, ਕਦੇ ਉਹ ਕਹਿੰਦੇ ਆ PDP ਸ਼ੰਮੀ ਵਾਲਾ ਉਹ ਮਤਲਬ ਆਪਣਾ ਬਕਵਾਸ ਕਰੀ ਜਾਂਦਾ। ਕੀ ਗੱਲ ਮਤਲਬ ਕਿ ਵੀ ਉਹਨਾਂ ਨੇ ਕੋਰਟ ਤੋਂ ਆਰਡਰ ਲੈ ਕੇ ਮਤਲਬ ਸਾਡਾ ਮਤਲਬ ਜਿਹੜਾ ਅਸੀਂ ਹੁਣ ਆਰਡਰ ਢੀਕਣ ਡਏ ਆ ਵੀ ਮਾਈ ਦਾ ਲਾਲ ਪੰਜਾਬ ਦੇ ਵਿੱਚ ਕੋਈ ਸੁੱਖਾ ਜਾਂ ਮਹਿਤਾਬ ਸੇ ਕਿਸੇ ਮਾਂ ਨੇ ਜੰਮਿਆ ਹੀ ਨਹੀਂ ਕਿ ਇਹਨਾਂ ਦਾ ਸਿਰ ਲਾਵੇ। ਉਹ ਤਾਂ ਮੈਂ ਮਤਲਬ ਐਗਰੀ ਨਹੀਂ ਆ, ਮਤਲਬ ਮੈਂ ਤੈਨੂੰ ਪਹਿਲਾਂ ਬਤਾ ਕੇ ਕਹਿਣਾ ਸੀ ਇਹ ਭਾਸ਼ਾ ਮਾੜੀ ਆ, ਪਰ ਹੁਣ ਜੁੱਤੀਆਂ ਤੋਂ ਸਿਵਾਏ ਇਹਨਾਂ ਲਈ ਹੋਰ ਆਪਣੇ ਕੋਲ ਹੈ ਵੀ ਕੀ? ਕਿਉਂਕਿ ਅੱਜ ਜੁੱਤੀਆਂ ਪੈਣੀਆਂ, ਕੱਲ੍ਹ ਨੂੰ ਗੋਲੀਆਂ ਵੀ ਪੈਣੀਆਂ ਮੇਰੇ ਹਿਸਾਬ ਨਾਲ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਵੀ ਸਾਨੂੰ ਆਰਡਰ ਲੈਣੇ ਚਾਹੀਦੇ, ਸਾਨੂੰ ਇਹਨਾਂ ਦੀ ਵੇਟ ਕਰਨੀ ਚਾਹੀਦੀ ਹੈ SIT? ਬਸ ਇੰਨਾ ਮੇਰਾ ਕਾਫੀ। ਅਸੀਂ ਤਾਂ ਕਾਨੂੰਨ ਨੂੰ ਜਿਹੜਾ ਦੀ ਉਹ ਮੰਨਣ ਵਾਲੇ ਲੋਕ ਆ। ਦੇਖੋ ਜੇ ਕਾਨੂੰਨ ਹੀ ਨਹੀਂ ਰਹੂਗਾ ਫਿਰ ਤਾਂ ਜਿਹੜਾ ਦੀ ਉਹ ਕੰਮ ਹੀ ਖਰਾਬ ਹੋ ਜਾਊਗਾ। ਅਸੀਂ ਭਗਤ ਸਿੰਘ ਦੀ ਉਡੀਕ ਦੇ ਵਿੱਚ ਹੈ ਕਿ ਭਗਤ ਸਿੰਘ ਜੰਮੂਗਾ, ਪਰ ਅਗਲੀ ਸਾਡੀ ਕੰਡੀਸ਼ਨ ਹੁੰਦੀ ਆ ਕਿ ਉਹ ਗੁਆਂਢੀਆਂ ਦੇ ਜੰਮੂਗਾ। ਸੁੱਖਾ ਸਿੰਘ ਮਹਿਤਾਬ ਸਿੰਘ ਪੰਜਾਬ ਚੋਂ ਜੋ ਲੱਭ ਰਹੇ ਹੋ, ਤੁਸੀਂ ਕਿਉਂ ਨਹੀਂ ਬਣ ਜਾਂਦੇ? ਨਾਲੇ ਪੂਰੀ ਦੁਨੀਆ ਦੇ ਵਿੱਚ ਫਿਰ ਤੁਹਾਡਾ ਜਿਹੜਾ ਦੀ ਉਹ ਨਾਮ ਹੋਊਗਾ। ਇਹ ਜਿਹੜੀਆਂ ਭੜਕਾਹਟ ਵਾਲੀਆਂ ਜਿਹੜੀਆਂ ਉਹ ਗੱਲਾਂ ਨੇ, ਇਹ ਉੱਥੇ ਚੰਦ ਸਮੇਂ ਦੇ ਵਾਸਤੇ ਤੁਹਾਨੂੰ ਬੱਲੇ ਬੱਲੇ ਜਾਂ ਤੁਹਾਨੂੰ ਸਕੂਨ ਦੇ ਸਕਦੀਆਂ ਨੇ। ਰਿਐਲਿਟੀ ਦੇ ਵਿੱਚ ਇਹਨਾਂ ਦਾ ਕੁਛ ਨਹੀਂਗਾ। ਸ਼੍ਰੀਮਾਨ ਜੀ ਜਦੋਂ ਲੋਕਾਂ ਦੇ ਪੁੱਤਾਂ ਨੂੰ ਭੜਕਾ ਕੇ ਕਿੰਨਾ ਲੋਕਾਂ ਨੇ ਮਰਵਾਇਆ, ਅਜੇ ਵੀ ਨਹੀਂ ਸਮਝੇ? ਜੇ ਅਜੇ ਵੀ ਨਹੀਂ ਸਮਝੇ, ਮੈਨੂੰ ਨਹੀਂ ਲੱਗਦਾ ਕਿ ਤੁਸੀਂ ਨਾ ਸਮਝੋ, ਨਾ ਤੁਸੀਂ ਅਣਜਾਣ ਹੋ ਜੀ। ਪਰ ਇਸ ਤਰ੍ਹਾਂ ਦੀ ਜਿਹੜੀ ਜੀ ਉਹ ਗੱਲ ਕਰਕੇ ਉਹਨਾਂ ਲੋਕਾਂ ਨੂੰ ਸ਼ਹਿ ਨਾ ਦਿਓ ਜਿਨ੍ਹਾਂ ਨੇ ਪਹਿਲਾਂ ਹੀ ਘਰਾਂ ਦੇ ਘਰ ਜਿਹੜੇ ਜੀ ਉਹ ਉਜਾੜ ਦਿੱਤੇ। ਜਿਹੜੇ ਇੱਕ ਗੀਤ ਸੀਗਾ ਕਿ ਕਤਲਾਂ ਦੇ ਕੇਸ ਜੇ ਪੈ ਗਏ ਚੁੱਲ੍ਹਿਆਂ ਵਿੱਚ ਘਾਹ ਉੱਗ ਪੈਣੇ, ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਚੁੱਲ੍ਹਿਆਂ ਦੇ ਵਿੱਚ ਉੱਗੇ ਹੋਏ ਘਾਹ ਵੇਖਣੇ ਨੇ। ਤੇ ਕਿਸੇ ਟਾਈਮ YouTube ਦੇ ਉੱਤੇ ਅਤੀਤ ਦੇ ਪਰਛਾਵੇਂ ਪ੍ਰੋਗਰਾਮ ਜਿਹੜਾ ਜੀ ਉਹ ਵੇਖ ਲੈਣਾ, ਉਹ ਤੁਹਾਨੂੰ ਉਹਦੀ ਰਿਐਲਿਟੀ ਜਿਹੜੀ ਉਹ ਪਤਾ ਲੱਗ ਜਾਊ। ਕੋਈ ਨਹੀਂ ਪੁੱਛਦਾ ਸ਼੍ਰੀਮਾਨ ਜੀ ਬਾਅਦ ਦੇ ਵਿੱਚ ਉਹ ਕਿਸੇ ਨੂੰ ਜਿਹੜਾ ਜੀ ਚੜ੍ਹਦਾ ਪੁੱਤ ਸੂਲੀ ਤੇ ਕਰਤਾਰ ਭਰੀ ਕਰੂਗਾ। ਇਹ ਤਾਂ ਉਹ ਜਿਹੜੀਆਂ ਜੀ ਉਹ ਗੱਲਾਂ ਨੇ। ਕਾਨੂੰਨ ਦਾ ਰਾਜ ਕਾਇਮ ਰਹਿਣਾ ਚਾਹੀਦਾ ਜੀ। ਜੇ ਕਾਨੂੰਨ ਦੇ ਵਿੱਚ ਡਿਲੇ ਹੋ ਰਿਹਾ ਤੇ ਉਹਦਾ ਜਿਹੜਾ ਜੀ ਬੋਲਣ ਦੇ ਵਾਸਤੇ ਲੋਕ ਬੈਠੇ ਆ ਜੇ, ਉਹ ਬਣ ਨਹੀਂ ਗਏ ਜੀ। ਪਰ ਆਪਾਂ ਇਹ ਕਹਿਣਾ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਜਿਹੜਾ ਜੀ ਉਹ ਆ ਜਾਵੇ, ਕੋਈ ਕਿਉਂ ਆਊਗਾ ਸ਼੍ਰੀਮਾਨ ਜੀ? ਇਹ ਜ਼ਿੰਮੇਵਾਰੀ ਤੁਸੀਂ ਲਓ, ਫਿਰ ਜਿਹੜਾ ਜੀ ਦੱਸੋ ਵੀ ਲਓ ਜੀ ਮੇਰੀ ਡਿਊਟੀ ਬਣਦੀ ਸੀ, ਮੈਂ ਜਿਹੜੀ ਉਹ ਕਰ ਦਿੱਤੀ ਆ। ਕਿਰਪਾ ਕਰਕੇ ਲੋਕਾਂ ਦੇ ਪੁੱਤਾਂ ਨੂੰ ਪੁਚਕਾਰ ਕੇ
ਇਸ ਪਾਸੇ ਨਾ ਤੁਰੇ। ਬਿਲਕੁਲ, ਜਿਹੜੀਆਂ ਵੋਟਾਂ ਹੈਗੀਆਂ ਆ, ਵੋਟਾਂ ਜਿਹੜੀਆਂ ਇਹਨਾਂ ਚੀਜ਼ਾਂ ਤੋਂ ਘੱਟ ਨਹੀਂ ਹੈਗੀਆਂ, ਇਹ ਉਹਦੇ ਤੋਂ ਵੀ ਜ਼ਿਆਦਾ ਮਾਰੂ ਚੀਜ਼ਾਂ ਆ। ਜਿਹੜੀ ਵੋਟ ਲੋਕ ਪਾਉਂਦੇ ਆ, ਉੱਥੇ ਜ਼ਰੂਰ ਲੋਕਾਂ ਨੂੰ ਅਵੇਅਰਨੈਸ ਕਰੋ। ਮਲਕੀਤ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਨੂ ਭਾਈ ਨੂੰ ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਤੇ ਉਦਾਂ ਅਟਪਟਾ ਜਿਹਾ ਹੀ ਆ। ਮੈਂ ਯੂਟਿਊਬ ਤੋਂ ਕੁਛ ਦੇਖਿਆ ਸੀਗਾ, ਮੈਂ ਉਹਦੇ ਬਾਰੇ ਗੱਲ ਕਰਨੀ। ਮੈਂ ਕਿਹਾ ਜੀ, ਮੈਂ ਯੂਟਿਊਬ ਤੇ ਦੇਖਿਆ ਸੀ ਆਪਣਾ ਕੰਟਰੀ, ਪਤਾ ਨਹੀਂ ਸਮੋਲੀਅਨ ਕਿ ਕਿਹੜਾ ਇੱਧਰ ਕੰਟਰੀ ਸੀਗਾ, ਉੱਥੇ ਦੇ ਮਿਨਿਸਟਰਾਂ ਨੇ ਜਿੱਦਾਂ ਕੰਮ ਜਿਹੜੇ ਵਾਅਦੇ ਕੀਤੇ ਸੀ ਉਹ ਉਹਨਾਂ ਨਾਲ ਪੂਰੇ ਨਹੀਂ ਕੀਤੇ, ਤੇ ਉਹਨਾਂ ਨੇ ਚੱਕ ਕੇ ਉਹਨਾਂ ਨੂੰ ਗਰਬੇਜ ਵਿੱਚ ਸਿੱਟ ਕੇ ਤੇ ਤੋਂ ਬੰਦ ਕਰ ਦਿੱਤੇ। ਮੈਂ ਕਿਹਾ ਕੋਈ ਮੌਕਾ ਆਊਗਾ ਆਪਣੇ ਵੀ ਏਦਾਂ ਦਾ ਆਪਣੇ ਦੇਸ਼ ਵਿੱਚ ਕਿ ਨਹੀਂ ਜੀ, ਇੰਡੀਆ ਵਿੱਚ ਵੀ ਤੇ ਪੰਜਾਬ ਵਿੱਚ? ਇਹਦਾ ਇਹੋ ਮੇਰਾ ਕੁਐਸਚਨ ਸੀਗਾ ਜੀ। ਥੈਂਕ ਯੂ। ਜਿੱਦਾਂ ਉਹਨਾਂ ਨੇ ਚੱਕ ਕੇ ਨਾ ਗਰ ਵਿੱਚ ਜੀ ਜੀ, ਥੈਂਕ ਯੂ। ਤੇ ਉਹ ਮੈਂ ਦੇਖਿਆ YouTube ਦੇ ਉੱਤੇ, ਕਹਿੰਦੇ ਜੀ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਿਹੜੀ ਕਾਂਗਰਸ ਸੀ ਉਹਨੂੰ ਸੱਤਾ ਦੇ ਵਿੱਚ ਆਉਣ ਦੇ ਵਾਸਤੇ ਕੁਝ ਉਹ ਵਾਅਦੇ ਕਰਨੇ ਪਏ ਜਿਨ੍ਹਾਂ ਤੋਂ ਅੱਜ ਉਹ ਮੁਨਕਰ ਹੈ। ਇੱਥੋਂ VIP ਕਲਚਰ ਖਤਮ ਹੋਊਗਾ, VIP ਕਲਚਰ ਜਿਉਂ ਦਾ ਤਿਉਂ ਜਾਰੀ ਹੈ। ਇੱਥੇ ਹੂਟਰ ਨਹੀਂ ਹੋਊਗਾ, ਹੂਟਰ ਚੱਲਦੇ ਆ। ਕਿਸੇ ਇੱਕ ਪਰਿਵਾਰ ਦੇ ਵਿੱਚ 2 ਟਿਕਟਾਂ ਨਹੀਂ ਮਿਲਣਗੀਆਂ, ਗਿਣ ਲਓ ਕਿੰਨਿਆਂ ਨੂੰ ਮਿਲ ਗਈਆਂ। ਸਾਰਾ ਕੁਝ ਉਦੋਂ ਚੋਣਾਂ ਦੇ ਦੌਰਾਨ ਜਿਹੜਾ ਜੀ ਵੋਟਾਂ ਜਿੱਤਣ ਦੇ ਵਾਸਤੇ ਕੀਤਾ ਗਿਆ ਸੀ। ਪਰ ਲੋਕ ਅੱਜ ਸਵਾਲ ਕਰਨ ਲੱਗੇ, ਇਹ ਤੋੜ ਲੱਭਿਆ ਗਿਆ ਸੀ ਵੀ ਕਿਵੇਂ ਕਰੀਏ। ਹੁਣ ਸਭ ਤੋਂ ਵੱਡੀ ਗੱਲ ਇਹ ਹੋਊਗੀ, ਇਹ ਰਾਜਨੀਤਿਕ ਲੋਕ ਵੱਡੇ ਪੱਧਰ ਦੇ ਉੱਤੇ ਉਹਨਾਂ ਦੇ ਖਿਲਾਫ ਲਾਮਬੰਦ ਹੋ ਰਹੇ ਲੋਕ ਜਿਹੜੇ ਕਿ ਸਵਾਲ ਕਰ ਰਹੇ ਆ, ਉਹਨਾਂ ਦੇ ਪ੍ਰਤੀ ਇਹਦਾ ਤੋੜ ਕੀ ਲੱਭਦੇ ਆ, ਇਹ ਵੱਡਾ ਜਿਹੜਾ ਜੀ ਹੋਊਗਾ। ਲੱਭਣਗੇ ਜ਼ਰੂਰ, ਜੇ ਤਾਂ ਇਹ ਤੋੜ ਲੱਭ ਗਏ ਫੇਰ ਤਾਂ ਕਹਾਣੀ ਜਿਹੜੀ ਆ ਉਹ ਹੋਰ ਹੋਊਗੀ। ਜੇ ਇਹ ਨਾ ਲੱਭ ਸਕੇ ਫੇਰ ਜਿਹੜਾ ਜੀ ਮੇਰਾ ਖਿਆਲ ਲੋਕ ਜਿਹੜੇ ਆ ਇਹਨਾਂ ਨੂੰ ਪਬਲਿਕ ਇਕੱਠਾਂ ਦੇ ਵਿੱਚ ਆਉਣਾ ਇਹਨਾਂ ਦਾ ਬੰਦ ਕਰ ਦੇਣਗੇ। ਜਿਸ ਕਿਸਮ ਦੇ ਨਾਲ ਲੋਕ ਉੱਠਿਆ, ਲੋਕ ਕਰਨਗੇ ਕੀ, ਕਿੱਧਰ ਨੂੰ ਜਿਹੜਾ ਜੀ ਉਹ ਜਾਣਗੇ। ਕਿਸੇ ਪਿੰਡ 'ਚ ਚੱਲ ਜਾਓ, ਸਭ ਵੇਲੇ ਜਿਹੜੇ ਜੀ ਕੋਈ ਹੈ ਹੀ ਨਹੀਂ। ਗੋਬਿੰਦਗੜ੍ਹ ਦੀ ਇੰਡਸਟਰੀ ਜਿਹੜੀ ਸੀ ਉਹ ਕੱਲ ਵੀ ਡੈਡ ਪਈ ਸੀ, ਉਹਦੀਆਂ ਚਿਮਨੀਆਂ ਜਦੋਂ ਪਿਛਲੀ ਸਰਕਾਰ ਸੀਗੀ ਉਹ ਅੱਜ ਵੀ ਡੈਡ ਪਈਆਂ ਨੇ। ਬਟਾਲੇ ਦੇ ਵਿੱਚ ਜਿਹੜਾ ਜੀ ਉਹ ਚਲੇ ਜਾਓ, ਕਿੱਡੀ ਵੱਡੀ ਲੋਹੇ ਦੀ ਮੰਡੀ ਸੀਗੀ ਬਟਾਲਾ, ਉਹ ਡੈਡ ਹੋ ਗਈ ਪਿਛਲੀ ਸਰਕਾਰ ਦੇ ਮੌਕੇ, ਅੱਜ ਵੀ ਡੈਡ ਹੈ। ਤਾਂ ਇਹ ਕਿਉਂ ਨਹੀਂ ਜਿਹੜਾ ਜੀ ਉਹ ਹੋ ਸਕਿਆ? ਲੋਕਾਂ ਨੂੰ ਨਹੀਂ ਜਿਹੜਾ ਜੀ ਉਹ ਕੰਮ ਮਿਲੂਗਾ, ਲੋਕਾਂ ਜਿਹੜਾ ਕਿਸਾਨ ਹੈ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਉਹ ਨਹੀਂ ਹੋਊਗਾ, ਫਿਰ ਲੋਕ ਹੋਰ ਕੀ ਕਰਨਗੇ? ਅੱਕੇ ਹੋਏ ਜਿਹੜਾ ਜੀ ਅੱਕੇ ਹੋਏ ਸਵਾਲ ਕਰ ਰਹੇ ਆ ਨਾ, ਇਹ ਤਾਂ ਬੜੀ ਚੰਗੀ ਗੱਲ ਹੈ ਕਿ ਇਹ ਲੋਕ ਸਲੀਕੇ ਦੇ ਨਾਲ ਜਿਹੜਾ ਉਹ ਸਵਾਲ ਕਰ ਰਹੇ ਆ। ਪਰ ਅੱਗੋਂ ਸਲੀਕਾ ਖੋ ਕੌਣ ਰਿਹਾ? ਇਹ ਰਾਜਨੀਤਿਕ ਲੋਕ ਜਿਹੜਾ ਜੀ ਉਹ ਖੋ ਰਹੇ ਆ। ਦੇਖੋ, ਅੱਜ ਦੇ ਥੱਪੜ ਇੱਕ ਬੰਦੇ ਨੂੰ ਮਾਰਿਆ ਇਸ ਕਰਕੇ ਕਿ ਉਹਦੇ ਸਵਾਲ ਕਿਉਂ ਕੀਤਾ, ਤੇ ਜੇ ਲੋਕਾਂ ਦੀ ਨਿਰਾਸ਼ਤਾ ਵਾਲਾ ਥੱਪੜ ਜਿਹੜਾ ਨਾ ਜੀ ਉਹ ਪੈ ਗਿਆ, ਇਹਦੀ ਗੂੰਜ ਡਾਕਟਰ ਡੋਂਗ ਦੇ ਸੀਗਾ ਨਾ ਉਹ ਥੱਪੜ, ਉਹਦੇ ਨਾਲੋਂ ਵੱਡੀ ਹੋਊਗੀ ਜੀ। ਲਾਸਟ ਕਾਲਰ ਬਿੰਦਰ ਤੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਪੰਨੂ ਸਾਹਿਬ, ਗੱਲ ਇਸ ਤਰ੍ਹਾਂ ਦੀ, ਇਹ ਬਾਬਾ ਬਾਦਲ ਇੰਨਾ ਠੰਡਾ ਸੀ ਜਦੋਂ ਵੋਟਾਂ ਆਉਂਦੀਆਂ ਸੀ। ਇਹ ਦੇਖ ਲਓ, ਕੁਲਦੀਪ ਸਿੰਘ ਵਡਾਲਾ ਤੇ ਹੋਰ ਕਈਆਂ ਦੇ ਪੈਰਾਂ ਦੇ ਵਿੱਚ ਪੱਗ ਰੱਖਣ ਤਾਂ ਹੀ ਚਲ ਜਾਂਦਾ ਸੀ, ਤੇ ਜੇ ਉਹਨੂੰ ਕਿਸੇ ਨੇ ਸਵਾਲ ਵੀ ਕਰਨਾ ਹੁੰਦਾ ਸੀ ਤੇ ਉਹ ਕਹਿ ਦਿੰਦਾ ਸੀ ਕੋਈ ਨਹੀਂ ਕਾਕਾ ਸ਼ਾਂਤ ਰਹੋ, ਤੇਰਾ ਹੱਲ ਕਰ ਦਿਆਂਗੇ ਮਸਲਾ। ਕਦੀ ਮਤਲਬ ਤਾਮਸੀ ਚ ਨਹੀਂ ਸੀ ਆਉਂਦਾ, ਜਿਹਦਾ ਕਰਕੇ ਬਾਬਾ ਬਾਦਲ ਦੇਖ ਲਓ ਇੰਨਾ ਚਿਰ ਜਿੱਤਦਾ ਰਿਹਾ। ਉਹ ਮੇਰਾ ਸਵਾਲ, ਇਹ ਦੋਨੋਂ ਰਲ ਕੇ ਖੇਡਦੇ ਆ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਚੇਲਾ, ਕੈਪਟਨ ਤੇ ਬਾਦਲ। ਇਹ ਨਹੀਂ ਚਾਹੁੰਦੇ ਤੀਸਰੀ ਪਾਰਟੀ ਕੋਈ ਪੰਜਾਬ ਦੇ ਵਿੱਚ ਤਾਂ ਹੋਵੇ। ਹੁਣ ਦੇਖ ਲਓ, ਇਹਦੇ ਕੋਲੇ ਭਾਵੇਂ 78 MLA ਆ, ਪਰ ਫਿਰ ਵੀ ਮਾਨਸ਼ਈਆ ਨੂੰ ਜਾਂ ਸੰਦੋਆ ਨੂੰ ਦੂਏ ਤੀਏ ਹੋਰ ਬੰਦੇ ਖਰੀਦ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ। ਇਹ ਨਹੀਂ ਚਾਹੁੰਦੇ ਤੀਸਰੀ ਪਾਰਟੀ ਨੂੰ ਤਾਂ ਉੱਠਣ ਦੇਈਏ ਆਪਾਂ ਦੋਵੇਂ ਰਲ ਕੇ ਨਾ, ਕਿਉਂਕਿ ਉਹਦੇ ਰਿਸ਼ਤੇਦਾਰ ਆ ਕੈਪਟਨ ਦੇ, ਤੇ ਅਕਾਲੀ ਤੇ ਅਕਾਲੀਆਂ ਦੇ ਕੈਪਟਨ ਨੂੰ ਨਹੀਂ ਰਿਸ਼ਤੇਦਾਰ, ਕੈਪਟਨ ਦੇ ਅਕਾਲੀ, ਇਹ ਦੋਨੋਂ ਨਾ ਰਲ ਕੇ ਖੇਡਦੇ ਆ। ਜਿਹੜੀ ਆ SIT ਵਾਲਾ, ਇਹ ਸਾਰੇ ਨਾ ਮਤਲਬ ਆਪ ਕਰਾਇਆ ਇਹਨੇ ਕੈਪਟਨ ਨੇ, ਕਹਿ ਕੇ ਬਾਦਲਾਂ ਨੂੰ ਵੀ ਇਤਨਾ ਸ਼ਿਕਾਇਤ ਕਰੋ ਤੇ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਹੋ ਜਾਏ, ਬਾਅਦ ਚ ਮੈਂ ਵੋਟਾਂ ਤੋਂ ਲੈ ਆਊਂਗਾ। ਇਹ ਕੀ ਖਿਆਲ ਤੁਹਾਡਾ? ਇਹ ਸਹੀ ਹੈ ਗੱਲ? ਥੈਂਕ ਯੂ। ਤੋਂ ਇੱਕ ਗੱਲ ਤਾਂ ਜਿਹੜੀ ਲੱਗ ਹੀ ਰਹੀ ਹੈ, ਇੱਕ ਵੀਡੀਓ ਦੇਖਣਾ ਮੇਰੇ ਵਾਲੇ ਪੇਜ ਦੇ ਉੱਤੇ ਜਿਹੜੀ ਜੀ ਉਹ ਪਾਈ ਆ, ਹਲਕਾ ਫਰੀਦਕੋਟ ਦੇ ਜਿਹੜੀ ਜੀ ਉਹ ਕਵਰੇਜ ਕਰ, ਇਹੀ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇੱਕ ਤਾਂ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਇੰਨੇ ਸਬੂਤ ਦੇ ਦਿੱਤੇ ਸੀਗੇ, ਉਦੋਂ ਬਾਅਦ ਕਿਸੇ ਚੀਜ਼ ਦੀ ਲੋੜ ਨਹੀਂ ਸੀਗੀ, ਫਿਰ ਡਾਇਰੈਕਟਲੀ ਜਿਹੜਾ ਜੀ ਉਹ ਮਾਮਲਾ ਦਰਜ ਕਿਉਂ ਨਹੀਂ ਹੋਇਆ? ਚਲੋ SIT ਬਣਾਤੀ, ਫਾਈਨ। ਉਹ ਕਹਿੰਦੇ ਜੀ ਕਿ ਅਸੀਂ ਇਹਨੂੰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਲਿਆਉਣਾ ਸੀਗਾ, ਫਿਰ SIT ਨੂੰ ਇੰਨਾ ਸਮਾਂ ਜਿਹੜਾ ਜੀ ਉਹ ਕਿਉਂ ਲੱਗਿਆ ਕਿ ਲੋਕ ਸਭਾ ਚੋਣਾਂ ਤੱਕ ਇਹਨੂੰ ਖਿੱਚਿਆ ਜਾਵੇ? ਇਹ ਤਾਂ 15-20 ਦਿਨਾਂ ਦੇ ਵਿੱਚ ਵੀ ਜਿਹੜੀ ਦੀ ਉਹ ਪ੍ਰਕਿਰਿਆ ਮੁਕੰਮਲ ਹੋ ਜਿਹੜੀ ਦੀ ਹੋ ਸਕਦੀ ਸੀਗੀ। ਹੁਣ ਇਹ ਲੋਕਾਂ ਦੇ ਉੱਤੇ ਡਿਪੈਂਡ ਆ ਜੀ ਕਿ ਉਹ ਇਹਦਾ ਜਵਾਬ ਕਿਹੋ ਜਿਹਾ ਜਿਹੜਾ ਉਹ ਦਿੰਦੇ ਆ। ਪਰ ਇੱਕ ਗੱਲ ਜਿਹੜੀ ਇੰਨੀ ਕੁ ਤਸੱਲੀ ਵਾਲੀ ਹੈਗੀ ਆ
ਇਹਨਾਂ ਹਲਕਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬੇਅਦਬੀ ਕਾਂਡ ਜਿਹੜੇ ਉਹ ਹੋਏ ਆ, ਲੋਕਾਂ ਦੇ ਮਨਾਂ ਦੇ ਅੰਦਰ ਰੋਸ ਭਾਵਨਾ ਜਿਹੜੀ ਆ ਉਹ ਅੱਜ ਵੀ ਸਿਰ ਚੜ ਕੇ ਬੋਲ ਰਹੀ ਆ ਇਸ ਗੱਲ ਨੂੰ ਲੈ ਕੇ ਕਿ ਸਾਡੇ ਗੁਰੂ ਦੀ ਬੇਅਦਬੀ ਇਹ ਘਟਿਆ ਨਹੀਂ ਗਾ ਜੀ, ਇਹ ਰੋਸ ਨਹੀਂ ਲੋਕਾਂ ਦੇ ਮਨਾਂ ਦੇ ਅੰਦਰ ਘਟਿਆ। ਇਹ ਇੱਕ ਤਸੱਲੀ ਵਾਲੀ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।